ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ.ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम अलैकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी राज साहब जी आनू प्रोग्राम सचो सच विच बहुत शुक्रिया जी। राज साहब अज 5 दिसंबर 2023 22 मगर नानक शाही संमत 555 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੋਸਟਨ ਤੋਂ ਸਰਦਾਰ ਕਰਮ ਸਿੰਘ ਜੀ ਵੱਲੋਂ। ਸੋ ਇਹ ਪੰਥ ਦਰਦੀ ਨੇ ਔਰ ਪੰਥ ਨੂੰ ਪਿਆਰ ਕਰਨ ਵਾਲੇ ਨੇ ਔਰ ਖਾਲਸਾ ਦੀ ਕਾਮਨਾ ਪ੍ਰਾਪਤੀ ਲਈ ਕਾਮਨਾ ਕਰਦੇ ਨੇ ਔਰ ਟੀਵੀ 84 ਦੇ ਜਿਹੜੇ ਪੱਕੇ ਸਪੋਰਟਰ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਰਮ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਜਿਹੜੀ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਪ੍ਰਸਿੱਧ ਮੈਗਜ਼ੀਨ ਟਾਈਮ ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਹੈ ਜਿਸ ਦਾ ਅਨੁਮਾਨ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਭਾਰਤ ਵਿੱਚ ਅਤੇ ਦੁਨੀਆ ਭਰ ਵਿੱਚ ਕਿਉਂ ਨਿਸ਼ਾਨਾ ਬਣਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਅੱਛਾ, ਬਹੁਤ ਸਾਰਿਆਂ ਨੇ ਸਿਹਤਯਾਬੀ ਹੋਣ ਦੇ ਉੱਤੇ ਸ਼ੁਕਰਾਨਾ ਵੀ ਕੀਤਾ ਰੱਬ ਦਾ ਔਰ ਅਸੀਂ ਜਦੋਂ ਇਸ ਕਿਸਮ ਦਾ ਪਿਆਰ ਦੇਖਦੇ ਹਾਂ ਤੇ ਸੱਚਮੁੱਚ ਸਾਡਾ ਅੰਦਰ ਭਿੱਜਦਾ ਹੈ ਆਪਣੇ ਸਾਰੇ ਪਿਆਰਿਆਂ ਦੇ ਇਸ ਜਜ਼ਬੇ ਦੇ ਨਾਲ ਔਰ ਖਾਸ ਤੌਰ ਤੇ ਸਾਨੂੰ ਹੋਰ ਵੀ ਸਟਰੈਂਥ ਦਿੰਦਾ ਹੈ, ਐਨਰਜੀ ਦਿੰਦਾ ਹੈ ਕਿ ਅਸੀਂ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਲਈ ਜੋ ਗੁਰੂ ਨੇ ਸਾਨੂੰ ਵਸੀਲਾ ਦਿੱਤਾ ਹੈ ਟੀਵੀ 84 ਦੇ ਹਵਾਲੇ ਨਾਲ ਉਸ ਦੇ ਵਿੱਚ ਆਪਣਾ ਹਰ ਮਿੰਟ ਹਰ ਸੈਕਿੰਡ ਹੋਰ ਵੀ ਸਮਰਪ ਭਾਵਨਾ ਨਾਲ ਲਾਈ ਹੈ। ਇੱਕ ਵਾਰ ਫਿਰ ਸਭ ਦਾ ਧੰਨਵਾਦ, ਸ਼ੁਕਰੀਆ। ਅੱਜ ਦਾ ਪ੍ਰੋਗਰਾਮ ਸਰ ਕਰਮ ਸਿੰਘ ਬੋਸਟਨ ਮੈਸਾਚੂਸੇਟਸ ਸਟੇਟ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਔਰ ਮੈਂ ਜਿਵੇਂ ਅਕਸਰ ਪਹਿਲਾਂ ਵੀ ਕਿਹਾ ਸੀ, ਇੱਕ ਉਹ ਨੇ ਜਿਹੜੇ ਸਾਡੇ ਨਾਲ 25 30 35 ਸਾਲ ਤੋਂ ਜੁੜੇ ਹੋਏ ਨੇ, ਵੈਲਵਿਸ਼ਰ ਵੀ ਨੇ। ਸਾਡਾ ਉਹਨਾਂ ਤੇ ਮਾਣ ਹੈ, ਉਹਨਾਂ ਦਾ ਸਾਡੇ ਤੇ ਮਾਣ ਹੈ। ਉਹਨਾਂ ਦੀ ਮਦਦ ਦੇ ਲਈ ਜਿਹੜਾ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦੇ। ਇੱਕ ਸਾਡੇ ਉਹ ਵੀਰ ਭੈਣਾਂ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਬਿਨਾਂ ਕਿਹਾ ਜਿਹੜੇ ਟੀਵੀ 84 ਨੂੰ ਐਡਮਾਇਰ ਕਰਦੇ ਨੇ, ਨਾਲ ਜੁੜੇ ਹੋਏ ਨੇ ਔਰ ਉਹ ਬਿਨਾਂ ਕਿਸੇ ਰੈਕਗਨੀਸ਼ਨ ਦੀ ਤਵੱਕੋ ਦੇ ਜਾਂ ਬਿਨਾਂ ਕਿਸੇ ਈਵਨ ਕਿ ਉਹਨਾਂ ਨੂੰ ਕੋਈ ਕਹੇ, ਉਹ ਆਪਣੇ ਤੌਰ ਦੇ ਉੱਤੇ ਹੀ ਜਿਹੜਾ ਉਹ ਹਮਾਇਤ ਕਰਦੇ ਨੇ, ਸਪੋਰਟ ਕਰਦੇ ਨੇ। ਵੀਰ ਕਰਮ ਸਿੰਘ ਔਰ ਵੀ ਉਸ ਕੈਟਾਗਰੀ 'ਚ ਨੇ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਅਣਮੁੱਲਾ ਸਰਮਾਇਆ ਨੇ ਔਰ ਜਿਉਂ-ਜਿਉਂ ਅਸੀਂ ਇਸ ਫੀਲਡ ਦੇ ਵਿੱਚ ਭਾਵੇਂ ਦਸੰਬਰ 2012 ਤੋਂ ਇਹ ਸਾਡੀ ਜਰਨੀ ਹੈ ਔਰ ਇਸ ਦੇ ਵਿੱਚ ਸਾਡਾ ਕਾਫਲਾ ਵੱਡਾ ਹੁੰਦਾ ਚਲਾ ਗਿਆ ਔਰ ਸਾਨੂੰ ਬਹੁਤ ਸਾਰੀ ਇਨਪੁਟ ਵੀ ਉਹ ਭਾਵੇਂ ਆਰਟੀਕਲਸ ਦੇ ਰੂਪ 'ਚ ਹੋਏ, ਕਈ ਵਾਰੀ ਖਬਰਾਂ ਦੇ ਰੂਪ 'ਚ ਹੋਏ, ਸਾਡੇ ਬਹੁਤ ਸਾਰੇ ਦਰਸ਼ਕਾਂ ਵੱਲੋਂ ਹੀ ਮਿਲਦੀ ਹੈ। ਅਦਰਵਾਈਜ਼ ਸਿੰਗਲ ਹੈਂਡਡਲੀ ਸਾਡੇ ਲਈ ਜੋ ਕੁਝ ਦੁਨੀਆ 'ਚ ਚੱਲ ਰਿਹਾ ਉਸ ਦੇ ਉੱਤੇ ਨਜ਼ਰਸਾਨੀ ਕਰਨਾ
ਬਹੁਤ ਔਖਾ ਹੋਏਗਾ, ਕਿਉਂਕਿ ਮੈਂ ਕੱਲ੍ਹ ਹੀ ਇੱਕ ਜਿਹੜਾ ਸ਼ੋਅ ਦੇਖ ਰਿਹਾ ਸੀ, ਜਿਹੜਾ ਪੋਡਕਾਸਟ, ਉਹ ਪ੍ਰੀਤ ਭਰਾਰਾ ਇੱਥੇ ਨਿਊਯਾਰਕ ਦੇ ਅਟਰਨੀ ਜਨਰਲ ਰਹੇ, ਉਹਨਾਂ ਵੱਲੋਂ ਸੀ, ਔਰ ਖ਼ਾਸ ਤੌਰ 'ਤੇ ਜੋ ਅਮਰੀਕਨ ਸੋਇਲ ਦੇ ਉੱਤੇ ਕਿਲਿੰਗ ਪਲਾਟ ਗੁਰਪਤਵੰਤ ਸਿੰਘ ਪੰਨੂ ਦੇ ਹਵਾਲੇ ਨਾਲ ਹੋਇਆ, ਉਸ ਨੂੰ ਕਿਵੇਂ ਅਮਰੀਕਨ ਏਜੰਸੀਆਂ ਨੇ, ਡਰੱਗ ਐਨਫੋਰਸਮੈਂਟ ਨੇ ਔਰ ਬਾਕੀਆਂ ਨੇ ਅਨਫੋਲਡ ਕੀਤਾ ਜਾਂ ਉਸ ਨੂੰ ਬੇਨਕਾਬ ਕੀਤਾ। ਔਰ ਉਹਨਾਂ ਦੀ ਡਿਸਕਸ਼ਨ ਸੀ, ਉਹਨਾਂ ਦੇ ਨਾਲ ਉਹਨਾਂ ਦੇ ਫੈਲੋ ਜਿਹੜੇ ਉਸ ਲੈਵਲ ਦੇ ਉੱਤੇ ਵਾਸ਼ਿੰਗਟਨ DC 'ਚ ਹਾਈਲੀ ਐਕ੍ਰੈਡਿਟਡ ਅਹੁਦੇ ਦੇ ਉੱਤੇ ਰਹੇ, ਅਟਰਨੀ ਜਨਰਲ ਤੋਂ ਬਾਅਦ ਦਾ ਹੀ ਰੁਤਬਾ ਹੁੰਦਾ ਉਹਨਾਂ ਦੇ ਨਾਲ। ਤੇ ਉਹ ਜਦੋਂ ਈਵਨ ਚੱਲ ਵੀ ਰਿਹਾ ਸੀ ਤੇ ਬਿਗਨਿੰਗ 'ਚ ਘੱਟੋ ਘੱਟ 10 ਨਾਂ ਉਹਨਾਂ ਨੇ ਲਏ, ਪ੍ਰੋਡਿਊਸਰ ਏ, ਰਿਸਰਚਰ ਏ, ਦੂਸਰਾ ਏ, ਇੱਧਰ ਏ। ਸੋ ਇੱਕ ਜਿਹੜਾ ਜਿਹਦੇ 'ਚ ਕੋਈ ਈਵਨ ਸ਼ਕਲ ਨਹੀਂ ਆਣੀ ਹੈ, ਪੋਡਕਾਸਟ ਦੇ ਲਈ ਵੀ ਜਿਹੜਾ ਕਿੰਨੇ ਲੈਵਲ ਦੇ ਲੋਕ ਇਨਵੋਲਵ ਹੁੰਦੇ ਨੇ। ਇਸੇ ਤਰ੍ਹਾਂ ਜਦੋਂ ਕੋਈ ਵੀ ਸ਼ੋਅ ਪ੍ਰੋਡਿਊਸ ਹੁੰਦੇ ਨੇ, ਸੋ ਅਸੀਂ ਤਾਂ ਉਹ ਬਿਲਕੁਲ ਹੀ ਜਿਹੜਾ ਗੁਰੂ ਦੇ ਸਹਾਰੇ, ਔਰ ਸਾਡਾ ਸਰਮਾਇਆ ਸਾਡੇ ਵਿਊਅਰ ਹੀ ਬਣੇ ਹੋਏ ਨੇ। ਅਦਰਵਾਈਜ਼ ਅਸੀਂ ਨਾ ਰਿਸਰਚਰ ਅਫੋਰਡ ਕਰ ਸਕਦੇ ਹਾਂ, ਨਾ ਇਸ ਕਿਸਮ ਦੀ ਜਿਹੜੀ ਹੈ ਕੋਈ ਹੋਰ ਨਿਊਜ਼ ਏਜੰਸੀ ਹੈ ਜਿਹੜੀ ਕੋਈ ਕਲੈਕਟ ਕਰਕੇ ਲਿਆਏ। ਸੋ ਇਹ ਅਸੀਂ ਇਸ ਲਈ ਵੀ ਆਪਣੇ ਦਰਸ਼ਕਾਂ ਦਾ, ਆਪਣੇ ਸਰੋਤਿਆਂ ਦਾ ਵੀ, ਕਿਉਂਕਿ ਕੁਝ ਜਿਹੜੇ ਨੇ ਸਿਰਫ ਆਡੀਓ ਪਾਰਟ ਸੁਣਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰ ਇਸ ਦੇ ਨਾਲ ਨਾਲ ਇਹ ਵੀ ਹੁੰਦਾ ਹੈ ਵੀ ਬੇਸ਼ੱਕ ਗੁਰੂ ਨੇ ਸਾਨੂੰ ਬਿਵਰਜਤ ਕੀਤਾ ਹੈ, ਉਸਤਤ ਨਿੰਦਾ ਦਊ ਬਿਵਰਜਤ, ਕਿ ਉਸਤਤ ਵੀ ਜਿਵੇਂ ਉਸਤਤ ਉਹ ਹੈ ਜਿਹੜੀ ਕਿਸੇ ਬਾਰੇ ਕਹੀ ਜਾਣੀ ਜੋ ਉਹਦੇ 'ਚ ਨਹੀਂ ਹੈ, ਜਿਸ ਨੂੰ ਅਸੀਂ ਖੁਸ਼ਾਮਦ ਕਹਿੰਦੇ ਹਾਂ, ਤੇ ਨਿੰਦਿਆ ਵੀ ਇਹੀ ਹੈ ਕਿ ਕਿਸੇ ਬਾਰੇ ਉਹ ਕੁਛ ਕਹਿਣਾ ਜਿਹੜਾ ਉਹ ਨਹੀਂ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਦੋਨਾਂ ਤੋਂ ਹੀ ਬਚਣ ਦੀ ਲੋੜ ਹੈ। ਅਸੀਂ ਹਮੇਸ਼ਾ ਕੋਸ਼ਿਸ਼ ਵੀ ਕਰਦੇ ਹਾਂ ਕਿ ਪੋਲੀਟੀਕਲ ਅਰੀਨਾ 'ਚ ਇਹਨਾਂ ਸਾਰੇ ਵਰਿਆਂ 'ਚ ਹੀ, ਲਗਭਗ ਨਵੰਬਰ 1991 ਤੋਂ ਅਮਰੀਕਾ ਦੀ ਧਰਤੀ ਦੇ ਉੱਤੇ ਅਸੀਂ ਐਜ਼ ਏ ਐਕਟਿਵਿਸਟ ਆਪਣਾ ਸਫ਼ਰ ਸ਼ੁਰੂ ਕੀਤਾ। ਔਰ ਇਹਨਾਂ 30+ ਸਾਲਾਂ ਦੇ ਵਿੱਚ ਨਾ ਆਪਣੀ ਤਕਰੀਰ ਰਾਹੀਂ, ਨਾ ਆਪਣੀ ਤਹਿਰੀਰ ਰਾਹੀਂ, ਨਾ ਹੀ TV 84 ਦੇ ਪਲੇਟਫਾਰਮ ਤੋਂ ਅਸੀਂ ਕਿਸੇ ਵੀ ਫੈਲੋ ਖਾਲਿਸਤਾਨੀ ਐਕਟਿਵਿਸਟ ਨੂੰ ਜਾਂ ਜਿਹੜਾ ਕੋਈ ਇਸ ਪਾਸੇ ਸੇਵਾ ਕਰ ਰਿਹਾ, ਕੰਮ ਕਰ ਰਿਹਾ, ਉਸ ਬਾਰੇ ਕੋਈ ਨਾ ਪੱਖੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ। ਹਾਲਾਂ ਐਸਾ ਵੀ ਹੋਇਆ ਕਿ ਕਈ ਜਿਹੜੇ ਕੱਲ ਤੱਕ ਤੁਹਾਡੇ ਸਾਥੀ ਸਹਿਯੋਗੀ ਹੁੰਦੇ ਨੇ, ਉਹੀ ਡਿਫਰੈਂਟ ਰੀਜ਼ਨਸ ਕਰਕੇ, ਹਿਊਮਨ ਨੇਚਰ ਹੈ ਉਹ ਤੁਹਾਡੇ ਨਾਲ ਡਿਫਰ ਵੀ ਕਰਦੇ ਨੇ, ਅਸੀਂ ਉਹਨਾਂ ਡਿਫਰੈਂਸਿਸ ਦਾ ਵੀ ਜਿਹੜਾ ਹੈ ਉਹ ਉਸ ਨੂੰ ਐਕਨੋਲੇਜ ਕਰਦੇ ਹਾਂ। ਪਰ ਇਹਦੇ ਬਾਵਜੂਦ ਜੇ ਇੱਕ ਤਬਕਾ ਇਸ ਗੱਲ ਦੇ ਉੱਤੇ ਹੀ ਉਤਾਰੂ ਹੋਏ ਕਿ ਉਹਨਾਂ ਨੇ ਬਿਲਾ ਵਜ੍ਹਾ ਜਿਹਦਾ ਕੋਈ ਰੀਜ਼ਨ ਨਹੀਂ ਹੈ ਨੈਗੇਟਿਵਿਟੀ ਕਰਨੀ ਹੈ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਤੇ ਤਾਂ ਕੋਈ ਇਸ ਦਾ ਅਸਰ ਨਹੀਂ ਹੁੰਦਾ। ਮੈਂ ਤਾਂ ਹਮੇਸ਼ਾ ਗੁਰਬਾਣੀ ਦੇ ਇਸ ਕੋਟ ਨੂੰ ਅੱਗੋਂ ਦੁਹਰਾ ਦਿੰਦਾ ਕਿ ਭਾਈ ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ, ਜਿਤ ਜਿਤ ਲਾਏ ਤਿਤ ਲਗੇ ਹਰਨਾਥ, ਨਾਨਕ ਇਨਕੇ ਕਛੂ ਨਾ ਹਾਥ। ਇਹਨਾਂ ਵਿਚਾਰਿਆਂ ਦੇ ਹੱਥ ਵੱਸ ਕੀ ਹੈ। ਲੇਕਿਨ ਕਈ ਵਾਰ ਸਾਡੇ ਕੁਝ ਵਿਊਅਰ ਅਪਸੈਟ ਹੋ ਜਾਂਦੇ ਨੇ ਜਦੋਂ ਕਿਸੇ ਪ੍ਰੋਗਰਾਮ 'ਚੋਂ ਕੋਈ ਨਾ ਪੱਖੀ ਗੱਲ ਸੁਣਦੇ ਨੇ, ਤੇ ਇਵੇਂ ਹੀ ਸਾਡੇ ਤੱਕ ਜਿਹੜਾ ਇੱਕ ਪ੍ਰੋਗਰਾਮ ਨੂੰ ਲੈ ਕੇ 2-3 ਵੀਰਾਂ ਨੇ ਪਹੁੰਚ ਵੀ ਕੀਤੀ। ਉਹਨਾਂ ਨੇ ਕਿਹਾ ਜੀ ਨਹੀਂ, ਇਹ TV 84 ਤੇ ਵੀ ਕੋਈ ਸਵਾਲੀਆ ਨਿਸ਼ਾਨ ਲਾਉਂਦਾ ਹੈ ਜਾਂ ਉਹਨਾਂ ਨੂੰ ਵੀ, ਤੇ ਮੈਂ ਉਹਨਾਂ ਨੂੰ ਵੀ ਇਹ ਕਿਹਾ, ਮੈਂ ਕਿਹਾ ਵੈਸੇ ਇਹ ਇਸ ਕਿਸਮ ਦੀ ਬਹਿਸ ਜਾਣਾ ਕੋਈ ਫਾਇਦੇਮੰਦ ਨਹੀਂ ਹੁੰਦਾ ਕੌਮੀ ਹਿੱਤ ਦੇ ਲਈ। ਉਹ ਆਪਣੇ ਆਪ ਦੇ ਵਿੱਚ ਹੀ ਟਾਈਮ ਹੀ ਆਨਸਰ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਦਾ। ਕੁਛ ਵੀਰਾਂ ਦੀ ਸ਼ਾਇਦ ਆਪਣੀਆਂ ਕੋਈ ਮਜਬੂਰੀਆਂ ਨੇ ਜਾਂ ਉਹਨਾਂ ਦੇ ਸੁਭਾਅ ਦਾ ਹਿੱਸਾ ਹੈ। ਸੋ ਮੈਂ ਇਸ ਗੱਲ ਨੂੰ ਇੱਥੇ ਹੀ ਰੋਕ ਦੇਣਾ ਚਾਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਭਾਈ ਅਸੀਂ ਜ਼ਰੂਰ ਜਦੋਂ ਕਿਸੇ ਬਾਰੇ ਕੁਛ ਕਹਿਣ ਦੀ ਜਿਹੜੀ ਹੈ ਉਹ ਰੱਖਦੇ ਹਾਂ ਜਜ਼ਬਾ ਜਾਂ ਕਹਿੰਦੇ ਹਾਂ, ਤਾਂ ਫਿਰ ਬਾਬਾ ਫਰੀਦ ਖਾਸ ਤੌਰ 'ਤੇ ਸਾਡੇ ਵਰਗੇ ਜਾਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ, ਸਮਝਦੇ ਨੇ, ਭਾਵੇਂ ਹੈ ਨਹੀਂ, ਉਹਨਾਂ ਨੂੰ ਇਹ ਕ੍ਰਾਈਟੇਰੀਆ ਬਾਬਾ ਫਰੀਦ ਜੀ ਨੇ ਦਿੱਤਾ ਕਿ ਭਾਈ ਇੱਕ ਫਰੀਦਾ ਇਹ ਗੱਲ ਨੂੰ ਯਾਦ ਦਹਾਨੀ ਕਰਾਉਣ ਦੇ ਲਈ ਕਿ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ,
ਆਪ ਨੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ। ਕਿ ਭਾਈ ਜੇ ਤੂੰ ਆਪਣੇ ਆਪ ਨੂੰ ਅਕਲਮੰਦ ਸਮਝਦਾ ਹੈ, ਲਤੀਫ ਸਮਝਦਾ ਹੈ, ਤੂੰ ਅਕਲਮੰਦ ਹੈ ਆਪਣੇ ਆਪ ਨੂੰ, ਤੈਨੂੰ ਇਸ ਗੱਲ ਦਾ ਭੁਲੇਖਾ ਹੈ। ਮੈਂ ਆਪਣੇ ਆਪ ਨੂੰ ਇਹ ਦੁਹਰਾਉਂਦਾ। ਔਰ ਮੇਰੇ ਲਈ ਫਿਰ ਜਦੋਂ ਮੈਂ ਇਸ ਵੱਲ ਦੇਖਦਾ ਫਿਰ ਮੈਨੂੰ ਲੱਗਦਾ ਵੀ ਵਾਕਿਆ ਹੀ ਕਿ ਵੀ ਮੈਂ ਜੇ ਆਪਣੇ ਗਰੀਬਾਨ 'ਚ ਸਿਰ ਨੀਵਾਂ ਕਰਕੇ ਦੇਖਣਾ ਤੇ ਫਿਰ ਸਾਡੇ ਤੋਂ ਬੁਰਾ ਹੋਰ ਕੌਣ ਹੈ। ਸੋ ਅਸੀਂ ਆਪਣੇ ਉਹਨਾਂ ਵਿਊਅਰਸ ਨੂੰ ਜਾਂ ਸਾਡੇ ਵੈਲ ਵਿਸ਼ਰਸ ਜਿਹੜੇ ਅਪਸੈਟ ਹੁੰਦੇ ਨੇ ਉਹਨਾਂ ਨੂੰ ਵੀ ਇਹੀ ਕਵਾਂਗੇ ਕਿ ਭਾਈ ਇਹ ਜੇ ਤੁਸੀਂ ਕ੍ਰਿਟਿਸਿਜ਼ਮ ਦੇ ਨਾਲ ਉਸੇ ਲਾਈਨ ਨੂੰ ਅਡਾਪਟ ਕਰੋ ਤਾਂ ਫਿਰ ਇੱਕ ਅਨਐਂਡਿੰਗ ਗੇਮ ਬਣ ਜਾਂਦੀ ਹੈ। ਜ਼ਿੰਦਗੀ ਬੜੀ ਕੀਮਤੀ ਹੈ, ਟਾਈਮ ਬਹੁਤ ਹੁਣ ਮਹਿਦੂਦ ਹੈ ਸਾਡੇ ਸਾਰਿਆਂ ਦੇ ਕੋਲ। ਕੌਮੀ ਘਰ ਦੀ ਗੱਲ ਕਾਫੀ ਸਾਡੇ ਪੜਾਅਵਾਰ ਅਸੀਂ ਆਪਣੇ ਨੇੜੇ ਪਹੁੰਚ ਰਹੇ ਹਾਂ। ਆਪਣੀ ਐਨਰਜੀ, ਆਪਣਾ ਸਰਮਾਇਆ, ਆਪਣਾ ਧਿਆਨ ਜਿਹੜਾ ਉਹ ਪੋਜ਼ਿਟਿਵਿਟੀ ਵੱਲ ਲਾਈਏ। ਔਰ ਹੁਣ ਅਸੀਂ ਗੱਲ ਕਰਦੇ ਕਿ ਇਸ ਵੇਲੇ ਜਦੋਂ ਇਹ ਆਇਆ ਤਾਂ ਪੰਥਕ ਪਿੜ ਦੇ ਵਿੱਚ ਹੀ ਹੈ ਕਿ ਵੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਹੁਣ ਇਹ ਸ਼ਾਇਦ ਉਹਨਾਂ ਹਾਲਾਤਾਂ 'ਚ ਇਹ ਨਾਰਾ ਜਾਂ ਇਸ ਕੋਟ ਨੂੰ ਜ਼ਿਆਦਾ ਪਜ਼ੀਰਾਈ ਮਿਲੀ ਹੋਏਗੀ ਜਦੋਂ ਸਿਰਾਂ ਦੇ ਮੁੱਲ ਰੱਖੇ ਜਾਂਦੇ ਹੋਣਗੇ। ਇਵੇਂ ਲੱਗਦਾ ਹੋਏਗਾ ਕਿ ਭਾਈ ਇਹ ਜਿਹੜਾ ਵਿਰੋਧੀ ਦਾ ਜਾਂ ਹਕੂਮਤ ਦਾ ਇਰਾਦਾ ਹੈ ਕਿ ਵੀ ਉਹਨਾਂ ਨੇ ਉਹ ਸਾਰੇ ਨੂੰ ਚੁੱਪ ਕਰਾ ਦੇਣਾ ਹੈ, ਖ਼ਤਮ ਕਰਾ ਦੇਣਾ ਹੈ। ਇਸ ਆਵਾਜ਼ ਨੂੰ ਜਿਵੇਂ 1710 ਦੇ ਵਿੱਚ ਬਹਾਦਰ ਸ਼ਾਹ ਦਾ ਪਹਿਲਾ ਫਰਮਾਨ ਆਇਆ ਸੀ ਕਿ ਹਰ ਨਾਨਕ ਪ੍ਰਸਤ ਨੂੰ ਖ਼ਤਮ ਕਰ ਦਿੱਤਾ ਜਾਏ। ਇਹ ਬਹੁਤ ਪਹਿਲਾਂ ਸਿਰਾਂ ਦੇ ਮੁੱਲ ਰੱਖਣ ਤੋਂ ਪਹਿਲਾਂ ਦਾ ਵਾਕਿਆ ਹੈ। ਔਰ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ ਤੋਂ ਲੈ ਕੇ ਫਿਰ 1799 'ਚ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੁੰਦੇ ਨੇ, ਇੱਕ ਸਦੀ ਉਸ ਦੌਰ ਦੀ ਹੈ ਜਿਹਦੇ 'ਚ ਕਿ ਸਿਰਾਂ ਦੇ ਮੁੱਲ ਔਰ ਕਿਸ ਕਿਸਮ ਦੇ ਟਾਰਚਰ 'ਚੋਂ ਲੰਘ ਕੇ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਿਆਂ ਨੇ ਇਤਿਹਾਸ ਰਚਿਆ। ਉਹ ਸਾਡੀ ਰੋਜ਼ਾਨਾ ਅਰਦਾਸ ਦਾ ਹਿੱਸਾ ਹੈ। ਔਰ ਉਸੇ ਹੀ ਦੌਰ ਦੇ ਵਿੱਚ ਇਹ ਜਦੋਂ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਇਹ ਵੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਉੱਤੇ ਨਿਸ਼ਚੇ ਦੀ ਗੱਲ। ਇਸੇ ਤਰ੍ਹਾਂ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਇਹ ਦੁਹਰਾਉਂਦੇ ਹਾਂ, ਬੇਸ਼ੱਕ ਇਹ ਰਹਿਤਨਾਮਾ ਭਾਈ ਨੰਦ ਲਾਲ ਜੀ ਚੋਂ ਆਇਆ ਤੇ ਇਹ ਵੀ ਇਸ ਗੱਲ ਦੀ ਯਕੀਨ ਦਹਾਨੀ ਸੀ ਕਿ ਭਾਈ ਕੋਈ ਗੱਲ ਨਹੀਂ ਹੈ, ਸਾਡਾ ਬੇਸ਼ੱਕ ਅੱਜ ਅਸੀਂ ਪਰਸੀਕਿਊਸ਼ਨ ਚੋਂ ਲੰਘ ਰਹੇ ਹਾਂ, ਅੱਜ ਸਾਡੇ ਸਿਰਾਂ ਦੇ ਮੁੱਲ ਨੇ, ਝਾੜ ਸਿੰਘਾਂ ਦਾ ਵੈਰੀ ਹੈ, ਲੇਕਿਨ ਇਹ ਗੁਰੂ ਨੇ ਸਾਨੂੰ ਪਾਤਸ਼ਾਹੀ ਬਖਸ਼ੀ ਹੋਈ ਹੈ। ਹਮ ਰਾਖਤ ਪਾਤਸ਼ਾਹੀ ਦਾਵਾ, ਇਸ ਲਈ ਕਿਉਂਕਿ ਗੁਰੂ ਨੇ ਫਰਮਾਇਆ ਹੋਇਆ ਕਿ ਇਨ ਗਰੀਬ ਸਿੱਖਨ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਔਰ ਅਸੀਂ ਪਾਤਸ਼ਾਹ ਹੈ ਔਰ ਜਿੱਥੇ ਅਸੀਂ ਬੈਠੇ ਹਾਂ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਉੱਥੇ ਹੀ ਸਾਡਾ ਤਖਤ ਹੈ। ਔਰ ਇਹੀ ਫੇਥ ਔਰ ਇਹੀ ਵਿਸ਼ਵਾਸ ਜਿਹੜਾ ਕਿ ਭਾਈ ਸਾਡੇ ਨਿਸ਼ਾਨ ਵੀ ਝੂਲਣਗੇ, ਅਸੀਂ ਆਪਣੀ ਧਰਤੀ ਨੂੰ ਆਜ਼ਾਦ ਕਰਵਾਵਾਂਗੇ, ਅਸੀਂ ਇਸ ਧਰਤੀ ਦੇ ਬਾਦਸ਼ਾਹ ਹੈ, ਅਸੀਂ ਬੌਰਨ ਸੋਵਰਨ ਹੈ, ਕੋਈ ਸਾਡੀ ਸੋਵਰਨਟੀ ਬਾਦਸ਼ਾਹਤ ਨਹੀਂ ਖੋ ਸਕਦਾ। ਜਿਹੜਾ ਖੋਏਗਾ ਖੁਆਰ ਹੋਏ ਸਭ ਮਿਲेंगे, ਉਹ ਉਹਨਾਂ ਨੂੰ ਅਸੀਂ ਖਵਾਰੀ ਦੇਵਾਂਗੇ ਜਿਹੜਾ ਇਹ ਸਾਡੀ ਸੋਵਰਨਟੀ ਰਾਜ ਕਰੇਗੀ ਗੱਲ ਦੇ ਉੱਤੇ, ਜਿਹੜਾ ਹੈ ਉਹ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰੇਗਾ। ਬਚੇ ਸ਼ਰਨ ਜੋ ਹੋਏ ਉਹੀ ਪ੍ਰੋਟੈਕਟ ਹੋਏਗਾ ਜਿਹੜਾ ਖਾਲਸੇ ਦੀ ਸ਼ਰਨ ਆਏ। ਔਰ ਫਿਰ ਇਸ ਦੇ ਉੱਤੇ ਵੀ ਅਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਸ਼ਰਨ ਆਏ ਤਿਸ ਕੰਠ ਲਾਏ, ਇਹ ਬਿਰਧ ਸੁਆਮੀ ਸੰਧਾ, ਕਿਉਂਕਿ ਇਹ ਅਕਾਲ ਪੁਰਖ ਦੀ ਰਜ਼ਾ 'ਚ ਵੀ ਜਦੋਂ ਅਸੀਂ ਅਕਾਲ ਪੁਰਖ ਦੇ ਅੱਗੇ ਆਪਣਾ ਆਪਾ ਰੱਖ ਦਿੰਦੇ ਹਾਂ ਤੇ ਫਿਰ ਅਸੀਂ ਤਾਂ ਇਹੀ ਕਹਿੰਦੇ ਆ ਨਾ ਵੀ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਿ ਹੇ ਵਾਹਿਗੁਰੂ, ਅਸੀਂ ਜਿੰਨੇ ਮਰਜ਼ੀ ਗੁਨਾਹ ਕਰੀਏ, ਮਾਂ ਨੇ ਕੋਈ ਰਜਿਸਟਰ ਥੋੜੀ ਰੱਖਿਆ ਹੁੰਦਾ ਵੀ ਉਹਨੇ ਉਹਦੇ 'ਚ ਨੋਟ ਕਰਨਾ, ਉਹ ਬਖਸ਼ ਦਿੰਦੀ ਹੈ। ਤੇ ਜੇ ਮਾਂ ਮੇਰੀ ਬਖਸ਼ ਦਿੰਦੀ, ਤੂੰ ਕਿਉਂ ਨਹੀਂ ਬਖਸ਼ ਸਕਦਾ? ਹੁਣ ਇੱਕ ਪਾਸੇ ਬਖਸ਼ੰਦ ਅਕਾਲ ਪੁਰਖ ਹੈ, ਦੂਸਰੇ ਪਾਸੇ ਜਦੋਂ ਅਸੀਂ ਧਰਤੀ ਦੇ ਉੱਤੇ ਆਪਣੇ ਹੱਕਾਂ ਦੀ ਗੱਲ, ਸੋਵਰਨਟੀ ਦੀ ਗੱਲ ਕਰਦੇ ਹਾਂ, ਇਹਦੇ ਬਾਵਜੂਦ ਕਿ ਜਿਹੜਾ ਮਰਜ਼ੀ ਦੁਸ਼ਮਣ ਜਿਸ ਮਰਜ਼ੀ ਦੁਸ਼ਮਣ ਦੀ ਦੁਸ਼ਮਣੀ ਦੇ ਕਗਾਰ ਤੇ ਚਲਾ ਜਾਏ,
ਜੇ ਅਲਟੀਮੇਟਲੀ ਉਹ ਖਾਲਸੇ ਦੀ ਸ਼ਰਨ ਆ ਜਾਏਗਾ, ਉਸ ਦੇ ਲਈ ਜਿਹੜੀ ਹੈ ਮੁਆਫੀ ਹੈ। ਇਹ ਨਹੀਂ ਹੈ ਕਿ ਭਾਈ ਤੁਸੀਂ ਉਸ ਸਾਰੇ ਨੂੰ, ਕਿਉਂਕਿ ਖਾਲਸਾ ਇਸ ਦੁਨੀਆ ਦੇ ਵਿੱਚ ਅਕਾਲ ਪੁਰਖ ਕੀ ਫੌਜ ਦਾ ਸਿਪਾਹ ਸਲਾਰ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਮੈਂ ਇਹ ਸਾਰੇ ਪਿਛੋਕੜ ਮੇਰੇ ਦਿਮਾਗ ਚੋਂ ਕਿਉਂ ਘੁੰਮ ਰਿਹਾ ਹੈ, ਕਿਉਂਕਿ ਸਾਡੀ ਜਨਰੇਸ਼ਨ ਨੇ 84 ਦਾ ਪੀਰੀਅਡ ਭਰ ਜਵਾਨੀ ਦੇ ਵਿੱਚ ਦੇਖਿਆ, ਉਸ ਮਾਹੌਲ ਨੂੰ ਦੇਖਿਆ ਹੋਇਆ, ਉਸ ਉਦਾਸੀ ਨੂੰ ਦੇਖਿਆ ਹੋਇਆ, ਉਸ ਵਿਰਾਗ ਨੂੰ ਦੇਖਿਆ ਹੋਇਆ, ਉਸ ਮਾਯੂਸੀ ਨੂੰ ਦੇਖਿਆ ਹੋਇਆ ਜੋ ਜੂਨ 84 ਦੇ ਹਮਲੇ ਵੇਲੇ ਜਾਂ ਇੱਕਦਮ ਬਾਅਦ ਸੀ। ਚਾਰ ਚਫੇਰੇ, ਇੱਕ ਨਿਰਾਸ਼ਤਾ, ਚੁੱਪੀ, ਦੋ ਸਿੱਖ ਆਪਸ 'ਚ ਮਿਲਦੇ ਵੀ ਸੀ, ਸਿਰਫ ਚੁੱਪਚਾਪ ਜਿਵੇਂ ਉਹ ਆਪਣੀ ਦਰਦ ਕਹਾਣੀ ਬਿਆਨਣਾ ਚਾਹੁੰਦੇ ਨੇ। ਅਲਫਾਜ਼ ਵੀ ਧੋਖਾ ਦੇ ਜਾਂਦੇ ਸੀ, ਅੱਖਾਂ 'ਚੋਂ ਅਥਰੂ ਨੇ, ਬੇਬਸੀ ਹੈ। ਔਰ ਜਿਹੜਾ ਦੁਸ਼ਮਣ ਜਿਸ ਨੇ ਸਾਡੇ ਅਕਾਲ ਤਖਤ ਹਰਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰੇ ਔਰ ਸਿੱਖਾਂ ਦੇ ਖਿਲਾਫ ਟੋਟਲ ਵਾਰ ਐਲਾਨੀਆ, ਉਸ ਦਾ ਆਗਾਜ਼ ਕੀਤਾ, ਉਹਨਾਂ ਦੀ ਤਾਕਤ ਦੇ ਕੋਰੀਡੋਰਸ ਦੇ ਵਿੱਚ, ਕੋਰੀਡੋਰਸ ਆਫ ਪਾਵਰ ਦੇ ਵਿੱਚ ਖਿਲਖਿਲੀਆਂ ਦੇ ਨਾਲ, ਤਾੜੀਆਂ ਦੇ ਨਾਲ ਇਹ ਕਿਹਾ ਜਾਂਦਾ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਇਹ ਹੁਣ ਸਦੀਆਂ ਤੱਕ ਨਹੀਂ ਉੱਠਦੇ, ਇਹਨਾਂ ਦਾ ਜਿਹੜਾ ਉਹ ਲੱਕ ਤੋੜ ਦਿੱਤਾ ਗਿਆ। ਔਰ ਇਹੀ ਉਹਨਾਂ ਦਾ ਮੀਡੀਆ ਵੀ ਦਾਅਵਾ ਕਰਦਾ ਸੀ ਕਿ ਜੀ ਅਸੀਂ ਜਿਹੜਾ ਪਿੰਡਾਂ ਵਾਲੇ ਔਰ ਉਹ ਸਾਰੇ ਜੰਨੇ ਸੀ, ਇਹਨਾਂ ਦਾ ਜਿਹੜਾ ਇਹਨਾਂ ਨੂੰ ਮਾਰ ਮੁਕਾਇਆ, ਆਤੰਕਵਾਦ ਦਾ ਲੱਕ ਤੋੜ ਦਿੱਤਾ। ਹੁਣ ਅੱਜ ਅਸੀਂ 39 ਸਾਲ ਬਾਅਦ ਉਸ ਮਾਹੌਲ ਤੋਂ ਗੱਲ ਕਰ ਰਹੇ ਹਾਂ। ਬੇਸ਼ੱਕ ਇਸ ਦੇ ਨਾਲ ਜੁੜਿਆ ਹੋਇਆ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈ। ਮਾਰਨ ਵਾਲੇ ਨਾ ਸਮਾਧਾਂ ਬਣਾਉਂਦੇ ਨੇ, ਨਾ ਕਬਰਾਂ ਬਣਾਉਂਦੇ ਨੇ ਕਿ ਤੁਸੀਂ ਗਿਣਤੀ ਕਰਕੇ ਦੱਸੋ ਕਿੰਨੇ ਨੇ। ਇਸ ਲਈ ਉਹ ਫਿਗਰ 1.5 ਲੱਖ ਵੀ ਹੈ, 2 ਲੱਖ ਵੀ ਹੈ, 1 ਲੱਖ ਤੋਂ ਵਧੇਕ ਵੀ ਹੈ। ਔਰ ਈਵਨ ਜੇ ਸਰਕਾਰੀ ਦਰਬਾਰੇ ਉਹਨਾਂ ਦੇ ਅੰਕੜਿਆਂ ਦੀ ਗੱਲ ਕਰੀਏ, 50,000 ਤੱਕ ਤਾਂ ਉਹਨਾਂ ਦੀ ਵੀ ਜਿਹੜੀ ਹੈ ਉਹ ਮਨੌਤ ਹੈ, ਉਹਨਾਂ ਨੇ ਵੀ ਮੰਨਿਆ ਹੋਇਆ। ਸੋ ਵੈਸੇ ਤਾਂ ਇੱਕ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ ਜਾਂ ਗੈਰ ਅਦਾਲਤੀ ਤਰੀਕੇ ਨਾਲ ਕੀਤਾ ਗਿਆ ਮਰਡਰ ਹੈ, ਉਹ ਕਾਬਲੇ ਮਾਫੀ ਨਹੀਂ ਹੁੰਦਾ। ਤੇ ਜਿੱਥੇ ਹਜ਼ਾਰਾਂ ਦੀ ਲਾਈਨ ਲਾ ਦਿੱਤੀ ਹੋਏ, ਪੂਰੀ ਇੱਕ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ ਹੋਏ, 84 ਤੋਂ 95 ਤੱਕ ਪਹੁੰਚਦੇ ਆ, ਕਿਸ ਕਿਸਮ ਦੇ ਹਾਲਾਤ। ਔਰ ਜਿਹੜਾ ਨੈਰੇਟਿਵ ਸੈੱਟ ਕਰਨ ਵਾਲੇ ਲੋਕ ਨੇ, ਉਹਨਾਂ ਦੇ ਕੋਲ ਸਾਰਾ ਕੰਟਰੋਲ, ਉਹਨਾਂ ਦਾ ਹੀ ਦੂਰਦਰਸ਼ਨ, ਉਹਨਾਂ ਦਾ ਮੀਡੀਆ, ਸਰਕਾਰ, ਵਸੀਲੇ, ਦੁਨੀਆ ਦੇ ਹਰ ਮੁਲਕ 'ਚ ਉਹਨਾਂ ਦੀਆਂ ਐਮਬੈਸੀਆਂ, ਕੌਂਸੂਲੇਟ, ਉਹਨਾਂ 'ਚ 200-200 ਦਾ ਸਟਾਫ, ਵਾਸ਼ਿੰਗਟਨ DC ਦੀ ਐਮਬੈਸੀ ਜਾਂ ਕੈਨੇਡਾ ਜਾਂ ਦੂਜੇ ਤੀਜੇ। ਤੇ ਅਸੀਂ ਜਿਹੜੇ ਕੋਈ ਇਕੱਲੇ ਕਾਰੇ ਵੀ, ਕਿਸੇ ਨੇ ਆਵਾਜ਼ ਚੁੱਕਣ ਦੀ ਵੀ ਕੋਸ਼ਿਸ਼ ਕੀਤੀ, ਕਿਸੇ ਦੇ ਉੱਤੇ ਜਿਹੜਾ ਉਹਦੇ ਘਰਦਿਆਂ ਨੂੰ ਚੁੱਕਣ ਦਾ ਦਬਾਅ, ਕਿਸੇ ਦੇ ਉੱਤੇ ਜਿਹੜਾ ਉਹਨੂੰ ਵੀਜ਼ਾ ਨਾ ਦੇਣ ਦਾ ਬਾਹਰਲੇ ਮੁਲਕਾਂ 'ਚ, ਪਾਸਪੋਰਟ ਨਾ, ਔਰ ਕਿਵੇਂ ਉਹਨਾਂ ਦੇ ਖਿਲਾਫ ਜਿਹੜਾ ਕਿਸ ਕਿਸਮ ਦੀ ਮੁਹਿੰਮ ਵਿੱਢੀ ਔਰ ਕਿਵੇਂ ਇੰਟਰਨੈਸ਼ਨਲ ਟੈਰਰਿਜ਼ਮ ਖੜਾ ਕੀਤਾ ਗਿਆ ਇੰਡੀਅਨ ਸਟੇਟ ਵੱਲੋਂ, 에ਅਰ ਇੰਡੀਆ ਤੋਂ ਲੈ ਕੇ। ਔਰ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਭਾਈ ਕਿਸ ਹੱਦ ਤੱਕ ਇਹ ਚਲੇ ਗਏ। ਲੇਕਿਨ ਅਗੇਨ ਕਿਉਂਕਿ ਉਹ ਫਜ਼ਾ ਦੇ ਵਿੱਚ 18ਵੀਂ ਸਦੀ 'ਚ ਜਦੋਂ ਖਾਲਸੇ ਦਾ ਇਹ ਨਾਰਾ ਗੂੰਜਦਾ ਸੀ ਹਮੇਸ਼ਾ ਹੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਹੁਣ ਅੱਜ ਅਸੀਂ 39 ਸਾਲ ਬਾਅਦ ਇਹ ਦੇਖ ਰਹੇ ਹਾਂ ਕਿ ਵੀ ਸਿਸਟਮ, ਇੰਡੀਅਨ ਸਟੇਟ ਇੰਨੀ ਕੁ ਘਬਰਾਹਟ ਦੇ ਵਿੱਚ, ਪੈਨਿਕ ਦੇ ਵਿੱਚ, ਇਨਸਿਕਿਉਰ ਹੈ। ਔਰ ਉਹਨਾਂ ਨੂੰ ਸਿੱਖਾਂ ਦਾ ਗੋਲ ਇੰਨਾ ਕੁ ਨੇੜੇ ਲੱਗਦਾ ਹੈ ਕਿ ਉਹਨਾਂ ਦੀਆਂ ਏਜੰਸੀਆਂ ਨੇ ਜੋ ਉੱਥੇ ਕਰ ਰਹੇ ਸੀ, ਉਹੀ ਕੁਛ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਜਿਹੜਾ ਐਗਰੈਸਿਵ ਮੋਡ ਦੇ ਵਿੱਚ ਆ ਕੇ, ਜੇ ਅਸੀਂ ਪਿਛਲੇ ਮਹੀਨਿਆਂ ਦਾ ਹੀ ਜ਼ਿਕਰ ਕਰੀਏ, ਫਿਰ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ UK 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ 'ਚ, ਔਰ ਅਮਰੀਕਾ ਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ। ਜੇ ਅਮਰੀਕਨ ਸਿਸਟਮ ਜਿਹੜਾ ਇਹ ਅਲਰਟ ਨਾ ਹੁੰਦਾ ਤੇ ਇਹ ਭਾਣਾ ਵੀ ਇਹਨਾਂ ਨੇ ਵਰਤਾਇਆ ਹੋਣਾ ਸੀ। ਹੁਣ ਇਸ ਸਾਰੇ ਚੋਂ ਇਹ ਠੀਕ ਹੈ ਵੀ ਅਸੀਂ ਸਫਰ ਤਾਂ 4 ਦਹਾਕਿਆਂ ਤੋਂ ਇਨ ਜਨਰਲ
ਔਰ ਆਲਮੋਸਟ 7.5 ਦਹਾਕਿਆਂ ਤੋਂ 47 ਤੋਂ ਬਾਅਦ ਇਨ ਪਾਰਟਿਕੂਲਰ ਕਰ ਰਹੇ। ਪਰ ਇਹ ਪਹਿਲੀ ਵਾਰ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸਾਡਾ ਕਾਜ਼ ਹੈ, ਖਾਲਿਸਤਾਨ ਦੀ ਗੱਲ ਹੈ, ਖਾਲਿਸਤਾਨ ਦੇ ਨੈਰੇਟਿਵ ਨੂੰ ਉਸ ਦੇ ਪਰਸਪੈਕਟਿਵ 'ਚ ਦੇਖਣ ਦੀ ਗੱਲ ਹੈ, ਉਸ ਦੀ ਪਛਾਣ ਹੋਈ ਹੈ। ਵਰਲਡ ਲੈਵਲ ਮੀਡੀਆ ਨੇ, ਉਹ ਪ੍ਰਿੰਟ ਮੀਡੀਆ ਹੋਏ, ਉਹ ਇਲੈਕਟ੍ਰੋਨਿਕ ਮੀਡੀਆ ਹੋਏ, ਡਿਜੀਟਲ ਹੋਏ, ਟੀਵੀ ਚੈਨਲਸ ਜਿਹੜੇ ਸਟੈਂਡਰਡ ਨੇ, ਉਹਨਾਂ ਸਾਰਿਆਂ ਨੇ ਇਸ ਇਸ਼ੂ ਦੇ ਉੱਤੇ ਡਿਗ ਕਰਨਾ ਸ਼ੁਰੂ ਕੀਤਾ, ਸਰਚ, ਰੀਸਰਚ। ਔਰ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਪ੍ਰੋਮੀਨੈਂਟਲੀ ਜਿਵੇਂ ਟਾਈਮ ਮੈਗਜ਼ੀਨ, ਉਹਨਾਂ ਨੇ ਪਹਿਲਾ ਇੰਟਰਵਿਊ ਗੁਰਪ੍ਰਤਾਪ ਸਿੰਘ ਪੰਨੂ ਦਾ ਬੜੇ ਪੋਜ਼ਿਟਿਵ ਰੰਗ ਦੇ ਵਿੱਚ ਕੀਤਾ, ਜਿਸ ਦੀ ਚਰਚਾ ਹੋਈ। ਔਰ ਅੱਜ ਸਾਡੇ ਕੋਲ ਜਿਸ ਆਰਟੀਕਲ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ, ਇਹ ਵੀ ਟਾਈਮ ਮੈਗਜ਼ੀਨ, ਜਦੋਂ ਅਸੀਂ ਟਾਈਮ ਕਹਿੰਦੇ ਹਾਂ ਤਾਂ ਇਹ ਬਹੁਤ ਵੱਡਾ, ਇਹਦਾ ਮਤਲਬ ਹੈ ਕਿ ਗਲੋਬਲ ਮੈਸੇਜ ਪਹੁੰਚਣ ਵਾਲਾ। ਔਰ ਜਿਵੇਂ ਸਾਲ ਦਾ ਜਦੋਂ ਮੁੱਕਦਾ ਹੈ ਔਰ ਪਰਸਨ ਆਫ ਦਾ ਈਅਰ ਕਿ ਟਾਈਮ ਮੈਗਜ਼ੀਨ ਦੇ ਫਰੰਟ ਪੇਜ ਤੇ ਕਿਹਦੀ ਫੋਟੋ ਹੋਏਗੀ, ਜਾਂ ਇਸ ਲੈਵਲ ਦਾ ਟਾਈਮ ਦਾ ਰੈਪੂਟੇਸ਼ਨ ਹੈ। ਔਰ ਇਹ ਕਿਉਂਕਿ ਜਿਹੜੀ ਬਹੁਤ ਸਾਰੀਆਂ ਲਿਖਤਾਂ ਇਸ ਪੀਰੀਅਡ 'ਚ ਵਾਸ਼ਿੰਗਟਨ ਟਾਈਮਸ, ਨਿਊਯਾਰਕ ਟਾਈਮਸ, ਗਾਰਡੀਅਨ ਜਾਂ ਬਾਕੀ ਪਬਲੀਕੇਸ਼ਨਸ ਨੇ ਦਿੱਤੀਆਂ, ਬਲੂਮਬਰਗ, ਉਹ ਤਾਂ ਬਹੁਤੀਆਂ ਅਸੈਸੀਨੇਸ਼ਨ ਪਲਾਟ ਕੀ ਹੈ, ਇੰਡੀਆ ਨੇ ਕਿਵੇਂ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਉਹ ਕੈਟਾਗਰੀ 'ਚ ਹੈ, ਔਰ ਇੰਡੀਆ ਕਿਵੇਂ ਉਸਨੇ ਵਾਇਲੇਟ ਕੀਤਾ ਇੰਟਰਨੈਸ਼ਨਲ ਲਾਅ। ਦੂਜਾ ਉਹ ਮੋਰ ਉਸ ਟੈਕਨੀਕਲ ਸੈਂਸ ਜਾਂ ਫਰੀडम ਆਫ ਐਕਸਪ੍ਰੈਸ਼ਨ ਨੂੰ ਜਾਂ ਡਾਈਸੈਂਟ ਨੂੰ ਬਾਹਰਲੇ ਮੁਲਕਾਂ 'ਚ ਕੁਚਲਣ ਦੇ ਹੈਡਿੰਗ ਥੱਲੇ ਹੈ। ਔਰ ਇਹ ਟਾਈਮ ਮੈਗਜ਼ੀਨ ਦਾ ਬੜਾ ਯੂਨੀਕ ਆਰਟੀਕਲ, ਔਰ ਇਸ ਨੂੰ ਜਿਹੜੇ ਦੋਵੇਂ ਹੀ ਆਥਰ ਨੇ ਉਹ ਵੀ ਡਿਸਟਿੰਗੁਇਸ਼ਡ, ਇੱਕ ਸਿੱਖ ਬੇਟਾ ਇੱਕ ਬੇਟੀ ਹੈ, ਸਿਮਰਨਜੀਤ ਸਿੰਘ ਔਰ ਗੁਨੀਸ਼ਾ ਕੌਰ। ਔਰ ਇਹਦਾ ਟਾਈਟਲ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਇਸ ਆਰਟੀਕਲ ਦੇ ਵਿੱਚ ਇਸ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਦੀ ਹਕੂਮਤ ਭਾਰਤ ਵਿੱਚ ਤੇ ਦੁਨੀਆ ਦੇ ਹੋਰ ਥਾਵਾਂ ਤੇ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ। ਔਰ ਜਿਹਨੂੰ ਅਸੀਂ ਸੂਅਸ ਜੈਨੇਸਿਸ ਕਹਿੰਦੇ ਹਾਂ ਜਾਂ ਰੈਜ਼ਨ ਡੈਟਰੇ ਫ੍ਰੈਂਚ ਟਰਮ ਹੈ, ਕਿ ਵੀ ਇਹ ਜਿਹੜਾ ਮਾਰ ਮਰਾਈ ਹੈ ਇਹਦੀ ਬੈਕਗਰਾਉਂਡ ਕੀ ਹੈ, ਖਾਲਿਸਤਾਨ ਦਾ ਲੁਬੇ ਲਬਾਬ ਕੀ ਹੈ, ਮੁੱਦਾ ਕੀ ਹੈ, ਇਸ਼ੂ ਕੀ ਹੈ। ਔਰ ਇਹਦਾ ਟਾਈਟਲ ਹੀ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਇਹ ਕਿਵੇਂ ਨਿਰਪੱਖਤਾ ਦੇ ਨਾਲ ਜਿਹੜਾ ਹੈ ਉਸ ਸਾਰੇ ਇਸ਼ੂ ਨੂੰ ਦੇਖਦਾ ਹੈ। ਵਾਈ ਇੰਡੀਆ ਇਜ਼ ਟਾਰਗੇਟਿੰਗ ਸਿੱਖਸ ਐਟ ਹੋਮ ਐਂਡ ਅਰਾਊਂਡ ਦਾ ਵਰਲਡ। ਔਰ ਇਹ ਡਿਸਟਿੰਗੁਇਸ਼ਡ ਨੇ ਦੋਨੇ ਹੀ, ਜਿਹੜੇ ਸਿਮਰਨਜੀਤ ਸਿੰਘ ਨੇ ਇਹ ਐਗਜ਼ੈਕਟਿਵ ਡਾਇਰੈਕਟਰ ਨੇ ਐਸਪਨ ਇੰਸਟੀਚਿਊਟ ਰਿਲੀਜਨ ਐਂਡ ਸੋਸਾਇਟੀ ਪ੍ਰੋਗਰਾਮ ਦੇ। ਆਲਰੇਡੀ ਉਹਨਾਂ ਨੇ ਦ ਲਾਈਟ ਵੀ ਗਿਵ ਹਾਊ ਸਿੱਖ ਵਿਜ਼ਡਮ ਕੈਨ ਟਰਾਂਸਫਾਰਮ ਯੂਅਰ ਲਾਈਫ, ਇਹ ਕਿਤਾਬ ਵੀ ਉਹਨਾਂ ਨੇ ਲਿਖੀ ਹੋਈ ਹੈ। ਐਟਲਾਂਟਿਕ ਫੈਲੋ ਨੇ ਫॉर ਰੇਸ਼ੀਅਲ ਐਕੁਇਟੀ ਵਿਦ ਕੋਲੰਬੀਆ ਯੂਨੀਵਰਸਿਟੀ, ਨੈਲਸਨ ਮੰਡੇਲਾ ਫਾਊਂਡੇਸ਼ਨ, ਔਰ ਇਹ ਸੋਰਸ ਇਕੁਆਲਿਟੀ ਫੈਲੋ ਵਿਦ ਦਾ ਓਪਨ ਸੁਸਾਇਟੀ ਫਾਊਂਡੇਸ਼ਨ। ਸੋ ਜਿਹੜੀਆਂ ਬਹੁਤ ਰੈਪਿਊਟਿਡ ਇੰਸਟੀਚਿਊਟਸ ਨੇ ਅਮਰੀਕਾ 'ਚ, ਉਹਨਾਂ ਦੇ ਨਾਲ ਜੁੜੇ ਹੋਏ ਨੇ। ਇਸੇ ਤਰ੍ਹਾਂ ਡਾਕਟਰ ਗੁਨੀਸ਼ਾ ਕੌਰ, ਇਹ ਫਿਜ਼ੀਸ਼ੀਅਨ ਹੈ ਔਰ ਰਿਫਿਊਜੀ ਹੈਲਥ ਰਿਸਰਚਰ ਹੈ, ਆਥਰ ਵੀ ਹੈ ਗੁਨੀਸ਼ਾ ਕੌਰ। ਔਰ ਉਹਨਾਂ ਨੇ ਐਸੋਸੀਏਟ ਪ੍ਰੋਫੈਸਰ ਵੈਲ ਕਾਰਨਲ ਮੈਡੀਸਨ, ਮੈਡੀਕਲ ਡਾਇਰੈਕਟਰ ਆਫ ਵੈਲਕਮ ਸੈਂਟਰ ਫॉर ਹਿਊਮਨ ਰਾਈਟਸ ਐਂਡ ਐਨ ਅਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਵਿਦ ਦ ਨੈਸ਼ਨਲ ਅਕੈਡਮੀ ਆਫ ਮੈਡੀਸਨ। ਸੋ ਇਹ ਦੋਨੋਂ ਹੀ ਕਿਉਂਕਿ ਸਿੱਖ ਬੱਚੇ ਨੇ, ਲੇਕਿਨ ਐਜੂਕੇਸ਼ਨ ਵਾਈਜ਼ ਵੀ ਦੁਨੀਆ ਦੇ ਜਿਹੜਾ ਉਹ ਟਾਪ ਆਫ ਦਾ ਲਾਈਨ ਜਿਹੜਾ ਇੰਸਟੀਚਿਊਟਸ ਦੇ ਨਾਲ ਜੁੜੇ ਹੋਏ ਨੇ। ਔਰ ਇਹਦੇ 'ਚ ਮੈਂ ਸਾਰਾ ਆਰਟੀਕਲ ਤਾਂ ਸਾਂਝਾ ਨਹੀਂ ਕਰ ਸਕਾਂਗਾ, ਮੈਂ ਰਿਕਮੈਂਡ ਕਰਾਂਗਾ ਕਿ ਜਿਨ੍ਹਾਂ ਨੂੰ ਵੀ ਤੌਫੀਕ ਹੁੰਦੀ ਹੈ ਪੜ੍ਹਨ ਦੀ ਉਹ ਜ਼ਰੂਰ ਇਸ ਨੂੰ ਪੜ੍ਹਨ। ਔਰ ਇਹਦੇ 'ਚ ਇਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਭਾਈ ਪਿਛਲੇ ਵੀਕ ਡਿਪਾਰਟਮੈਂਟ ਆਫ ਜਸਟਿਸ ਨੇ ਅਨਾਊਂਸ ਕੀਤਾ ਕਿ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਨੂੰ, ਜਿਹੜੇ ਇੱਕ ਸਿੱਖ ਐਕਟਿਵਿਸਟ ਨੇ, ਅਮਰੀਕਨ ਸਿਟੀਜ਼ਨ ਨੇ, ਨਿਊਯਾਰਕ ਸਿਟੀ 'ਚ ਮਾਰਨ ਦਾ ਪਲਾਟ ਜਿਹੜਾ ਉਸ ਨੂੰ ਨਾਕਾਮਯਾਬ ਕੀਤਾ ਜਾਂ ਉਸ ਨੂੰ ਜਿਹੜਾ ਫੜਿਆ। ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਜਿਹੜੀ ਹੈ ਉਹਨਾਂ ਦੀ ਡਿਪਾਰਟਮੈਂਟ ਆਫ ਜਸਟਿਸ ਦੀ, ਉਹਦੇ ਮੁਤਾਬਕ ਚੈੱਕ ਅਥਾਰਟੀਜ਼ ਨੇ ਜਿਹੜਾ ਬੰਦਾ ਹੈ ਉਸ ਨੂੰ ਡਿਟੇਨ ਕੀਤਾ ਔਰ ਐਕਸਟ੍ਰਾਡਾਈਟ ਕੀਤਾ ਜਾ ਰਿਹਾ ਉਸ ਨੂੰ ਦਿਸ ਪਾਸਟ ਜੂਨ। ਵੈਸੇ ਇਹ ਵੀ ਇਹਦੇ ਮੁਤਾਬਕ ਇਹ ਹੈ ਵੀ ਆਲਰੇਡੀ ਇਹ ਬੰਦਾ ਜਿਹੜਾ ਹੈ ਇਸ ਨੂੰ ਐਕਸਟ੍ਰਾਡਾਈਟ ਕਰਕੇ
ਅਮਰੀਕਾ ਲੈ ਆਂਦਾ ਗਿਆ, ਕਿਉਂਕਿ ਇਹ ਬੇਸ਼ੱਕ ਇੰਡਾਈਟਮੈਂਟ ਹੁਣ ਫਾਈਲ ਹੋਈ ਹੈ, ਪਰ ਕਿਉਂਕਿ ਇਹ ਤਾਂ ਉਸ ਪ੍ਰੈਸ ਰਿਲੀਜ਼ ਸੀ ਕਿ 30 ਜੂਨ ਨੂੰ ਉਹਨੂੰ ਚੈੱਕ 'ਚ ਫੜ ਲਿਆ ਗਿਆ ਔਰ ਉਹਨੂੰ ਐਕਸਟ੍ਰਾਡਾਈਟ ਆਲਰੇਡੀ ਉਹ ਅਮਰੀਕਾ ਦੇ ਵਿੱਚ ਹੈ, ਨਿਖਿਲ ਗੁਪਤਾ, ਔਰ ਉਸ ਤੋਂ ਬਾਅਦ ਹੀ ਇੰਡਾਈਟਮੈਂਟ ਫਾਈਲ ਹੋਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਨਾਊਂਸਮੈਂਟ FBI ਇਹਨਾਂ ਨੇ ਕੀਤੀ ਹੈ ਅਮਰੀਕਨ ਸਿਸਟਮ ਨੇ, ਇਹ ਬਿਲਕੁਲ that comes on the heels of Canadian Prime Minister Justin Trudeau's public accusation ਕਿ ਜਸਟਿਨ ਟਰੂਡੋ ਵੱਲੋਂ ਇਹ ਪਹਿਲਾਂ ਹੀ ਅਕਿਊਜ਼ ਕੀਤਾ ਗਿਆ ਹੈ ਕਿ ਭਾਈ ਜੂਨ 18 ਨੂੰ ਜਿਹੜਾ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਉਹਦੇ ਲਈ ਭਾਰਤੀ ਸਟੇਟ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਇਹ ਇੰਡਾਇਕਟਮੈਂਟ ਆਪਣੇ ਆਪ 'ਚ ਇੱਕ ਅਹਿਮੀਅਤ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਵੀ ਟਰੂਡੋ ਵੱਲੋਂ ਇਹ ਕਹਿਣਾ ਜਿਹੜਾ ਸੀ ਇਸ ਦੇ ਉੱਤੇ ਜਿਹੜਾ ਇੰਡੀਆ ਨੇ ਬਹੁਤ ਰਿਐਕਟ ਕੀਤਾ। Most commentary has focused on India's descent to authoritarianism. Some analysts has rightly placed Niger's extrajudicial killing within the larger pattern of escalating state-sponsored minority persecution in Modi's India, causing Genocide Watch to issue an alert that India is at the organizational stage of genocide. उनका भी ये सारे ने चर्चा की थी कि भाई मोदी अथॉरिटेरियन है, ये माइनॉरिटीज़ दी उत्थे नस्लकुशी हो रही है, और उन्होंने जड़ा जेनोसाइड वॉच नूं कोट किया है डॉक्टर स्टैनले जिन्होंने ऑलरेडी इस दे उत्ते क्या होया कि भी भारत जड़ा है अगला जेनोसाइड करन दे कगार उत्ते खड़ा है माइनॉरिटीज़ दा। पर ये उन्होंने कहा भी ये खबरां तां नहीं। What is absent from this reporting, however, is a discussion of the context undergirding these tensions. To see the picture more holistically, we must examine the questions: what are the Sikh community's grievances against India, and what roots their calls for a political sovereignty? Why does Modi's government feel so threatened by calls for Sikh self-determination that they would risk relations with world superpowers like US and Canada? ਇਹ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ, ਇਹ ਸਾਰੀਆਂ ਗੱਲਾਂ ਹੋ ਰਹੀਆਂ, ਪਰ ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਭਾਰਤ ਸਰਕਾਰ ਇੰਨੀ ਖੌਫਜ਼ਦਾ ਕਿਉਂ ਹੈ ਸਿੱਖਾਂ ਦੀ ਇਸ ਮੰਗ ਤੋਂ ਕਿ ਸਾਨੂੰ ਸਵੈ ਨਿਰਣੇ ਦਾ ਹੱਕ ਚਾਹੀਦਾ ਹੈ, ਕਿ ਉਸ ਨੂੰ ਦਬਾਉਣ ਲਈ ਉਹ ਅਮਰੀਕਾ ਤੇ ਕੈਨੇਡਾ ਵਰਗੇ ਜਿਹੜੇ ਫਰੈਂਡਲੀ ਮੁਲਕ ਨੇ ਉਹਨਾਂ ਦੀ ਸਰਜ਼ਮੀਨ ਦੇ ਉੱਤੇ ਆ ਕੇ ਜਿਹੜਾ ਉਹ ਸੁਪਰ ਪਾਵਰਸ ਦੇ ਨਾਲ ਟੱਕਰ ਲੈ ਕੇ ਜਾਂ ਉਹਨਾਂ ਨਾਲ ਆਪਣੇ ਸੰਬੰਧ ਖਰਾਬ ਕਰਨ ਤੱਕ ਉਹ ਜਾ ਰਿਹਾ। ਹੁਣ ਇੱਥੋਂ ਉਹਨਾਂ ਨੇ ਸ਼ੁਰੂ ਕੀਤਾ ਔਰ ਇਹ ਬਿਲਕੁਲ ਠੀਕ ਬਿਗਨਿੰਗ ਸੀ, ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਸਟੋਰੀ ਆਫ ਸਿੱਖ ਸੋਵਰਨਿਟੀ begins with its founder Guru Nanak, who observed the injustices around him and offered another way. ਇਹ ਹੈ ਜਿਹੜੀ ਗੱਲ ਨੂੰ ਸਕਾਲਰਲੀ ਜਦੋਂ ਤੁਸੀਂ ਗੱਲ ਕਹਿੰਦੇ ਹੋ ਕਿ ਭਾਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਰਾਜ ਕਰੇਗਾ ਖਾਲਸਾ ਦਾ ਕਨਸੈਪਟ, ਬੇਸ਼ੱਕ ਅਸੀਂ ਉਸ ਨੂੰ ਦੁਹਰਾਉਂਦੇ, ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹਦੀਆਂ ਜੜ੍ਹਾਂ ਨੇ ਉਸ ਸਿੱਖ ਲਹਿਰ 'ਚ ਨੇ ਜਿਨ੍ਹਾਂ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੇ ਉਹ ਮਜ਼ਹਬ, ਉਹ ਥਾਟ, ਉਹ ਵੇ ਆਫ ਲਾਈਫ ਦਿੱਤਾ ਜਿੱਥੇ ਬਰਾਬਰੀ ਸੀ, ਜਿੱਥੇ ਆਪਣੀ ਸੋਵਰਨਿਟੀ ਤਾਂ ਹੈ ਲੇਕਿਨ ਧੱਕਾ ਨਾ ਸਹਾਰਨਾ, ਫੈਲੋ ਸਿਟੀਜ਼ਨਸ ਦੇ ਜਿਹੜਾ ਰਾਈਟਸ ਦੇ ਲਈ ਖਲੋਣਾ। ਇਹ ਜਿਹੜੀ ਟ੍ਰੇਨਿੰਗ ਪ੍ਰੋਗਰਾਮਿੰਗ ਹੈ ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀਆਂ ਟੀਚਿੰਗਸ ਦਾ ਹਿੱਸਾ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਜਿਹੜਾ ਇੱਥੋਂ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹੀ ਸਿੱਖ ਦੀ ਰਿਸਪੌਂਸਿਬਿਲਿਟੀ ਹੈ। ਇਟ ਇਜ਼ ਅ ਸਿੱਖਸ ਰਿਸਪੌਂਸਿਬਿਲਿਟੀ ਟੂ ਰੈਜ਼ਿਸਟ ਦਾ ਰਿਪਰੈਸ਼ਨ, ਕਿ ਜਦੋਂ ਜ਼ੁਲਮ ਹੈ ਉਸ ਦੇ ਖਿਲਾਫ ਆਵਾਜ਼ ਚੁੱਕਣੀ। ਦਿਸ ਐਥੋਸ ਹੈਜ਼ ਮੈਨੀਫੈਸਟਡ ਇਟਸੈਲਫ in the Sikh polity in various ways since it was first revealed centuries ago, from resistance poetry to an organized army to political autonomy. कि गुरु नानक साहब ने तो रेवोल्यूशनरी बाणी दत्ती कि भाई पाप की जंज लै काबलों ताया, जोरी मंगे दान वे ला लो, राजे शी मुकदम कुत्ते जायज गायन। इथों शुरुआत हुई, प्रोग्रामिंग माइंड्स दी हुई, और फिर ऑर्गेनाइज्ड आर्मी खालसा पंथ की फॉर्मेशन, उन्होंने फिर ऑटोनमी ਜਿਹੜਾ ਖਾਲਸਾ ਰਾਜ ਦਾ ਸਥਾਪਿਤ ਕਰਨਾ, ਇਹ ਸਾਡਾ ਸਫ਼ਰ ਹੈ। ਫਿਰ ਉਹਨਾਂ ਨੇ ਕਿਹਾ ਵੀ 1800 ਦੇ ਵਿੱਚ ਫਿਰ ਸਿੱਖ ਐਮਪਾਇਰ ਬਣਿਆ, ਕੈਰਿਜ਼ਮੈਟਿਕ ਐਂਡ ਪਲੂਰਲਿਸਟਿਕ। ਮਹਾਰਾਜਾ ਰਣਜੀਤ ਸਿੰਘ ਜਿਹਨੇ ਸਾਰਿਆਂ ਨੂੰ ਹੀ ਜਿਹੜਾ ਹੈ
ਉਹ ਬਰਾਬਰ ਦੇ ਹੱਕ ਦਿੱਤੇ ਉਹਨਾਂ ਦੀ ਕਮਾਂਡ ਦੇ ਥੱਲੇ। ਔਰ ਇਹ ਸਾਰੇ ਦੇ ਚਲਦੇ ਉਹਨਾਂ ਨੇ ਕਿਹਾ ਫਿਰ 1849 ਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆ ਗਈ, ਉਹਨਾਂ ਨੇ ਪੰਜਾਬ ਦੇ ਉੱਤੇ ਵੀ ਕਬਜ਼ਾ ਕੀਤਾ, ਲਗਭਗ 1 ਸਦੀ ਪੰਜਾਬ ਉਹਨਾਂ ਦੇ ਕਬਜ਼ੇ 'ਚ ਰਿਹਾ। ਫਿਰ ਉਹ ਆ ਗਏ ਕਲੋਨੀਅਲ ਮੈਪ ਮੇਕਿੰਗ ਦੇ ਉੱਤੇ ਕਿ ਜਿਹੜੇ ਬਸਤੀਵਾਦੀ ਜਿਹੜੇ ਨੇਸ਼ਨ ਸਟੇਟਸ ਬਣਾਈਆਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕਲੋਨੀਅਲ ਮਿਸਚਿਫ ਜਿਹੜੀ ਹੈ ਆਫ ਮੈਪ ਮੇਕਿੰਗ, ਉਹਦੇ 'ਚ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਬ੍ਰਿਟਿਸ਼ ਐਮਪਾਇਰ ਜਿਹੜਾ ਜਦੋਂ ਉਹਨਾਂ ਦਾ ਸੂਰਜ ਅਸਤ ਹੋਣ ਲੱਗਾ ਸੈਕੰਡ ਵਰਲਡ ਵਾਰ ਦੇ ਐਂਡ ਨਾਲ ਅਸੀਂ ਦੇਖਦੇ ਹਾਂ, ਫਿਰ ਉਹਨਾਂ ਨੇ ਸਬ ਕੰਟੀਨੈਂਟ ਦੇ ਵਿੱਚ 3 ਕੌਮਾਂ ਨੂੰ ਸੱਦਾ ਦਿੱਤਾ ਕਿ ਕਿਵੇਂ ਕਰਨਾ। ਔਰ ਉਹਦੇ 'ਚ ਉਹਨਾਂ ਨੇ ਫਿਰ ਇਹ ਕਿਹਾ ਵੀ ਸਿੱਖਾਂ ਨੇ ਇਹ ਸਮਝਦੇ ਆ ਕਿ ਭਾਈ ਜੇ ਉਹਨਾਂ ਦਾ ਧਰਮ, ਬੋਲੀ, ਸੱਭਿਆਚਾਰ, ਉਹਨਾਂ ਦੀ ਤਹਿਜ਼ੀਬ ਮਹਿਫੂਜ਼ ਇੱਕ ਪਲੂਰਲ ਡੈਮੋਕ੍ਰੈਟਿਕ ਸੋਸਾਇਟੀ 'ਚ ਹੋਏਗੀ ਔਰ ਅਸ਼ੋਰੈਂਸਿਸ ਦੇ ਉੱਤੇ ਇੰਡੀਅਨ ਲੀਡਰਸ ਦੇ, ਤੇ ਉਹਨਾਂ ਨੇ ਆਪਣੀ ਅੱਡ ਮੁਲਕ ਲੈਣ ਦੀ ਥਾਂ ਆਪਣੀ ਕਿਸਮਤ ਜਿਹੜੀ ਹੈ ਉਹ ਭਾਰਤ ਦੇ ਨਾਲ ਜੋੜ ਦਿੱਤੀ। ਔਰ 47 ਦੇ ਵਿੱਚ ਵੰਡ ਹੋਈ, 2 ਲੱਖ ਤੋਂ 2 ਮਿਲੀਅਨ ਤੱਕ 20 ਲੱਖ ਤੱਕ ਲੋਕ ਦੋਵੇਂ ਪਾਸੇ ਉਸ ਸਿਵਲ ਵਾਰ ਦੇ ਵਿੱਚ ਮਾਰੇ ਗਏ ਔਰ ਲਗਭਗ 2 ਕਰੋੜ ਜਿਹੜੇ ਨੇ ਉਹ ਬੇਘਰ ਹੋਏ। ਇਹਨਾਂ ਨੇ ਕਿਹਾ ਵੀ ਅਸੀਂ ਵੀ ਉਹਨਾਂ ਪਰਿਵਾਰਾਂ ਚੋਂ ਆ ਜਿਹੜੇ ਬੇਘਰ ਹੋਏ। ਔਰ ਫਿਰ ਉਹਨਾਂ ਨੇ ਕਿਹਾ ਵੀ ਕਾਊਂਟਲੈਸ ਸਿੱਖਸ ਅਬੈਂਡਨਡ देयर ਹੋਮਸ ਐਂਡ ਮਾਈਗ੍ਰੇਟਡ ਈਸਟ ਇਨਕਲੂਡਿੰਗ ਮੈਂਬਰਸ ਆਫ ਆਵਰ ਫੈਮਿਲੀਜ਼, ਵੀ ਸਾਡੇ ਪਰਿਵਾਰ ਵੀ ਉਸ ਸਾਰੇ ਦਾ ਹੋਇਆ। ਔਰ ਈਵਨ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਔਰ ਸਾਡਾ ਵਿਰਸਾ ਅੱਜ ਜਿਹੜਾ ਵੱਡਾ ਉਹ ਪਾਕਿਸਤਾਨ ਦੇ ਵਿੱਚ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਇੱਧਰ ਆ ਕੇ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਉਹਨੇ ਆਪਣੇ ਦੁਆਲੇ ਆਪਣਾ ਉਸ ਮੁਲਕ ਦੀ ਤਾਮੀਰ ਹਿੰਦੂਤਵਾ ਦੇ ਥੱਲੇ ਜਿਹੜੀ ਹੈ ਉਹ ਕਰਨੀ ਸ਼ੁਰੂ ਕੀਤੀ। ਔਰ ਉਹਨਾਂ ਨੂੰ ਇਹ ਲੱਗਾ ਇੰਡੀਅਨ ਲੀਡਰਸ਼ਿਪ ਨੂੰ ਕਿ ਵੀ ਇਹ ਜਿਹੜੇ ਸਿੱਖਸ ਨੇ, ਸਿੱਖਾਂ ਵੱਲ ਉਹਨਾਂ ਨੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਕਿਉਂਕਿ ਸਿੱਖਾਂ ਨੇ ਲੀਡਿੰਗ ਰੋਲ ਅਦਾ ਕੀਤਾ ਸੀ ਗੁਲਾਮੀ ਦੇ ਸੰਗਲ ਕੱਟਣ ਲਈ ਵੀ। ਔਰ ਸਿੱਖਾਂ ਦੇ ਕੋਲ ਯਾਦਾਸ਼ ਵੀ ਸੀ, ਸਾਈਕੋ ਹਿਸਟਰੀ ਵੀ, 100 ਸਾਲ ਪਹਿਲਾਂ ਅਸੀਂ ਰਾਜ ਕੀਤਾ, ਸਾਡਾ ਆਪਣਾ ਐਮਪਾਇਰ ਸੀ। ਸੋ ਉਹਨਾਂ ਨੇ ਸਿੱਖਾਂ ਨੂੰ this led Indian leadership to deny Punjab and its 6 consequential rights that were afforded to other states including official language। ਫਿਰ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਦੀ ਰਿਸਕ ਦਿੱਤੀ ਕਿ ਉਹਨਾਂ ਨੇ ਦੇਖਿਆ ਵੀ ਸਿੱਖਾਂ ਤੋਂ ਵੀ ਖਤਰਾ ਹੈ, ਉਹਨਾਂ ਨੇ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਮੰਨਣ ਤੋਂ ਨਾ ਕਰ ਦਿੱਤੀ, ਜੇ ਬਣਾਇਆ ਰਾਜਧਾਨੀ ਬਾਹਰ ਕੱਢ ਲਈ, ਸਿੱਖਾਂ ਨੂੰ ਪੋਲੀਟੀਕਲੀ ਵੀਕ ਕਰਨਾ ਸ਼ੁਰੂ ਕਰਤਾ, ਉਹਨਾਂ ਦੀ ਟੈਰੀਟਰੀ ਹਿਮਾਚਲ ਔਰ ਹਰਿਆਣੇ ਨੂੰ ਦੇ ਦਿੱਤੀ। ਔਰ ਇਸ ਤੋਂ ਵੀ ਅਬਵ ਜਾਂਦੇ ਆ ਰਾਈਪੇਰੀਅਨ ਲਾਅ ਜਿਹੜਾ ਇੰਟਰਨੈਸ਼ਨਲ ਕਾਨੂੰਨ ਹੈ ਉਸ ਦੀ ਉਲੰਘਣਾ ਕਰਦੇ ਆ। ਜਿਹੜੇ ਪੰਜਾਬ ਦੀਆਂ ਨਦੀਆਂ ਨੇ, ਦਰਿਆ ਨੇ, ਉਹਨਾਂ ਦਾ ਪਾਣੀ ਜਿਹੜਾ ਉਹ ਵੀ ਗੈਰ ਰਾਈਪੇਰੀਅਨ ਸਟੇਟਾਂ ਨੂੰ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਔਰ ਇਹ ਜਿਹੜਾ ਸੀ ਵੀ ਫਿਰ ਸਿੱਖ ਖਲੋਤੇ, ਉਹਨਾਂ ਨੇ ਪੀਸਫੁਲ ਅੰਦਾਜ਼ ਦੇ ਵਿੱਚ ਜਿਹੜਾ ਆਪਣੇ ਹੱਕਾਂ ਲਈ 1978 ਤੋਂ ਸਟਰਗਲ ਸ਼ੁਰੂ ਕੀਤੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਜ਼ਿਕਰ ਹੈ ਜਿਹਦੇ 'ਚ ਉਹਨਾਂ ਨੇ ਡਿਮਾਂਡਸ ਕੀਤੀਆਂ ਕਿ ਭਾਈ ਜਿਹੜੀਆਂ ਖੁਦ ਮੁਖਤਾਰੀ ਸੂਬਿਆਂ ਦੀ ਹੋਏ। ਫਿਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਗੱਲ ਕੀਤੀ ਕਿ charismatic Sikh leader from a religious seminary emerged during this period, Jarnail Singh Pindrawale, whose ascent caught the eye of the Indian government। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਉਹ ਰੜਕਣ ਲੱਗ ਗਿਆ ਭਾਰਤੀ ਗਵਰਨਮੈਂਟ ਨੂੰ। ਉਹਨਾਂ ਨੇ ਇਹ ਦੇਖਿਆ ਵੀ ਇਹ ਤਾਂ ਜ਼ੁਲਮ ਦੇ ਖਿਲਾਫ ਖਲੋ ਰਹੇ ਨੇ। ਉਹਨਾਂ ਨੇ ਸਿੱਖਾਂ ਨੂੰ ਐਂਟੀ ਨੈਸ਼ਨਲ ਔਰ ਭਾਰਤ ਦੀ ਅਖੰਡਤਾ ਨੂੰ ਖਤਰਾ ਦੱਸਿਆ ਔਰ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ Pindrawale was killed in the assault along with thousands of other Sikh pilgrims who were worshipping there। ਜਿਹੜੇ ਉੱਥੇ ਇਬਾਦਤ ਕਰ ਰਹੇ ਸੀ ਉਹਨਾਂ ਨੂੰ ਵੀ ਹਜ਼ਾਰਾਂ ਸਿੱਖਾਂ ਨੂੰ ਮਾਰਿਆ। ਔਰ ਇਸ ਚੋਂ ਫਿਰ ਇਹ ਮੂਵਮੈਂਟ ਗਲੋਬਲ ਸਿੱਖ ਕਮਿਟੀ ਵਾਸ ਫਿਊਰੀਅਸ ਅਬਾਊਟ ਦਾ ਗਵਰਨਮੈਂਟਸ ਅਟੈਕ ਐਂਡ ਡਿਮਾਂਡਡ ਜਸਟਿਸ। ਉਹਨਾਂ ਨੇ ਕਿਹਾ ਕਿ ਭਾਈ ਇਸ ਚੋਂ ਖਾਲਿਸਤਾਨ ਦੀ ਮੰਗ ਜਿਹੜੀ ਹੈ ਬਿਲਕੁਲ ਫਰੰਟ ਪੇਜ ਤੇ ਆਈ। ਔਰ ਕਿਉਂਕਿ ਉਹਨਾਂ ਨੇ ਕੋਟ ਕੀਤਾ ਕਿ ਪਿੰਡਾਂ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਨਾ ਸਪੋਰਟ ਕਰਦੇ ਹਾਂ ਖਾਲਿਸਤਾਨ ਨੂੰ, ਨਾ ਹੀ ਅਸੀਂ ਰਿਜੈਕਟ ਕਰਦੇ ਹਾਂ, but that if the Indian government ever invaded Golden Temple complex, the foundation for an independent Sikh homeland would be laid। ਕਿ ਜੇ ਹਮਲਾ ਕੀਤਾ ਦਰਬਾਰ ਸਾਹਿਬ ਦੀ ਹਦੂਦ 'ਚ ਆਈ ਫੌਜ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਫਿਰ ਉਹਨਾਂ ਨੇ 31 ਅਕਤੂਬਰ ਦਾ ਜ਼ਿਕਰ ਕੀਤਾ ਕਿ ਇੰਦਰਾ ਗਾਂਧੀ ਨੂੰ ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਨੇ ਜਿਹੜਾ ਹੈ ਉਹ ਸਜ਼ਾ ਦਿੱਤੀ ਜੂਨ 84 ਦਾ ਜੋ ਉਹਨੇ ਘੱਲੂਘਾਰਾ ਵਰਤਾਇਆ ਸੀ। ਔਰ ਸੰਤਾਂ ਦੀ ਭਵਿੱਖਬਾਣੀ ਸੱਚੀ ਸਾਬ ਪਿੰਡਾਂ ਵਾਲੇ ਪ੍ਰੈਡਿਕਸ਼ਨ ਕੇਮ ਟਰੂ ਕਿ 1984 'ਚ ਜਿਹੜੀ ਫਿਰ ਸਿੱਖਾਂ ਦੇ ਖਿਲਾਫ ਦਿੱਲੀ ਔਰ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ ਤੇ ਜਿਹੜੀ ਵਾਇਲੈਂਸ ਹਕੂਮਤ ਨੇ
ਕੀਤੀ, ਹਜ਼ਾਰਾਂ ਸਿੱਖ ਮਾਰੇ ਬੜੇ ਬਰੂਟਲੀ। ਉਹਨੇ ਸਿੱਖਾਂ ਨੂੰ ਇਸ ਗੱਲ ਵੱਲ ਅੱਗੇ ਤੋਰ ਦਿੱਤਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੈ। ਫਿਰ 1980 ਤੋਂ 1990 ਤੱਕ ਪੰਜਾਬ ਦੇ ਵਿੱਚ ਪੂਰੀ ਸਿੱਖ ਪਾਪੂਲੇਸ਼ਨ ਨੂੰ ਮੁਕਾਉਣ ਦੀ ਇਹਨਾਂ ਦੀ ਨੀਤੀ ਨੂੰ ਫਿਰ ਸਿੱਖ ਨੌਜਵਾਨਾਂ ਨੇ ਵੀ ਹਥਿਆਰਬੰਦ ਸੰਘਰਸ਼ ਦੇ ਰਾਹੀਂ ਚੈਲੰਜ ਕੀਤਾ ਔਰ ਇਹ ਨਿਸ਼ਾਨਾ ਸਪਸ਼ਟ ਖਾਲਿਸਤਾਨ ਬਣਿਆ। The period of insurgency is often what Westerns mean when they are referring to Khalistan movement। ਕਿ ਬਹੁਤ ਸਾਰਿਆਂ ਨੂੰ ਜਿਹੜੇ ਵੈਸਟਰਨ ਨੇ ਉਹ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਨੇ 80ਵੇਂ ਤੋਂ ਹੀ ਉਹ ਚੁੱਕਦੇ ਨੇ ਕਿ ਜੀ ਇਹ ਉੱਥੇ ਆਰਮਡ ਇਨਸਰਜੈਂਸੀ ਹੋਈ ਔਰ ਵਾਇਲੈਂਸ ਹੋਈ, ਪਰ ਰੂਟਸ ਤਾਂ ਉੱਥੋਂ ਲਾਈ ਕਰਦੀਆਂ ਨੇ ਜਿੱਥੋਂ ਸਾਡਾ ਪਾਰਟ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇੰਡੀਅਨ ਗਵਰਨਮੈਂਟ ਨੇ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਹਕੀਕਤ ਇਹ ਹੈ ਕਿ ਖੁਦ ਇੰਡੀਆ ਨੇ ਹਜ਼ਾਰਾਂ ਸਿੱਖ ਨੌਜਵਾਨ ਐਕਸਟਰਾ ਜੁਡੀਸ਼ੀਅਲ ਕਿਲਿੰਗ 'ਚ ਮਾਰੇ। ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਇਹ ਰਿਕਾਰਡ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਦੁਨੀਆ ਨੂੰ ਕਿ ਕਿਵੇਂ ਹਜ਼ਾਰਾਂ ਜਿਹੜੇ ਨੇ ਉਹ ਅਨਆਇਡੈਂਟੀਫਾਈਡ ਬਾਡੀਜ਼ ਕਹਿ ਕੇ ਮੁਕਾਏ ਗਏ, ਉਸੇ ਹੀ ਜਸਵੰਤ ਸਿੰਘ ਖਾਲੜਾ ਦਾ ਵੀ ਜਿਹੜਾ ਐਂਡ ਕਰ ਦਿੱਤਾ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਨ 2017 ਨਿਊ ਐਵੀਡੈਂਸ ਡੈਮੋਨਸਟ੍ਰੇਟਡ ਮੋਰ ਦੈਨ 8000 ਐਡੀਸ਼ਨਲ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਬ੍ਰਿੰਗਿੰਗ ਟੋਟਲ ਐਸਟੀਮੇਟਸ ਟੂ 25,000 ਉਸ ਪੀਰੀਅਡ ਦੀ ਗੱਲ ਖਾਲੜਾ ਸਾਹਿਬ ਦੇ। ਉਹਨਾਂ ਨੇ ਕਿਹਾ ਭਾਵੇਂ 1990 ਚ ਇਹ ਕਨਫਲਿਕਟ ਜਿਹੜਾ ਹੈ ਇਹ ਘਟ ਗਿਆ ਆਰਮਡ, ਲੇਕਿਨ ਹਿਊਮਨ ਰਾਈਟਸ ਵਾਇਲੇਸ਼ਨਸ ਜਾਰੀ ਨੇ। ਔਰ ਇਸ ਸਾਰੇ ਚ ਉਹਨਾਂ ਨੇ ਫਿਰ ਜਿਹੜਾ ਹੈ ਫਰੀडम ਜਿਹੜਾ ਫਾਰਮਰ ਮੂਵਮੈਂਟ ਦੀ ਵੀ ਗੱਲ ਕੀਤੀ ਕਿ 2022 ਚ ਜਦੋਂ ਫਾਰਮਰਸ ਦੇ ਉੱਤੇ ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਿੱਖ ਫਾਰਮਰਸ ਦੇ ਕੀਤਾ, ਉਦੋਂ ਵੀ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੇ ਐਂਟੀ ਨੈਸ਼ਨਲ ਕਹਿ ਕੇ ਜਿਹੜਾ ਉਸ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਸਿੱਖ ਲੀਡਰ ਅੰਮ੍ਰਿਤਪਾਲ ਸਿੰਘ ਅਗੇਨ ਜਿਹੜੇ ਨੇ ਉਹ ਐਮਰਜ ਹੋਏ, ਉਹਨਾਂ ਨੂੰ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਦੱਸ ਕੇ ਜਿਹੜਾ ਉਹ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਔਰ ਇਹ ਉਹਨਾਂ ਨੇ ਕਿਹਾ ਵੀ ਸਿੱਖਸ ਹੈਵ ਬਿਕਮ ਡੀਸੈਂਸਿਟਾਈਜ਼ਡ ਟੂ ਥੀਸ ਸਪੂਰੀਅਸ ਐਕੂਜ਼ੇਸ਼ਨਸ, ਵੈਲ ਅਕਸਟਮਡ ਟੂ ਦ ਸਿਨਿਕਲ ਨੈਸ਼ਨਲਿਸਟ ਪਲੇਬੁੱਕ, ਡਿਮੋਨਾਈਜ਼ ਮਾਈਨੋਰਿਟੀਜ਼ ਟੂ ਗੈਲਵਨਾਈਜ਼ ਦਾ ਹਿੰਦੂ ਮੇ। ਉਹਨਾਂ ਨੇ ਕਿਹਾ ਵੀ ਇਹ ਇੰਡੀਅਨ ਗਵਰਨਮੈਂਟ ਕੀ ਕਹਿੰਦੇ ਸਿੱਖ ਹੁਣ ਡੀਸੈਂਸਿਟਾਈਜ਼ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਕਰਕੇ ਮੈਜੋਰਿਟੀ ਹਿੰਦੂਆਂ ਦੀਆਂ ਵੋਟਾਂ ਲਓ, ਇਹੀ ਨਿਸ਼ਾਨ ਹੈ। that this strategy is being deployed in the midst of an election year is no coincidence. Modi and his BJP regime have used this program diligently for 2 decades। ਕਿ ਹੁਣ ਵੀ ਇਹ ਜਿਹੜਾ ਸਿੱਖਾਂ ਦਾ ਇਸ਼ੂ ਜਿਸ ਲੈਵਲ ਤੇ ਇਹਨਾਂ ਨੇ ਮਾਰ ਮਰਾਈਆ ਸ਼ੁਰੂ ਕੀਤਾ ਕਿਉਂਕਿ ਚੋਣਾਂ ਸਾਹਮਣੇ ਨੇ ਔਰ ਇਹੀ ਕੰਮ ਇਹ 2 ਦਹਾਕਿਆਂ ਤੋਂ ਜਿਹੜਾ ਕਰ ਰਹੇ ਨੇ। ਜਦੋਂ ਤੋਂ 2002 ਚ ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰ ਕੇ ਪਾਵਰ ਲਈ ਔਰ ਅਖੀਰਲਾ ਪੈਰਾਗ੍ਰਾਫ ਹੈ and yet the Indian government's alleged attempts to kill foreign nationals on foreign soil indicate a shifting approach। ਕਿ ਜਿਹੜੇ ਬਾਹਰਲੇ ਮੁਲਕਾਂ ਦੇ ਸ਼ਹਿਰੀ ਸਿੱਖ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਆ ਕੇ ਉਹਨਾਂ ਨੂੰ ਮਾਰਨਾ ਇਹ ਦੱਸ ਰਿਹਾ ਹੈ ਵੀ ਮੋਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ। Modi's India is now willing to engage transnational repression and murder of his critics, joining the ranks of China, Russia and Saudi Arabia with these practices। कि भी जो कुछ चाइना, रशिया और सऊदी अरेबिया इसलिए कि जर्नलिस्ट अमरीका दा खुशोगी उदा मर्डर उन्होंने ਜਿਹੜਾ ਉਹ ਟਰਕੀ ਦੀ ਸਾਊਦੀ ਅਰੇਬੀਆ ਐਮਬੈਸੀ ਦੇ ਵਿੱਚ ਕੀਤਾ। ਉਹਨਾਂ ਨੇ ਕਿਹਾ ਵੀ ਭਾਰਤ ਵੀ ਹੁਣ ਉਹਨਾਂ ਰੈਂਕਸ 'ਚ ਆ ਗਿਆ। As India continues its slide from democracy to authoritarianism, Sikhs in India and around the world have been reminded that this devolution is not just Modi's India। ਕਿ ਇੰਡੀਆ ਤਾਂ ਹੁਣ ਡੈਮੋਕ੍ਰੇਸੀ ਤੋਂ ਅਥੋਰੀਟੇਰੀਅਨ ਉਸ ਵੱਲ ਜਾ ਰਿਹਾ ਔਰ ਸਿੱਖ ਜਿਹੜੇ ਨੇ ਭਾਰਤ ਦੇ ਵੀ ਔਰ ਦੁਨੀਆ ਭਰ ਦੇ ਵਿੱਚ ਇਹ ਦੇਖਦੇ ਨੇ ਕਿ ਇਹ ਹੁਣ ਅਸੀਂ ਇਹਦਾ ਹਿੱਸਾ ਨਹੀਂ ਬਣ ਸਕਦੇ। It is India as they have always experienced it। The latest assassination attempt in New York City and murder of Hardeep Singh Nijjar on Canadian soil falls into a long history of abuses, underscoring why Sikhs do not feel secure and vindicating their long-held belief that India poses the greatest threat to its own national security। So ये बड़ा ज़बरदस्त राइट अप और मैं समझदा भी टाइम मैगजीन ने छापण तो पहला ਇਹਦੇ ਕਈ ਰਿਵਿਊ ਕੀਤੇ ਹੋਣਗੇ ਔਰ ਇਹ ਇੱਕ ਲਫ਼ਜ਼ ਮੈਨੂੰ ਮੈਂ ਜਦੋਂ ਇਹ ਪੜ੍ਹ ਵੀ ਰਿਹਾ ਸੀ ਮੈਨੂੰ ਇਹ ਲੱਗਦਾ ਸੀ ਕਿ ਜਿਵੇਂ ਮੇਰੀ ਸਪੀਚ ਜਿਹੜੀ
ਉਹਦਾ ਇੱਕ ਨੁਕਤਾ ਹੁੰਦਾ ਹੈ, ਜਿਵੇਂ ਉਵੇਂ ਹੀ ਇਹ ਇਸ ਲੈਵਲ ਦੇ ਉੱਤੇ ਇਸ ਲੈਵਲ ਦੇ ਸਕਾਲਰ ਬੱਚਿਆਂ ਨੇ ਇਸ ਕੇਸ ਨੂੰ ਸਮਝਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਮੰਗ ਕੀਤੀ ਗਈ ਹੈ ਕਿ ਯੂਕੇ ਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਈ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਮੌਤ ਸੰਬੰਧੀ ਇਨਕੁਆਇਰੀ ਕਮਿਸ਼ਨ ਬਣਾਏ, ਜਿਸ ਦੀ ਅਗਵਾਈ ਕਿਸੇ ਜੱਜ ਵੱਲੋਂ ਕੀਤੀ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਅਮਰੀਕਾ ਔਰ ਕੈਨੇਡਾ ਪੂਰੇ ਐਗਰੈਸਿਵ ਮੋਡ 'ਚ ਨੇ। ਅਮਰੀਕਾ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੇ 2 ਦਿਨ ਪਹਿਲਾਂ ਦਿੱਲੀ 'ਚ ਸਪੈਸ਼ਲ ਗਿਆ ਔਰ ਅੱਜ ਵਾਈਟ ਹਾਊਸ ਨੇ ਆਪਣੀ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਔਰ ਪ੍ਰੈਸ ਕਾਨਫਰੰਸ 'ਚ ਵੀ ਇਹ ਕਿਹਾ ਕਿ ਇਹ ਜਿਹੜਾ ਅਸੈਸੀਨੇਸ਼ਨ ਪਲਾਟ ਸੀ ਇੰਡੀਅਨ ਸਟੇਟ ਦਾ, ਇਸ ਦੇ ਉੱਤੇ ਡਿਸਕਸ਼ਨ ਹੋਈ ਹੈ। ਸੋ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਜੇ ਇੰਡੀਆ ਮਜਬੂਰ ਹੋਇਆ ਕਿ ਜੇ ਅਸੀਂ ਹਾਈ ਲੈਵਲ ਇਨਕੁਆਇਰੀ ਕਮੇਟੀ ਬਣਾ ਦਿੱਤੀ ਔਰ ਦੂਸਰਾ ਇਹ ਅਮਰੀਕਨ ਦਬਾਅ ਹੈ। ਔਰ ਜਸਟਿਨ ਟਰੂਡੋ ਨੇ ਵੀ ਜਦੋਂ ਦੀ ਇੰਡਾਇਕਟਮੈਂਟ ਫਾਈਲ ਹੋਈ ਹੈ ਇੰਡੀਆ ਨੂੰ ਕਿਹਾ ਵੀ ਹੁਣ ਬੰਦੇ ਦੇ ਪੁੱਤ ਬਣੋ ਔਰ ਕੋਆਪਰੇਟ ਕਰੋ। ਪਰ ਦੂਸਰੇ ਪਾਸੇ ਯੂਕੇ ਜਿਹੜਾ ਅਦਰਵਾਈਜ਼ ਤਾਂ ਇਹ ਹੁੰਦਾ ਹੈ ਵੀ ਜੇ ਅਮਰੀਕਾ ਦਾ ਸਿਰ ਦੁਖੇ ਤੇ ਉਸ ਤੋਂ ਪਹਿਲਾਂ ਯੂਕੇ ਦਾ ਸਿਰ ਦੁਖਣ ਲੱਗ ਜਾਂਦਾ ਹੈ। ਵਿਦਿਨ 24 ਆਵਰਸ ਇਹ ਸਾਰੇ ਫੋਲੋ ਕਰਦੇ ਨੇ ਉਸ ਨੀਤੀ ਨੂੰ। ਪਰ ਇਸ ਵੇਲੇ ਉਹਨਾਂ ਦੀ ਕੁਰਸੀ ਦੇ ਉੱਤੇ ਉਹ ਹਿੰਦੂਤਵੀ ਸ਼ੋ ਬॉय ਰਿਸ਼ੀ ਸੁਨਕ ਬੈਠਾ ਹੈ ਔਰ ਬੇਸ਼ੱਕ ਇੰਟੈਲੀਜੈਂਸ ਵਾਲੇ ਆਪਣਾ ਕੰਮ ਤਾਂ ਕਰ ਰਹੇ ਨੇ, ਉੱਥੋਂ ਦੇ ਵੀ ਕਰ ਰਹੇ ਨੇ। ਔਰ ਇਹੀ ਕਾਰਨ ਹੈ ਕਿ ਜੇ ਕੈਨੇਡਾ ਨੇ ਪਰਸੋਨਾ ਨਾਨ ਗ੍ਰੇਟਾ ਕਹਿ ਕੇ ਉਹਨਾਂ ਦਾ ਰਾਹ ਦਾ ਬੰਦਾ ਬਾਹਰ ਸੁੱਟਿਆ, ਅਮਰੀਕਾ ਨੇ ਵਾਸ਼ਿੰਗਟਨ ਚੋਂ ਕੱਢਿਆ ਹੋਇਆ, ਸੈਨ ਫਰਾਂਸਿਸਕੋ ਵਾਲਾ ਦੌੜਾਇਆ ਔਰ ਯੂਕੇ 'ਚ ਵੀ ਇੰਟੈਲੀਜੈਂਸ ਦੇ ਨੇ ਹੁਣੇ ਸਾਹਮਣੇ ਆ ਗਿਆ ਵੀ ਰਾਹ ਵਾਲਿਆਂ ਦਾ ਡੈਸਕ ਉੱਥੋਂ ਚੁਕਾ ਦਿੱਤਾ ਹੋਇਆ। ਲੇਕਿਨ ਇਹਦੇ ਬਾਵਜੂਦ ਜਿਹੜੀ ਸਟੋਰੀ ਕੱਲ ਦਾ ਗਾਰਡੀਅਨ ਦੀ ਅਸੀਂ ਡਿਸਕਸ ਕੀਤੀ ਔਰ ਮੈਨੂੰ ਇਹ ਅਫਸੋਸ ਵੀ ਸੀ, ਮੈਂ ਕਿਹਾ ਵੀ ਯੂਕੇ ਦੇ ਵਿੱਚ ਸਾਡੇ ਆਪਣੇ ਐਕਟਿਵਿਸਟ ਜਾਂ 2 ਸਿੱਖ MP ਨੇ, ਤਨਮਨਜੀਤ ਸਿੰਘ ਢੇਸੀ ਹੈ, ਬੀਬੀ ਪ੍ਰੀਤ ਕੌਰ ਗਿੱਲ ਹੈ, ਵੀ ਇਸ ਇਸ਼ੂ ਨੂੰ ਪਹਿਲੀ ਗੱਲ ਤਾਂ ਜਦੋਂ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਹੁੰਦਾ ਹੈ, ਕੈਮੀਕਲ ਵੈਪਨ ਜੋ ਪ੍ਰੈਸ ਰਿਲੀਜ਼ ਵਗੈਰਾ ਤਾਂ ਆਈ ਪਰ ਕੋਈ ਉਸ ਕਿਸਮ ਦੀ ਐਕਟੀਵਿਟੀ ਨਜ਼ਰ ਨਹੀਂ ਆਈ ਜਿਹੜੀ ਕਿ ਉਸ ਤੋਂ ਵੀ ਵਰਸਟ ਸੀ ਕਿ ਨਾ ਉਹਨਾਂ ਦੀ ਡੈੱਡ ਬਾਡੀ ਭਾਰਤ ਪੰਜਾਬ ਜਾਣ ਦਿੱਤੀ ਗਈ। ਹਾਈ ਕੋਰਟ 'ਚ ਉੱਥੇ ਉਹਨਾਂ ਕਿਹਾ ਜੀ ਉਹ ਤਾਂ ਇੰਡੀਅਨ ਹੈ ਹੀ ਨਹੀਂ, ਸਿਟੀਜ਼ਨ ਇੰਡੀਆ 'ਚ ਨਹੀਂ ਹੈ ਤੇ ਦੂਸਰੇ ਪਾਸੇ ਨਾ ਹੀ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਯੂਕੇ ਦਾ ਦਿੱਤਾ ਗਿਆ। ਉਹ ਮੈਨੂੰ ਬਹੁਤ ਤਕਲੀਫ ਅਜੇ ਵੀ ਮੈਨੂੰ ਤਕਲੀਫ ਹੁੰਦੀ ਹੈ ਕਿ ਵੀ ਤੁਹਾਡਾ ਕਿਹੜਾ ਪੋਲੀਟੀਕਲ ਮਸਲਾ ਹੈ ਜਾਂ ਦੂਸਰਾ ਜੇ ਇਸ ਸਭ ਦੇ ਹੁੰਦਿਆਂ ਵੀ ਕਿਉਂ ਨਹੀਂ 10-20 ਹਜ਼ਾਰ ਸਿੱਖਾਂ ਨੇ ਜਾ ਕੇ ਉੱਥੇ ਜਿਹੜਾ ਉਹਨਾਂ ਦੇ ਉਹਨੂੰ ਘੇਰ ਲਿਆ, ਉਹਨਾਂ ਦਾ ਡਾਊਨਟਾਊਨ ਕੇ ਜਿੱਥੇ ਵੀ ਉਹ ਉਹਨਾਂ ਦਾ ਹੈ PM ਆਫਿਸ ਔਰ ਦੂਜਾ। ਪਰ ਇਵੇਂ ਲੱਗਦਾ ਰਿਹਾ ਵੀ ਪਤਾ ਨਹੀਂ ਕਿਉਂ ਇੱਕ ਡਰ ਹੈ, ਇੱਕ ਬਚਨ ਔਰ ਜਿਸ ਲੈਵਲ ਦੇ ਇੰਟਰਫੇਰੈਂਸ ਇੰਡੀਆ ਦੀ, ਅਜੀਤ ਡੋਵਲ ਔਰ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ
एस जयशंकर आके जी असी 30 बंदे आइडेंटिफाई कर लए ने जिन्हां ने प्रोटेस्ट इन्ने मार्च नूं झंडा जिहड़ा है वो लाया सी और फलाना उन्हां दे घरां दे उत्ते पंजाब हरियाणे छापे हो रहे ने कोई एक्टिविटी बहुती नज़र नहीं आई। हालां अज क्योंकि उन्हां दी सिख फैडरेशन यूके दी जिहड़ी है वो प्रैस रिलीज़ है और मैं समझदा भी काफ़ी कंप्रेहेंसिव उन्होंने सारे केस नूं बिल्ड किया है। पर किते ना किते कुछ ये मिस है। मैं ये नहीं कहता क्योंकि असी तो बहुत कुछ उन्होंने तो सीखा है। सिख फैडरेशन यूके ने जो सिख एजेंडा बनाया कि भाई असी पोलिटिकल लॉबी करने दे लई दोनों पार्टियां दे वालियां कोल जांदे हैं 10 पॉइंट असी आ बनाए हुए ने कि दसो तुसी किहदे ते हमायत करदे हो और असी लेबर जां कंजरवेटिव जां लिबरल किनू वोट देनी है उस एजेंडे के हिसाब तो मैनूं ये लगता सी भी ये तो पोलिटिकल लॉबी साडे तो बहुत अगे ने भी उदों तो अजे सिख कॉकस नहीं सी बनी अमरीका जिहदे च हुण 50 तो ज़्यादा कांग्रेसमैन ने कि भी ये है तरीका लॉबी का। पर ये सारे ही दोवें तिन्ने इशूज़ के उत्ते मैनूं ये लग्या कि भी किते ना किते जां तां साडी जनरेशन वाले बजुर्ग हो गए ने इन्ने जां कोई होर ऐसा रीजन की है जां एक कोई धड़ेबाजी की लाइन है जां कौन किहदे नाल सहमत है नहीं सहमत है उहदी लाइन है। लेकिन मैं इस प्रैस रिलीज़ नूं समझदा भी ये बड़ी टाइमली है और सिख फैडरेशन यूके वालों उन्हां दे प्रैस सैकटरी जसपाल सिंह नैशनल प्रैस सैकटरी ने उन्हां वालों रिलीज़ की गई है और ये ऋषि सूनक नूं हिंदू तवी बॉय उन्हों चौराहे च लिया के खड़ा करती है उन्होंने जवाबदेह बनाउंदी है और इसका हैडिंग ये है Rishi Sunak needs to come clean on the risk of Sikh activists in UK और उहदे च इन्होंने प्रैस रिलीज कहा भी अमरीका कनेडा दी एजेंसियां तां बंदे जिहड़े एट रिस्क ने उन्होंने कॉल करके कहंदियां कि भाई तुहानूं खतरा है। उन्होंने कहा भी यूके च इस लैवल का काम अवतार सिंह खंडे वाला होया बाकियां नूं हंट कर रही ने इंडियन एजेंसियां लेकिन इत्थे आप सानू खुद जाके कहना पैंदा जी सानू खतरा है कि भई ये सारी जिहड़ी उदासीनता है इहदा की मतलब है। फिर उन्होंने कहा वी नीड ए जज लैड इंक्वायरी इनटू मिस्टीरियस डेथ ऑफ अवतार सिंह खंडा on the back of planned and actual assassinations of Sikh activists in Canada and the US कि भी असी ये मांग करते हैं कि एक जज की अगवाई दे विच प्रॉपर इस दी इंक्वायरी होए। फिर उन्होंने भी जड़ा अपनी ये सारी स्टोरी का आधार बनाया गार्डियन की स्टोरी नूं बनाया जिहड़ी असी कल डिस्कस की सी और उहदे च जिहड़ा नुकता असी कल चुक्या सी कि भाई ये जड़ा वेस्ट मिडलैंड पुलिस ने अपनी पोजीशन बदली पहला क्या सी थॉरोली इन्वेस्टिगेटेड फिर उन्होंने कहा जी ना 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 असी उन्हें फलाने ने रिपोर्ट करता किया यानी उहदे च भी कुछ लुकाया जा रहा है। उन्होंने इसे भी कोट किया है कि इट्स नाउ क्लीयर दैट वेस्ट मिडलैंड्स पुलिस who are in special measures did not carry out a proper investigation by looking into that death threats Avtar Singh Khanda was receiving from serving Indian police officers and neglected to conduct any interviews or trace his movement leading up to his death कि वो रिपोर्ट कर रहे थे पर उन्होंने कोई परवाह नहीं की। फिर उन्होंने कहा कि भी अप्रैल के महीने अवतार सिंह खंडे ने एक वीडियो पाई सी जिहदे च ये 2 महीने पहला क्योंकि जून दे विच तां 3 दिन पहला हरदीप सिंह निज्जर तो उन्हां दा जिहड़ा उस सस्पीशियस हालत च मौत हुंदी है जिहदे च उन्होंने पूरियां डिटेल्स दित्तियां सी भी उन्हां दों और उन्हां दी फैमिली नूं पंजाब च किवें हरास कीता जा रहा है। उन्होंने ईवन ये नां लैके कहा सी कि रुपिंदर कौर भट्टी जिहड़ी एडिशनल डिप्टी कमिश्नर है पुलिस की लुधियाने च वो बार बार मैनू टैलीफोन कर रही है फैमिली नूं भी उन्होंने चुक के बिठाया होया है और उन्होंने कहा भी जे ये इंक्वायरी करन तो ये उस कॉल रिकॉर्ड नूं कढ़ सकते हैं। फिर उन्होंने कहा कि भी ये वेस्ट मिडलैंड पुलिस ने जो उहदे तो सामने आया द बंगल्ड एंड इनकंप्लीट इन्वेस्टिगेशन बिल्कुल जिहड़ी आ वो इनकंप्लीट है और उहदे च उन्होंने वेस्ट मिडलैंड पुलिस ने कहा सी देयर वर नो सस्पीशियस सर्कमस्टांसिस सराउंडिंग द डेथ ऑफ अवतार सिंह खंड कोई शक्की नहीं सी जी कोई कुछ ऐसा नहीं सी बिल्कुल नॉर्मल डेथ है। द बैक ट्रैकिंग बाई हुण क्योंकि जो गार्डियन ने कहा तो उन्होंने अपनी स्टेटमेंट बैक ट्रैक कर ली और उन्होंने कहा कि भी और यूएस कैनेडा दे विच मर्डर प्लॉट सामने आ गए और ईवन जिहड़ा उन्हां दा सीनियर कॉरोनर सी उहदे बावजूद के खंडा दी फैमिली और फ्रेंड्स ने सस्पिशन ज़ाहिर किया सी 2 महीने पहला उन्हें लेकिन कॉरोनर ने ईवन
ਆਟੋਪਸੀ ਵੀ ਜਿਹੜੀ ਆ ਆਰਡਰ ਨਹੀਂ ਕੀਤੀ ਉਹਨਾਂ ਦੀ ਬਾਡੀ ਤੇ, ਜਿਹਨੂੰ ਅਸੀਂ ਪੋਸਟਮਾਰਟਮ ਮੋਸਟਲੀ ਕਹਿੰਦੇ ਹਾਂ ਵੀ ਆਟੋਪਸੀ ਵੀ ਜਿਹੜੀ ਹੈ ਨੋਟ ਟੂ ਆਰਡਰ ਐਨ ਆਟੋਪਸੀ। ਔਰ ਇਹ ਮਿਸਟੀਰੀਅਸ ਡੈਥ ਹੋਈ ਹੈ। ਸੀਨੀਅਰ ਕੋਰਨਰ ਸ਼ੁੱਡ ਨਾਟ ਸਿੰਪਲੀ ਹੈਵ ਰਿਲਾਈਡ ਔਨ ਸਬ ਸਟੈਂਡਰਡ ਵੈਸਟ ਮਿਡਲੈਂਡ ਪੁਲਿਸ ਕਿ ਵੀ ਹੁਣ ਕੋਰਨਰ ਜੇ ਤੁਹਾਨੂੰ ਸ਼ਿਕਾਇਤ ਭਾਵੇਂ ਇੱਕ ਬੰਦਾ ਵੀ ਕਰ ਰਿਹਾ ਹੋਵੇ, ਇਹ ਤਾਂ ਸਰਕਮਸਟੈਂਸਿਸ ਮੌਜੂਦ ਸੀ ਕਿ ਵੀ ਸ਼ੱਕੀ ਹੈ, ਲੇਕਿਨ ਉਹਦਾ ਆਟੋਪਸੀ ਆਰਡਰ, ਆਟੋਪਸੀ ਤੋਂ ਪਤਾ ਲੱਗ ਜਾਣਾ ਸੀ ਵੀ ਕਾਜ਼ ਆਫ ਡੈਥ ਕੀ ਹੈ ਕਿ ਜੀ ਇਹ 4 ਦਿਨਾਂ 'ਚ ਕਿਹੜਾ ਕੈਂਸਰ ਹੈ ਜਿਹੜਾ ਇੱਕ ਹੈਲਥੀ ਬੰਦੇ ਨੂੰ ਜਿਹੜਾ ਉਹ ਡੈਥ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ। ਫਿਰ ਉਹਨਾਂ ਨੇ ਕਿਹਾ ਵੀ ਇਹ ਇਕੱਲੀ ਇਨਕੰਪੀਟੈਂਸ ਨਹੀਂ ਹੈ ਵੈਸਟ ਮਿਡਲੈਂਡ ਪੁਲਿਸ ਦੀ, ਇਸ ਦੇ ਨਾਲ ਹੋਮ ਆਫਿਸ, FCDO ਔਰ ਇਹ ਜਿਹੜਾ ਹੁਣ ਵੀ ਉਹਨਾਂ ਨੇ ਕਿਹਾ ਵੀ 100 ਤੋਂ ਜ਼ਿਆਦਾ MPs ਨੇ ਜਿਹੜਾ ਉਹ ਲਿਖਿਆ ਔਨ ਬਿਹਾਫ ਆਫ ਸਿੱਖ ਕੰਸਟੀਚੁਐਂਟਸ ਅਬਾਊਟ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ and mysterious death of Avtar Singh Khanda. They have categorically stated reliance on the thorough investigation by West Midland Police. वैसे मैनू हैरानी है कि भी UK वाले अपना PR क्यों नहीं करते। ਹੁਣ ਮੈਨੂੰ नहीं पता है भी 100 MPs ने ਜਿਹੜੀ ਹੈ ਉਹ ਚਿੱਠੀ ਲਿਖੀ ਹੈ ਆਲਰੇਡੀ ਹੋਮ ਆਫਿਸ ਨੂੰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਾਂ ਅਵਤਾਰ ਸਿੰਘ ਖੰਡਾ ਬਾਰੇ, ਕਿੱਥੇ ਆ ਉਹ ਲੈਟਰ? ਬਿਲਕੁਲ ਸੋਸ਼ਲ ਮੀਡੀਆ ਹੈ ਅੱਜ ਕੱਲ ਤਾਂ ਇੱਕ ਗੁਰਦੁਆਰੇ ਦੀ ਖਬਰ ਜਿਹੜੀ ਆ ਇੰਟਰਨੈਸ਼ਨਲਾਈਜ਼ ਹੁੰਦੀ ਹੈ। ਸੋ ਪਤਾ ਨਹੀਂ ਕਿਤੇ ਨਾ ਕਿਤੇ ਜਿਹੜੀ ਹੈ ਲੈਕ ਆਫ ਜ਼ੀਲ ਹੈ ਜਾਂ ਉਹ ਸਮਝਦੇ ਨੇ ਵੀ ਅਸੀਂ ਆਪਣਾ ਕੰਮ ਕਰ ਲਏ। ਹੁਣ ਉਹਨਾਂ ਨੇ ਕਿਹਾ ਕਿ ਭਾਈ ਇਹ ਇਸ ਦੇ ਉੱਤੇ ਦਾ ਸਿਚੁਏਸ਼ਨ ਡਿਮਾਂਡਸ ਐਨ ਇਨਕੁਐਸਟ ਇਨਟੂ ਅਵਤਾਰ ਸਿੰਘ ਖੰਡਾ's mysterious death that will almost certainly need to become a judge led inquiry into his death। ਕਿ ਇਹਨਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਇੱਕ ਇਨਕੁਆਰੀ ਜਿਹਨੂੰ ਜੱਜ ਲੀਡ ਕਰੇ, ਓਨਲੀ ਅ ਜੱਜ ਲੈਡ ਇਨਕੁਆਰੀ ਵਿਲ ਬੀ ਏਬਲ ਟੂ ਗੈਟ ਟੂ ਐਗਜ਼ਾਮਿਨ ਦ ਫੀਲਿੰਗਸ ਆਫ ਦ ਪੁਲਿਸ, ਕੋਰਨਰ ਐਂਡ ਬ੍ਰਿਟਿਸ਼ ਇੰਟੈਲੀਜੈਂਸ ਸਪੈਸ਼ਲੀ ਔਨ ਦ ਬੈਕ ਆਫ ਪਲੈਨਡ ਐਂਡ ਐਕਚੁਅਲ ਅਸੈਸੀਨੇਸ਼ਨ ਆਫ ਸਿੱਖ ਹੈ। ਉਹਨਾਂ ਨੇ ਕਿਹਾ ਵੀ ਇਹ ਪੁਲਿਸ ਵੀ ਉਹਨਾਂ ਦੀ ਇਨਕੰਪੀਟੈਂਸ ਜਾਂ ਰਲਿਆ ਹੋਣਾ, ਕੋਰਨਰ ਵੀ ਔਰ ਬ੍ਰਿਟਿਸ਼ ਇੰਟੈਲੀਜੈਂਸ ਵੀ, ਇਹ ਤਾਂ ਹੀ ਸਾਹਮਣੇ ਆਏਗਾ ਜੇ ਇੰਪਾਰਸ਼ਲ ਜਿਹੜੀ ਹੈ ਇਨਕੁਆਰੀ ਹੋਏਗੀ। ਫਿਰ ਉਹਨਾਂ ਨੇ ਕਿਹਾ ਵੀ ਇੱਥੋਂ ਸ਼ੁਰੂ ਕਿ 2015 ਚ ਜਦੋਂ ਮੋਦੀ UK ਦੇ ਵਿੱਚ ਆਂਦਾ ਹੈ ਔਰ ਉਸ ਪੀਰੀਅਡ ਚ ਉਹ ਇੱਕ ਡੇਵਿਡ ਕੈਮਰਨ ਜਿਹੜਾ ਹੁਣ ਫੋਰਨ ਸੈਕਟਰੀ ਬਣਿਆ, ਇਹ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹਨੂੰ ਇੱਕ ਡੋਜ਼ੀਅਰ ਹੈਂਡਓਵਰ ਕਰਦਾ ਹੈ ਜਿਹਦੇ ਚ ਅਵਤਾਰ ਸਿੰਘ ਖੰਡੇ ਦਾ ਨਾਂ। ਸੋ ਇਹਦਾ ਮਤਲਬ ਹੈ ਵੀ 2015 ਤੋਂ ਹੀ ਉਹਦੀ ਹਰਾਸਮੈਂਟ ਦੀ ਲਾਈਨ ਕਿ ਭਾਈ ਇਹਨੂੰ ਜਿਹੜਾ ਹੈ ਉਹ ਸਾਡੇ ਹਵਾਲੇ ਕਰੋ ਵਾਲੀ ਲਾਈਨ ਸੀ ਜਾਂ ਉਹਦੇ ਤੇ ਨਜ਼ਰ ਰੱਖਣ ਦੀ ਲਾਈਨ ਸੀ। ਔਰ ਉਹਨਾਂ ਨੇ ਕਿਹਾ ਵੀ ਉਹ ਡੋਜ਼ੀਅਰ ਕੱਢਿਆ ਜਾਏ ਪਹਿਲਾਂ, ਜਿਹਨੂੰ ਉਹ ਕਹਿੰਦੇ ਨੇ ਜੀ ਨਹੀਂ ਨਹੀਂ ਇਹ ਨਹੀਂ ਸੀ, ਉਹ ਡੋਜ਼ੀਅਰ ਹੈ। UK ਗਵਰਨਮੈਂਟ ਹੈਜ਼ ਡਿਨਾਈਡ ਐਗਜ਼ਿਸਟੈਂਸ ਆਫ ਦਾ ਡੋਜ਼ੀਅਰ, ਜਦੋਂ ਕਿ ਇੰਡੀਅਨ ਮੀਡੀਆ ਚ ਉਦੋਂ ਵੀ ਇਹ ਛਪਿਆ ਸੀ ਵੀ ਉਹ ਡੋਜ਼ੀਅਰ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਗਤਾਰ ਸਿੰਘ ਜੌਲ ਜਿਹੜੇ 2017 ਦੇ ਵਿੱਚ ਉਹਨਾਂ ਨੂੰ ਟਿਪ ਆਫ ਹੀ ਬ੍ਰਿਟਿਸ਼ ਇੰਟੈਲੀਜੈਂਸ ਕਰਦੀ ਹੈ ਇੰਡੀਅਨ ਪੁਲਿਸ ਨੂੰ। ਜਗਤਾਰ ਸਿੰਘ ਜੌਲ ਵਿਆਹ ਕਰਾਉਣ ਗਿਆ, ਵਿਚਾਰਾ ਸ਼ਾਪਿੰਗ ਕਰ ਰਿਹਾ ਵਾਈਫ ਦੇ ਨਾਲ, ਜੇ ਕੁਛ ਦਿਨ ਵਿਆਹ ਨੂੰ ਹੋਏ ਨੇ, ਚੁੱਕਿਆ ਔਰ 5 ਸਾਲ ਤੋਂ ਜ਼ਿਆਦਾ ਜੇਲ੍ਹ ਚ ਨੇ। ਫਿਰ ਉਹਨਾਂ ਨੇ ਇਹ ਹੁਣ ਇੰਡੀਅਨ ਮੀਡੀਆ ਨੂੰ ਕੋਟ ਕੀਤਾ ਪ੍ਰਿੰਟ, ਜਿਹਦੇ ਚ ਇਹ ਸਭ ਤੋਂ ਪਹਿਲਾਂ ਪ੍ਰਿੰਟ ਨੇ ਹੀ ਖਬਰ ਲਾਈ ਕਿ UK ਨੇ ਵੀ ਸਮਰ ਦੇ ਵਿੱਚ ਉਹੀ ਮਈ ਜੂਨ ਜਦੋਂ ਡੈਥ ਹੁੰਦੀ ਹੈ ਖੰਡੇ ਦੀ ਮਿਸਟੀਰੀਅਸ, ਔਰ ਇੱਧਰ ਸ਼ੁਰੂ ਹੁੰਦਾ ਹੈ ਕਿ ਵੀ ਜਿਹੜਾ ਰਾਹ ਦਾ ਬੰਦਾ ਸੀ ਇੰਗਲੈਂਡ ਦਾ ਉਹਨੂੰ ਚਲਦਾ ਕਰਤਾ ਸੀ। ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦੀ ਰਿਪੋਰਟ ਹੈ ਤੇ ਇਹਦੇ ਬਾਰੇ ਜਿਹੜਾ ਹੈ ਉਹਨੂੰ ਐਕਸਪੈਲ ਕੀਤਾ ਗਿਆ UK ਚੋਂ ਬ੍ਰਿਟਿਸ਼ ਇੰਟੈਲੀਜੈਂਸ ਦੀ ਰਿਕੁਐਸਟ ਦੇ ਉੱਤੇ। ਇਹਦਾ ਮਤਲਬ ਇਹ ਹੈ ਕਿ ਬ੍ਰਿਟਿਸ਼ ਇੰਟੈਲੀਜੈਂਸ ਉਸ ਇਨਕੁਆਰੀ ਨੂੰ ਰਿਵੀਲ ਕਰੇ ਵੀ ਐਸਾ ਕੀ ਚੱਲ ਰਿਹਾ ਸੀ ਜਿਹਦੇ ਥੱਲੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਇਹ ਰਾਹ ਏਜੰਟ ਜਿਹੜੇ ਨੇ ਉਹ ਵੜੇ ਹੋਏ ਸੀ। ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕੁਛ UK ਦੇ ਵਿੱਚ what is not clear is what activities was Indian raw intelligence officer or ex-police officer carrying out in UK for which he was expelled in the summer, and why did India not respond in a tit-for-tat move as they did with Canada? ਉਹਨਾਂ ਨੇ ਕਿਹਾ ਵੀ ਇਹ ਜੇ ਕੰਪਲੀਸਿਟ ਨਾ ਹੋਣੇ ਤਾਂ ਨਹੀਂ ਹੈ ਵੀ ਉਹਨਾਂ ਨੇ ਡੀਲ ਬਣਾਈ ਕਿ ਜੀ ਅਸੀਂ ਤੁਹਾਡਾ ਨਹੀਂ ਕੱਢਦੇ MI6 ਦਾ, ਪਰ ਤੁਸੀਂ ਇਹ ਖੰਡੇ ਦੀ ਡੈਥ ਨੂੰ ਕਵਰ ਕਰ ਦਿਓ, ਕਿਉਂਕਿ ਜੇ ਕੈਨੇਡਾ ਨੇ ਕੱਢਿਆ ਇੰਡੀਆ ਦਾ, ਇੰਡੀਆ ਨੇ ਕੈਨੇਡਾ ਦਾ ਕੱਢਿਆ, ਵੀ ਇਹ ਟਿਟ ਫॉर ਟੈਟ ਇੱਥੇ ਕਿਉਂ ਨਹੀਂ ਹੋਇਆ। ਔਰ ਉਹਨਾਂ ਨੇ ਕਿਹਾ ਜੀ 20 ਬੰਦਿਆਂ ਦੀ ਲਿਸਟ ਜਿਹੜੀ ਹੈ ਇੰਡੀਆ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਕੇ ਇੱਥੇ UK ਦੇ ਵਿੱਚ ਇੰਟਰਫੀਅਰ ਕਰਦੀ ਹੈ, ਹਿੱਟ ਲਿਸਟ ਦਿੰਦੀ ਹੈ। ਹੁਣ ਇਹੀ ਜਦੋਂ ਇਹਨੂੰ ਕਿਹਾ ਗਿਆ ਜਸਟਿਨ ਟਰੂਡੋ ਨੂੰ ਕਿ ਜੀ NIA ਦੀ ਟੀਮ ਆਏਗੀ, ਉਹਨੇ ਕਿਹਾ ਨੋ, ਇਹ ਸਾਡਾ ਮੁਲਕ ਹੈ, ਸਾਡੀਆਂ ਏਜੰਸੀਜ਼ ਕੈਪੇਬਲ ਨੇ, ਤੁਸੀਂ ਆਪਣਾ ਦੇਖੋ, ਕੋਈ ਤੁਹਾਡੇ ਕੋਲ ਜਾਣਕਾਰੀ ਹੈ ਸਾਨੂੰ ਦੇ ਦਿਓ, ਲੇਕਿਨ ਨਨ।
ਲੇਕਿਨ ਉੱਥੇ ਤਾਂ ਉਹ ਹਿੰਦੂ ਤਵੀਆਂ ਦੇ ਸਰਟੀਫਾਈਡ ਜਵਾਈ ਰਿਸ਼ੀ ਸੂਨਕ ਨੇ ਉਹਨਾਂ ਨੂੰ ਬਿਠਾ ਕੇ ਵੀ ਰੱਖਿਆ ਔਰ ਹਰਾਸਮੈਂਟ ਵੀ ਉਹਨਾਂ ਦੀ ਕੀਤੀ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਦੇ ਚੱਲਦੇ ਆ ਇਹ however it appears Rishi Sunak and his ministers have silenced British intelligence as they have no political appetite for exposing wrongdoings by the Indian authorities against Sikh activities on UK soil। ਕਿ ਬਈ ਈਵਨ ਇਹਨਾਂ ਨੇ ਉਹਨੂੰ ਵੀ ਸਨੱਬ ਕਰਤਾ ਬ੍ਰਿਟਿਸ਼ ਇੰਟੈਲੀਜੈਂਸ ਨੂੰ, ਜੋ ਰਿਪੋਰਟਸ ਦੇ ਵੀ ਰਹੇ ਹੋਣਗੇ ਕਿਉਂਕਿ ਰਿਸ਼ੀ ਸੂਨਕ ਇੰਡੀਅਨਸ ਦੇ ਹੱਥਾਂ 'ਚ ਖੇਡ ਰਿਹਾ ਔਰ ਉਹਨਾਂ ਨੇ ਕਿਹਾ ਵੀ ਉਹ ਇੰਡੀਅਨ ਗਵਰਨਮੈਂਟ ਨੂੰ ਖੁਸ਼ ਕਰਨ ਤੇ ਲੱਗਾ ਹੋਇਆ, ਉਹਨਾਂ ਨਾਲ ਟ੍ਰੇਡ ਡੀਲ ਵੀ ਕਰਨਾ ਚਾਹੁੰਦਾ ਹੈ ਜਿਹਦੇ 'ਚ ਉਹਦੇ ਸਹੁਰੇ ਨੂੰ ਫਾਇਦਾ ਹੋਣਾ। ਔਰ ਇਹ ਜਿਹੜਾ ਇਸੇ 'ਚੋਂ ਹੀ ਉਹ ਨਿਕਲਿਆ ਜੀ ਅਸੀਂ 95,000 ਪਾਉਂਡ ਰੱਖ ਲਿਆ ਖਾਲਿਸਤਾਨੀ ਐਕਸਟ੍ਰੀਮਿਸਟ ਦੀ ਪਛਾਣ ਕਰਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਅਨਲਾਈਕ US ਐਂਡ ਕੈਨੇਡਾ no Sikh activists have been contacted by the police or intelligence services in the UK to warn them to take precautions despite the recent expulsion of Indian raw intelligence officer based in London. Sikhs under threat have instead had to report concern that ਉਹ ਕਹਿੰਦੇ ਵੀ ਸਿੱਖ ਆਪ ਹੀ ਜਾ ਕੇ ਉਹਨਾਂ ਨੂੰ MI5 ਨੂੰ ਕਹਿ ਰਹੇ ਨੇ ਸਾਨੂੰ ਖਤਰਾ ਹੈ। ਔਰ ਕਨਕਲੂਜਨ ਦੇ ਵਿੱਚ ਫਿਰ ਇਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਹੁਣ there is increasing speculation US indictment released last week that refers to the role of co-conspirator 1 CC1 is co-conspirator ਨਿਖਲ ਗੁਪਤਾ। ਉਹਨੇ ਅਜੀਤ ਡੋਵਲ ਤੋਂ ਇੰਸਟਰਕਸ਼ਨ ਲਈਆਂ ਹੋ ਸਕਦੀਆਂ ਨੇ, ਅੱਗੇ ਮੋਦੀ ਬੈਠਾ ਹੈ, 5 ਆਈਜ਼ ਨੇਸ਼ਨਸ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਕੌਣ ਹੈ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਬਈ ਇਸ ਤੋਂ ਪਹਿਲਾਂ 350 ਗੁਰਦੁਆਰਿਆਂ ਤੇ ਸਿੱਖ ਆਰਗੇਨਾਈਜੇਸ਼ਨਾਂ ਨੇ ਓਪਨ ਲੈਟਰ ਵੀ 24 ਅਪ੍ਰੈਲ ਨੂੰ ਲਿਖਿਆ ਸੀ ਰਿਸ਼ੀ ਸੂਨਕ ਨੂੰ ਕਿ ਭਾਈ ਤੁਸੀਂ ਜਿਹੜਾ ਸਿੱਖ ਐਕਟਿਵਿਸਟ ਨੂੰ ਡਿਮੋਨਾਈਜ਼ ਕਰ ਰਹੇ ਹੋ ਇੰਡੀਆ ਨੂੰ ਅਪੀਜ਼ ਕਰਨ ਲਈ। ਫਿਰ 19 ਜੂਨ ਨੂੰ ਫਾਲੋ ਅਪ ਲੈਟਰ ਲਿਖਿਆ ਗਿਆ ਸੀ ਜਦੋਂ ਕਿ ਅਵਤਾਰ ਸਿੰਘ ਖੰਡਾ ਦੀ ਮਿਸਟੀਰੀਅਸ ਸਰਕਮਸਟਾਂਸਿਸ 'ਚ ਡੈਥ ਹੋਈ ਔਰ ਹਰਦੀਪ ਸਿੰਘ ਨਿੱਜਰ ਦੀ। ਔਰ ਉਹਨਾਂ ਨੇ ਕਿਹਾ ਵੀ ਇਹ ਰਿਸ਼ੀ ਸੂਨਕ ਨੇ ਅਜੇ ਤੱਕ ਵੀ ਜਿਹੜੇ ਇਸ਼ੂ ਅਸੀਂ ਚੁੱਕੇ ਨੇ ਉਹਨਾਂ ਬਾਰੇ ਰਿਸਪੌਂਡ ਨਹੀਂ ਕੀਤਾ। ਔਰ ਉਹ ਜਦੋਂ 4 ਫਰਵਰੀ ਨੂੰ ਉੱਥੇ ਜਾਂਦਾ ਵੀ ਆ ਅਜੀਤ ਡੋਵਲ ਨੂੰ ਮਿਲਣ ਜਾਂਦਾ, ਪਰ ਕਦੇ ਵੀ ਉਹਨੇ ਜਿਹੜਾ US ਔਰ ਕੈਨੇਡਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਨਾਲ ਮੁਲਾਕਾਤ ਨਹੀਂ ਕੀਤੀ। ਇਸ ਤੋਂ ਇਹ ਲੱਗਦਾ ਹੈ ਕਿ he has shown his total incompetence by completely avoiding the issue of safety and security of Sikh activists in UK। ਔਰ ਇਹ ਸਾਬਤ ਹੀ ਹੈ, ਹੋਰ ਤਾਂ ਕੀ ਕਹਿਣਾ ਹੈ। He has also tried to delegate responsibility to Tom Tugendhat, ਸਿਕਿਉਰਿਟੀ ਮਿਨਿਸਟਰ ਫॉर ਰਿਸਪੌਂਡਿੰਗ ਟੂ ਬ੍ਰਿਟਿਸ਼ ਸਿੱਖਸ ਔਨ ਹਿਸ ਬਿਹਾਫ। ਤੇ ਉਹਨੇ ਵੀ ਅੱਗੋਂ ਜਲੂਸ ਜਿਹਾ ਕੱਢਿਆ, ਰਿਡੀਕੂਲਸ ਰਿਸਪੌਂਸ ਜਿਹੜਾ ਉਹਨਾਂ ਨੇ ਕਿਹਾ ਫੈਡਰੇਸ਼ਨ ਨੇ ਵਾਪਸ ਲਓ। ਅਖੀਰਲੇ 'ਚ ਉਹਨਾਂ ਨੇ ਕਿਹਾ MPs on all sides have all seen the open letters sent by over 350 gurdwaras and Sikh organizations to Rishi Sunak on 24th April and 19 June and are aware of Sikh activists being targeted in Canada, US and UK. They are also now aware of Rishi Sunak's incompetence on such matters, and our hope is they will ask serious questions about what the UK government is doing to address the safety and security of law-abiding Sikh constituents। ਇਹਦਾ ਹਾਲ ਤਾਂ ਇਹ ਹੈ ਕਿ ਮੁਹੰਮਦ ਯਾਸੀਨ ਜਿਹੜੇ MP ਨੇ ਬ੍ਰਿਟਿਸ਼ ਪਾਰਲੀਮੈਂਟ 'ਚ, ਜਦੋਂ ਉਹਨਾਂ ਨੇ ਸਵਾਲ ਰਿਸ਼ੀ ਸੂਨਕ ਨੂੰ ਪੁੱਛਿਆ ਤਾਂ ਉਹਨੇ ਉਹ ਗੋਲ ਜਿਹਾ ਇਹ ਕਹਿ ਕੇ ਜੀ ਅਸੀਂ ਵੀ ਆਰ ਕੰਸਰਨਡ ਅਬਾਊਟ ਸੇਫਟੀ ਆਫ ਆਲ ਸਿਟੀਜ਼ਨਸ। ਸੋ ਉਹਦੇ ਤੋਂ ਹੀ ਨਜ਼ਰ ਆ ਰਿਹਾ ਸੀ ਉਹਦੇ ਚਿਹਰੇ ਤੋਂ ਕਿ ਭਾਈ ਇਹ ਵੀ ਕੰਪਲੀਸਿਟ ਹੈ, ਨਾਗਪੁਰੀ ਛੋਕਰਾ ਕਿ RSS ਦੀ ਖੇਡ ਹੀ ਇਹ ਖੇਡ ਰਿਹਾ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ।
ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ, ਕੈਨੇਡਾ ਅਤੇ UK ਨੇ ਭਾਰਤੀ ਖੁਫੀਆ ਏਜੰਸੀ ਰਾਹ ਦੇ ਏਜੰਟਾਂ ਨੂੰ ਆਪਣੇ ਮੁਲਕਾਂ ਚੋਂ ਕੱਢ ਦਿੱਤਾ ਹੈ। ਔਰ ਆਸਟ੍ਰੇਲੀਆ ਤੋਂ ਮਿਲੀਆਂ ਖਬਰਾਂ ਅਨੁਸਾਰ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਅਤੇ ਕੌਂਸਲੇਟ ਜਨਰਲ ਮਨੀਸ਼ ਗੁਪਤਾ ਆਪਣੇ ਅਹੁਦਿਆਂ ਤੋਂ ਮੁਕਤ ਹੋ ਕੇ ਵਾਪਸ ਜਿਹੜੇ ਭਾਰਤ ਜਾ ਰਹੇ ਨੇ। ਭਾਵੇਂ ਇਸ ਨੂੰ ਰੂਟੀਨ ਟ੍ਰਾਂਸਫਰ ਦੱਸਿਆ ਜਾ ਰਿਹਾ ਹੈ, ਪਰ ਅੰਦਰੂਨੀ ਸਰੋਤਾਂ ਅਨੁਸਾਰ ਇਹਨਾਂ ਦੋਹਾਂ ਨੂੰ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਚੁੱਪਚਾਪ ਢੰਗ ਨਾਲ ਆਸਟ੍ਰੇਲੀਆ ਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਸੋ ਵਿਊਅਰਸ, ਯਾਦ ਰਹੇ ਕਿ ਆਸਟ੍ਰੇਲੀਆ 5 ਆਈਜ਼ ਮੁਲਕਾਂ ਵਿੱਚੋਂ ਇੱਕ ਹੈ ਤੇ ਇਸ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਸਾਂਝੇ ਤੌਰ ਤੇ ਲਾਗੂ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, 5 ਆਈਜ਼ ਕੰਟਰੀਜ਼ ਬਾਰੇ ਤਾਂ ਹੁਣ ਸਾਡੇ ਵਿਊਅਰ ਸਮੇਤ ਸਿੱਖ ਕੌਮ ਦੇ ਵਿੱਚ ਕਾਫੀ ਅਵੇਅਰਨੈਸ ਹੈ। ਅੱਛਾ, ਬਹੁਤ ਸਾਰਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਭਾਈ ਇਹ 1945 ਤੋਂ ਇਹਨਾਂ 5 ਮੁਲਕਾਂ ਦਾ ਬ੍ਰਿਟਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਇਹ ਅਲਾਇੰਸ ਹੈ ਔਰ ਇਹ ਆਪਸ ਦੇ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ। ਔਰ ਇਹ ਤਾਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਹੀ ਗੱਲ ਸਾਹਮਣੇ ਆਈ ਔਰ ਫਿਰ ਹੁਣ ਤਾਂ ਇਹ ਜਦੋਂ ਅਮਰੀਕਾ ਦੇ FBI ਚੀਫ ਨੇ ਜਿਹੜਾ ਦੂਸਰੇ 4 ਮੈਂਬਰ ਦੇਸ਼ ਉਹਨਾਂ ਦੀ ਇੱਕ ਮੀਟਿੰਗ ਪਾਲੋ ਆਲਟੋ 'ਚ ਸੱਦੀ, ਕਿਉਂਕਿ ਉਦੋਂ ਤੱਕ ਅਸੀਂ ਦੇਖ ਰਹੇ ਸੀ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੁੱਲ੍ਹ ਕੇ ਅੱਡੀ ਗੱਡ ਕੇ ਚਾਰਜ ਲਾ ਰਹੇ ਸੀ, ਅਮਰੀਕਾ ਥੋੜ੍ਹੀ ਜਿਹੀ ਇੱਕ ਸਟੈਪ ਥੱਲੇ ਰਹਿ ਕੇ ਗੱਲ ਕਰ ਰਿਹਾ ਸੀ ਔਰ UK ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ 'ਚ ਬਿਲਕੁਲ ਚੁੱਪੀ ਛਾਈ ਹੋਈ ਸੀ। ਸੋ ਇਸ ਨੂੰ ਤੋੜਦੇ ਆ ਫਿਰ ਜਦੋਂ ਇੱਥੇ 5 ਇਹਨਾਂ ਮੁਲਕਾਂ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਭਾਈ ਆਸਟ੍ਰੇਲੀਆ ਵਾਲੇ ਨੇ ਜਾ ਕੇ ਇੱਥੇ ਵੀ ਪ੍ਰੈਸ ਕਾਨਫਰੰਸ ਪਾਲੋ ਆਲਟੋ 'ਚ ਉਹਨੇ ਆਪਣੀ ਗੱਲ ਕਹੀ, ਆਸਟ੍ਰੇਲੀਆ 'ਚ ਵੀ ਕਿਹਾ ਔਰ ਜਦੋਂ ਉਹਨੂੰ ਹੀਅਰਿੰਗ ਦੇ ਵੇਲੇ ਸੈਨੇਟ ਦੇ ਵਿੱਚ ਸਵਾਲ ਜਵਾਬ ਤਲਬੀ ਹੋਈ ਤਾਂ ਉਹਦੇ 'ਚ ਵੀ ਗੱਲ ਹੋਈ ਖੁੱਲ੍ਹ ਕੇ। ਉਸ ਤੋਂ ਬਾਅਦ ਇਹ ਅਸੀਂ ਦੇਖਿਆ ਕਿ ਵੀ ਇਹ ਵੀ ਮੀਡੀਆ ਨੇ ਰਿਪੋਰਟ ਕੀਤਾ ਕਿ ਅਮਰੀਕਾ, ਕੈਨੇਡਾ ਔਰ UK ਨੇ ਜਿਹੜੇ ਰਾਹ ਡੈਸਕ ਨੇ ਉਹ ਬੰਦ ਕਰ ਦਿੱਤੇ ਨੇ ਔਰ 1967 'ਚ ਜਦੋਂ ਤੋਂ ਰਾਹ ਦੀ ਫਾਰਮੇਸ਼ਨ ਹੋਈ ਪਹਿਲੀ ਵਾਰ ਹੈ ਕਿ ਬਈ ਇਹਨਾਂ 3 ਮੁਲਕਾਂ ਦੇ ਵਿੱਚ ਹੁਣ ਇਹਨਾਂ ਦੀ ਕੋਈ ਪ੍ਰੈਜ਼ੈਂਸ ਨਹੀਂ ਹੈ। ਪਰ ਨਾ ਹੀ ਪ੍ਰਿੰਟ ਨੇ ਜਾਂ ਕਿਸੇ ਹੋਰ ਸੋਰਸ ਨੇ ਦੱਸਿਆ ਕਿ ਵੀ ਆਸਟ੍ਰੇਲੀਆ, ਜਿਹਦੇ 'ਚ ਖਾਲਿਸਤਾਨ ਰੈਫਰੈਂਡਮ ਵੀ ਹੋਇਆ 3 ਥਾਵਾਂ ਤੇ, ਜਿਸ ਦੇ ਵਿੱਚ ਮੈਲਬਰਨ ਵੀ, ਬ੍ਰਿਸਬੇਨ ਵੀ, ਸਿਡਨੀ ਵੀ, ਜਿੱਥੇ ਦੀ ਪੁਲਿਸ ਨੇ ਰਿਪੋਰਟ ਵੀ ਕੀਤਾ ਵੀ ਹਿੰਦੂ ਅਕਸ਼ਧਾਮ ਮੰਦਰ ਵਾਲਿਆਂ ਨੇ ਆਪ ਹੀ ਗ੍ਰੈਫਟੀ ਔਰ ਉਹਨੂੰ ਜਿਹੜਾ ਪਲੀਤ ਕਰਕੇ ਮੰਦਰ ਨੂੰ ਉਹ ਸਿੱਖਾਂ ਦੇ ਖਾਤੇ 'ਚ ਲਾਈ ਗੱਲ। ਫਿਰ ਅਸੀਂ ਦੇਖਦੇ ਹਾਂ ਵੀ ਉੱਥੇ ਹੀ ਸਾਹਮਣੇ ਆਇਆ ਸੀ ਕਿ ਕਿਵੇਂ ਇੱਕ ਚਾਕੂ ਲੈ ਕੇ ਔਰ ਦੂਜੇ ਉਸ ਗੜਬੜ ਦੇ ਲਈ ਆਇਆ, ਕਿਵੇਂ ਇੱਕ ਇਹਨਾਂ ਦਾ ਹਿੰਦੂ ਤਵੀਆਂ ਦੇ ਗਰੁੱਪ ਨੇ ਆ ਕੇ ਜਿਹੜਾ ਸ਼ਾਇਦ ਪਹਿਲੇ ਮੈਲਬਰਨ ਵੇਲੇ ਸੀ ਉੱਥੇ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਇਲਾਵਾ ਕਿਸ ਲੈਵਲ ਦੇ ਉੱਤੇ ਉਹਨਾਂ ਦੇ ਹਿੰਦੂ ਤਵੀ ਰੈਗ ਪਬਲੀਕੇਸ਼ਨ ਔਰ ਦੂਜੇ ਸਿੱਖਾਂ ਦੇ ਖਿਲਾਫ ਕਰ ਰਹੇ ਨੇ ਔਰ ਕਿਵੇਂ ਉਹ ਉਹਨਾਂ ਦਾ ਕੌਂਸਲ ਜਨਰਲ ਪਰਥ 'ਚ ਬੈਠਾ ਹੋਏ ਜਾਂ ਕੈਨਬਰਾ 'ਚ ਉਹਨਾਂ ਦਾ ਹਾਈ ਕਮਿਸ਼ਨਰ ਹੋਏ ਜਾਂ ਦੂਸਰੀਆਂ ਥਾਵਾਂ ਤੇ ਹੋਏ, ਉਹ ਲਗਾਤਾਰ ਤਾਂ ਮੈਲਬਰਨ ਵਾਲੇ ਜੀ ਉਹ ਡਰਾਮਾ ਕੀਤਾ ਕਿ ਜੀ ਉਹ ਦਫ਼ਤਰ ਦੇ ਅੱਗੇ ਆ ਗਏ, ਝੰਡੇ ਆ ਗਏ ਦੂਜੇ। ਸੋ ਜਿੱਥੇ ਇਸ ਲੈਵਲ ਦੇ ਉੱਤੇ ਸੈਲਫ ਕਰਕੇ ਹੀ ਜਿਹੜਾ ਸਿੱਖਾਂ ਨੂੰ ਬਲੇਮ ਕਰਨ ਦੀ ਲਾਈਨ ਹੋਏ ਔਰ ਮੋਦੀ ਖੁਦ ਆ ਕੇ ਉੱਥੇ ਕਿਹਾ ਜੀ ਦੇਖੋ ਸਾਡੇ ਮੰਦਰਾਂ ਨੂੰ ਅਪਮਾਨਿਤ ਕਰ ਰਹੇ ਨੇ ਦੂਜੇ ਤੇ ਕਾਰਵਾਈ ਕਰੋ ਔਰ ਮਿਸਟਰ ਐਲਬਨੀ ਨੂੰ ਉਹ ਇਵੇਂ ਡੀਲ ਕਰੇ ਜਿਵੇਂ ਕਿ ਉਹ ਖਾਨਸਾਮਾ ਹੁੰਦਾ ਬਹਿ ਰਿਹਾ ਹੋਟਲ ਦਾ। ਤੇ ਇਹ ਹੋ ਨਹੀਂ ਸਕਦਾ ਕਿ ਭਾਈ ਜੇ ਅਮਰੀਕਾ, ਕੈਨੇਡਾ, UK ਨੇ ਇਹਨਾਂ ਦੇ ਰਾਹ ਡੈਸਕ ਬੰਦ ਕੀਤੇ ਨੇ, ਆਸਟ੍ਰੇਲੀਆ ਦੇ ਵਿੱਚ ਰਾਹ ਨੂੰ ਕੌਣ ਹੈਡ ਕਰਦਾ ਹੈ? ਬਿਲਕੁਲ ਇਹਦੇ 'ਚ, ਕਿਉਂਕਿ ਇਹ ਜਿਹੜੇ 2 ਨਾਂ ਜਿਹੜੇ ਜਿਨ੍ਹਾਂ ਨੂੰ ਹੁਣ ਬਹਾਨਾ ਤਾਂ ਇਹੀ ਹੈ ਕਿ ਜੀ ਉਹਨਾਂ ਦੀ ਟਰਮ ਮੁੱਕ ਗਈ ਹੈ ਔਰ 3 ਦਸੰਬਰ ਨੂੰ ਜਿਹੜਾ ਇੱਕ ਦੀ ਜਿਹੜੀ ਹੈ ਟਰਮ ਮੁੱਕੀ ਹੈ ਔਰ ਦੂਸਰੇ ਦੀ 5 ਦਸੰਬਰ ਨੂੰ ਮੁੱਕੀ। ਇਹਨਾਂ ਦੇ ਵਿੱਚ ਮਨਪ੍ਰੀਤ ਵੋਰਾ ਜਿਹੜਾ ਹਾਈ ਕਮਿਸ਼ਨਰ ਹੈ ਕੈਨਬਰਾ ਦੇ ਵਿੱਚ ਮੇਨ ਤੌਰ ਦੇ ਉੱਤੇ ਔਰ ਦੂਸਰਾ ਜਿਹੜਾ ਕੌਂਸਲ ਜਨਰਲ ਮਨੀਸ਼ ਗੁਪਤਾ ਹੈ
ਸੋ ਇਹ ਆਲਮੋਸਟ 2 ਦਿਨਾਂ ਦੇ ਫਰਕ ਦੇ ਉੱਤੇ ਦੋਨੋਂ ਰਿਲੀਵ ਹੁੰਦੇ ਨੇ। ਹਾਲਾਂ ਉਹਨਾਂ ਦੀਆਂ ਪਾਰਟੀਆਂ ਕਿ ਜੀ ਉਹਨਾਂ ਨੇ ਬੜਾ ਸਰਵ ਕੀਤਾ, ਉਹਨਾਂ ਨੂੰ ਇੱਥੇ ਕੀਤਾ ਦੂਜਾ, ਪਰ ਇਹ ਦਸੰਬਰ ਦੇ ਮਹੀਨੇ 'ਚ ਖਾਸ ਤੌਰ ਤੇ ਜਦੋਂ ਐਨ 5 ਆਈਜ਼ ਕੰਟਰੀਜ਼ ਦੇ ਵਿੱਚ ਇਸ ਵੇਲੇ ਇੰਡੀਆ ਦੀ ਧੌਣ ਫੜੀ ਹੋਈ ਹੈ, ਅਮਰੀਕਾ ਨੇ ਵੀ ਫੜੀ ਹੋਈ ਹੈ, ਕੈਨੇਡਾ ਵਾਲੇ ਵੀ ਛੱਤਰ ਮਾਰ ਰਹੇ ਨੇ, ਰਿਸ਼ੀ ਸੋਨਕ ਵੀ ਜਿਹੜਾ ਹੈ ਉਹ ਟੇਬਲ ਦੇ ਥੱਲੇ ਲੁਕਿਆ ਹੋਇਆ ਹੈ, ਔਰ ਐਲਬਨੀ ਜਿਹਦੇ ਕੋਲ ਕੋਈ ਹੁਣ ਉਹ ਥਾਥਾ ਫਾਫਾ ਕਰਨ ਨੂੰ ਨਹੀਂ ਹੈਗਾ ਕੁਝ ਵੀ, ਤੇ ਆਲ ਆਫ ਅ ਸਡਨ ਉਹਨਾਂ ਦਾ ਇੱਕ ਪ੍ਰੋਮੀਨੈਂਟ ਹਾਈ ਕਮਿਸ਼ਨਰ ਔਰ ਇੱਕ ਕੌਂਸਲ ਜਨਰਲ ਉਹਨਾਂ ਦੀਆਂ ਟਰਮਸ ਮੁੱਕ ਗਈਆਂ ਜੀ। ਹੁਣ ਇੱਥੇ ਆ ਤਰਨਜੀਤ ਸੰਧੂ ਬਿਠਾਇਆ ਹੋਇਆ, ਕਿੰਨੀ ਟਰਮ ਸੈਕਿੰਡ ਵੀ ਦਿੱਤੀ ਦੂਜੀ, ਵੀ ਜੇ ਇੰਨਾ ਐਫੀਸ਼ੀਐਂਟ ਕੰਮ ਕੀਤਾ ਜਿਹਨੇ ਉਹਦੇ ਗੁਣ ਗਾ ਰਹੇ ਨੇ। ਜਦੋਂ ਉਹਨੂੰ ਮਨਪ੍ਰੀਤ ਵੋਰੇ ਨੂੰ ਉਹਨਾਂ ਨੇ ਵੈਲਕਮ ਦਿੱਤੀ ਹੈ ਕਿ ਜੀ ਇਹ ਕਨਵੇਡ ਹਿਜ਼ ਐਪਰੀਸ਼ੀਏਸ਼ਨ ਫਾਰ ਹਿਜ਼ ਸਪੋਰਟ ਟੂ ਕਮਿਊਨਿਟੀ ਨੇਮ, ਇਹ ਹਿੰਦੂ ਹੀ ਉਹਨੂੰ ਕਰ ਰਹੇ ਨੇ। ਤੇ ਜੇ ਇੰਨਾ ਹੀ ਹੈ ਔਰ ਇਸ ਵੇਲੇ ਕ੍ਰਾਈਸਿਸ 'ਚ ਹੈ, ਫਿਰ ਤਾਂ ਕੋਈ ਬਦਲਣ ਦੀ ਲੋੜ ਨਹੀਂ ਹੈ। ਤਰਨਜੀਤ ਸੰਧੂ ਨੂੰ ਵੀ ਇਸੇ ਲਈ ਕੰਟੀਨਿਊ ਉਹਨਾਂ ਨੇ ਕੀਤਾ ਕਿ ਵੀ ਸਿੱਖਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਤੇਲ ਦੇ ਰਿਹਾ ਔਰ ਉਹਨਾਂ ਦੇ ਇੰਟਰਸਟ ਨੂੰ ਸੂਟ ਕਰਦਾ ਅੰਟਿਲ ਅਨਲੈਸ, ਕਿਉਂਕਿ ਇਹ ਦੋਨੋਂ ਹੀ ਜਿਹੜੇ ਨੇ, ਕਿਉਂਕਿ ਇਹ ਕਮਿਊਨਿਟੀ ਐਕਟਿਵਿਜ਼ਮ ਦੇ ਨਾਂ ਥੱਲੇ ਇਨਫੈਕਟ ਸਪਾਈਂਗ ਵੀ ਕਰਦੇ ਸੀ, ਕਮਿਊਨਿਟੀ 'ਚ ਫੋਟੋ ਵੀ ਪਾਈ ਹੋਈ ਸੀ ਇਹਨਾਂ ਨੇ, ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਕਰਦੇ ਸੀ, ਕਦੇ ਕੋਈ ਇਹ ਜੀ ਸੋਲਜਰ ਦਾ ਨਾਂ ਦੇ ਉੱਤੇ ਰੱਖ ਦਿੱਤਾ, ਇਸ ਲੇਨ ਦਾ ਨਾਂ ਜਾਂ ਦੂਜਾ, ਈਵਨ ਜਿਹੜੀ ਸਿੱਖ ਪਲਾਟੂਨ ਜਿਹੜੀ ਹੈ ਉਹ ਬਣਾਉਣ ਦੀ ਉਹਦੇ 'ਚ ਵੀ ਇਹਨਾਂ ਨੇ ਇੰਟਰਫੀਅਰ ਕਰਕੇ ਉਹਨੂੰ ਇੰਡੀਅਨ ਫੌਜੀ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਇਸ ਸਭ ਦੇ ਬਾਵਜੂਦ ਇਹਨਾਂ ਦੋਨਾਂ ਦਾ ਜਾਣਾ, ਔਰ ਇਹ ਜਿਹੜੀਆਂ ਪਿਕਚਰਸ ਵਗੈਰਾ ਵੀ ਨੇ ਦਰਸ਼ਕ ਦੇਖ ਰਹੇ ਨੇ ਕਿ ਜੀ ਇਹ ਉਹਨੂੰ ਵੈਲਕਮ ਦਿੱਤੀ ਗਈ। ਇਸੇ ਤਰ੍ਹਾਂ ਜਿਹੜਾ ਉਹ ਮਨੀਸ਼ ਗੁਪਤਾ ਹੈ ਉਹਨੂੰ ਵੀ ਜਿਹੜਾ ਉਹਨੇ ਹੀ ਲੀਵ ਸਿਡਨੀ ਦਿਸ ਵੀਕਐਂਡ ਆਫਟਰ ਹਾਈਲੀ ਸਕਸੈਸਫੁਲ ਟੈਨਿਓਰ, ਵੀ ਵਿਸ਼ ਹਿਮ ਐਵਰੀ ਸਕਸੈਸ ਐਂਡ ਆਲ ਦਾ ਵੈਰੀ ਬੈਸਟ ਇਨ ਨਿਊ ਅਸਾਈਨਮੈਂਟ। ਇਹ ਮੈਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਇੱਦਾਂ ਦੇ ਸੋਲੇ ਗਾ ਰਹੇ ਨੇ ਜਾਂ ਪਬਲਿਕਲੀ ਇਹ ਕਰ ਰਹੇ ਨੇ, ਇਹ ਕਿਉਂਕਿ ਇਹਨਾਂ ਦੇ ਇਹ ਡਿਊਲ ਰੋਲ ਪਲੇ ਕਰ ਰਹੇ ਹੋਣਗੇ, ਰਾਹ ਦਾ ਵੀ ਇਹਨਾਂ ਦੇ ਕੋਲ ਹੋਏਗਾ। ਹਾਲਾਂ ਜਿਵੇਂ ਅਸੀਂ ਇਹ ਕਿਹਾ ਵੀ ਸਾਡੇ ਕੋਲ ਕੋਈ ਪੁਖਤਾ ਤਾਂ ਜਾਂ ਤਾਂ ਅੰਦਰੋਂ ਕੋਈ ਡਾਕੂਮੈਂਟ ਕੱਢ ਕੇ ਆਏ ਬਾਹਰ, ਉਹਦੇ ਬਾਰੇ ਵੀ ਤੁਸੀਂ ਜੈਨੂਇਨ ਇਸ ਬਾਰੇ ਨਹੀਂ ਕਹਿ ਸਕਦੇ, ਪਰ ਜੋ ਇਸ ਵੇਲੇ ਪੁਆਇੰਟਿੰਗ ਸਰਕਮਸਟੈਂਸਸ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਜੇ ਤਿੰਨਾਂ ਮੁਲਕਾਂ ਨੇ, ਅਮਰੀਕਾ, ਕੈਨੇਡਾ ਔਰ ਯੂਕੇ ਨੇ ਰਾਹ ਵਾਲੇ ਬਾਹਰ ਕੱਢੇ ਨੇ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਇਹਨੂੰ ਮਨਪ੍ਰੀਤ ਵੋਰਾ ਔਰ ਮਨੀਸ਼ ਗੁਪਤਾ ਇਹਨਾਂ ਨੂੰ ਜਿਹੜਾ ਕੱਢਿਆ ਪੋਲਾਈਟਲੀ। ਉਹਨਾਂ ਨੇ ਇੰਡੀਆ ਨੂੰ ਕਿਹਾ ਹੋਣਾ ਜੀ ਅਸੀਂ ਕੋਈ ਜਿਹੜਾ ਰੌਲਾ ਨਹੀਂ, ਜਿਵੇਂ ਰਿਸ਼ੀ ਸੋਨਕ ਨੇ ਕਿਹਾ ਕਿ ਜੀ ਅਸੀਂ ਹੁਣ ਜਾਣਾ ਪੈਣਾ ਇੰਟੈਲੀਜੈਂਸ ਸਾਡੇ ਤੁਹਾਡੇ ਨੂੰ, ਕਿਉਂਕਿ ਜ਼ਾਹਰ ਹੋ ਗਿਆ ਇੰਟੈਲੀਜੈਂਸ ਰਿਪੋਰਟਾਂ ਅੰਦਰੂਨੀ ਨੇ ਵੀ ਅਵਤਾਰ ਸਿੰਘ ਖੰਡੇ ਦੇ ਮਰਡਰ ਲਈ ਜ਼ਿੰਮੇਵਾਰ ਹੈ, ਪਰ ਅਸੀਂ ਇਹ ਪਬਲਿਕਲੀ ਨਹੀਂ ਕਰਦੇ ਤੇ ਤੁਸੀਂ ਸਾਡਾ ਨਾ ਉੱਥੋਂ ਕੱਢਿਓ, ਫਿਰ ਪਤਾ ਨਹੀਂ ਲੱਗੇਗਾ ਕਿਸੇ ਨੂੰ ਕੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨਾਂ ਨੇ ਆਪਣੇ ਉੱਥੋਂ ਦੇ ਟੈਨਿਓਰ ਦੇ ਦੌਰਾਨ ਸਿੱਧੀ ਦਖਲਅੰਦਾਜ਼ੀ ਕੀਤੀ ਸਿੱਖਾਂ ਦੇ ਮਾਮਲਿਆਂ 'ਚ। ਔਰ ਦੂਸਰਾ, ਔਰ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਇਸ ਪੱਖੋਂ ਆਪਣੇ ਲੋਕਲ ਜਿਹੜੇ ਓਪੀਨੀਅਨ ਮੇਕਰ ਨੇ, ਲਾਅ ਮੇਕਰ ਨੇ, ਉਹਨਾਂ ਤੱਕ, ਕਿਉਂਕਿ ਇਸ ਅੱਗੇ ਕੋਈ ਸਬੂਤ ਨਹੀਂ ਸੀ। ਹੁਣ ਤਾਂ ਜੇ ਅਮਰੀਕਾ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੇ 4 ਦਿਨ ਪਹਿਲਾਂ ਜਾ ਕੇ ਉੱਥੇ ਬੈਠਾ ਹੈ, ਉਸ ਤੋਂ ਪਹਿਲਾਂ CIA ਚੀਫ, ਸੈਕਟਰੀ ਆਫ ਸਟੇਟ ਔਰ ਡਿਫੈਂਸ ਸੈਕਟਰੀ, ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਤੁਸੀਂ ਇਹ ਕਰ। ਜੇ ਅਮਰੀਕਾ ਜਿੱਥੇ ਕਿ ਜਿਵੇਂ ਮਰਡਰ ਤਾਂ ਕੈਨੇਡਾ 'ਚ ਹੋਇਆ ਜਾਂ UK 'ਚ ਅਵਤਾਰ ਸਿੰਘ ਖੰਡਾ ਦਾ ਹੋਇਆ, ਤੇ ਜੇ ਅਮਰੀਕਾ ਉਹਨੂੰ ਪ੍ਰੀਐਂਪਟ ਕਰ ਸਕਿਆ ਤੇ ਆਸਟ੍ਰੇਲੀਆ 'ਚ ਉਹਨਾਂ ਨੇ ਇੰਟਰਫੀਅਰੈਂਸ ਤਾਂ ਬਹੁਤ ਲੈਵਲ ਤੇ ਕੀਤੀ, ਕੋਈ ਕਸਰ ਨਹੀਂ ਰੱਖੀ ਉਹਨਾਂ ਨੇ। ਸੋ ਆਲ ਦਾ ਮੋਰ ਰੀਜ਼ਨ ਹੈ ਕਿ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਔਰ ਸਿੱਖ ਸੰਗਤਾਂ ਦਬਾਅ ਬਣਾਉਣ ਕਿ ਇਹਨਾਂ ਸਾਰਿਆਂ ਦੇ ਉੱਤੇ ਅੱਖ ਰੱਖੀ ਜਾਏ। ਔਰ ਇਹ ਜਿਹੜੇ ਸਿੱਖ ਗੁਰਦੁਆਰਿਆਂ 'ਚ ਹਰ ਚੌਥੇ ਦਿਨ ਤੁਰਨ ਦਾ ਇਹਨਾਂ ਦਾ ਕੰਮ ਹੈ, ਕਿਤੇ ਉਹ ਪੈਨਸ਼ਨ ਸਰਵਿਸ ਦੇ ਨਾਂ ਥੱਲੇ, ਕਿਤੇ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਰਹੇ ਹਾਂ ਜਾਂ ਅਸੀਂ ਗੁਰੂ ਅਰਜਨ ਸਾਹਿਬ ਦਾ ਦਿਨ ਜਾਂ ਵਿਸਾਖੀ ਮਨਾ ਰਹੇ ਹਾਂ। ਪਿਛਲੇ ਦਿਨਾਂ 'ਚ ਹੀ ਉਹਨਾਂ ਦਾ ਇੰਡੀਅਨ ਕੌਂਸਲ ਜਨਰਲ ਨੂੰ ਉੱਥੇ ਪਾਰਲੀਮੈਂਟ 'ਚ ਲਾ ਕੇ ਪੱਗ ਬੰਨ੍ਹ ਕੇ ਜਿਹੜੇ ਟੁੱਚੇ ਕਿਸਮ ਦੇ ਲੋਕ ਨੇ, ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਸੋ ਇਹ ਸਾਰੀ ਇੰਟਰਫੇਰੈਂਸ ਜਿਹੜੀ ਹੈ ਇਹ ਹੁਣ ਇਸ ਪੀਰੀਅਡ 'ਚ ਦਬਾਅ ਬਣਾਉਣਾ ਚਾਹੀਦਾ ਕਿ ਇਹਨਾਂ ਨੂੰ ਇੱਥੋਂ ਰੋਕਿਆ ਜਾਏ, ਸਟਾਪ ਕੀਤਾ ਜਾਏ, ਕਿਉਂਕਿ ਇਹ ਉਹੀ ਕੁਛ ਕਰਦੇ ਨੇ ਜੋ ਕੁਛ ਰਾਹ ਵਾਲੇ ਜਿਹੜੇ ਨੇ ਉਹ ਬਾਹਰ ਉਹਨਾਂ ਨੇ ਅਮਰੀਕਾ, ਕੈਨੇਡਾ, UK 'ਚ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
Realty Services. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਆਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਹੁਣ ਭਾਰਤ ਦੇ ਹਿੰਦੂਤਵੀਆਂ ਵੱਲੋਂ ਬਾਲੀਵੁੱਡ ਦੀਆਂ ਫਿਲਮਾਂ ਰਾਹੀਂ ਸਿੱਧੋ ਸਿੱਧਾ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਔਰ ਹਾਲ ਹੀ ਵਿੱਚ ਰਿਲੀਜ਼ ਹੋਈ ਐਨੀਮਲ ਨਾਂ ਦੀ ਫਿਲਮ ਵਿੱਚ ਇਹ ਵਰਤਾਰਾ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆਇਆ ਹੈ। ਔਰ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰਾਂ ਦੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਇਹਨਾਂ ਦਾ ਹੀ ਇੱਕ ਹੋਇਆ ਜਿਹਨੇ ਅਮਰੀਕਾ ਔਰ ਦੂਸਰੇ 'ਚ ਆ ਕੇ ਕਾਫੀ ਆਪਣੀ ਫਿਲਾਸਫੀ ਦੇ ਨਾਲ ਅਮਰੀਕਨਾਂ ਨੂੰ ਪ੍ਰਭਾਵਿਤ ਕੀਤਾ, ਪਰ ਕਿਉਂਕਿ ਉਹ ਸਿੱਧਾ ਸਿੱਧਾ ਚੋਟ ਵੀ ਕਰਦਾ ਸੀ ਹਿੰਦੂ ਥਾਟ ਦੇ ਉੱਤੇ, ਹਾਲਾਂ ਲੈ ਦੇ ਕੇ ਉਹ ਸਾਰੇ ਸੰਨਿਆਸੀਆਂ ਦੇ ਖਾਤੇ 'ਚ ਹੀ ਪੈਂਦੇ ਨੇ। ਰਜਨੀਸ਼ ਉਹਨੇ ਕਿਹਾ ਵੀ ਦੁਨੀਆ 'ਚ ਝੂਠਾ ਬਿਰਤਾਂਤ ਸਿਰਜਣ ਲਈ ਬ੍ਰਾਹਮਣ ਤੋਂ ਉੱਪਰ ਕੋਈ ਨਹੀਂ ਹੋ ਸਕਦਾ। ਉਹਨੇ ਕਿਹਾ ਪੁਰਾਣ ਪੜ੍ਹ ਲਓ ਔਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਉਹ ਗਪੌੜਾਂ ਨੂੰ ਕਿਸ ਲੈਵਲ ਤੱਕ ਲੈ ਜਾਂਦੇ ਨੇ। ਮੈਂ ਇਹਨਾਂ ਦੇ ਬੰਦੇ ਨੂੰ ਕੋਟ ਕਰ ਰਿਹਾ, ਹਾਲਾਂਕਿ ਸਾਨੂੰ ਉਹਨੂੰ ਕੋਟ ਕਰਨ ਦੀ ਲੋੜ ਨਹੀਂ, ਪਤਾ ਹੀ ਹੈ ਵੀ ਇਹਨਾਂ ਦਾ। ਔਰ ਇਹੀ ਪਾਰਟ ਅਸੀਂ ਇਸ ਦੌਰ ਦੇ ਵਿੱਚ ਦੇਖ ਰਹੇ ਹਾਂ ਪਿਛਲੇ 9 ਸਾਲਾਂ 'ਚ ਖਾਸ ਤੌਰ 'ਤੇ, ਕਿ ਕਿਵੇਂ ਮੀਡੀਆ ਨੂੰ, ਉਹ ਗੋਦੀ ਮੀਡੀਆ ਹੋਏ, ਇਲੈਕਟ੍ਰੋਨਿਕ ਡਿਜੀਟਲ, ਉਹ ਯੂਜ਼ ਕਰ ਹੀ ਰਹੇ ਨੇ, ਪਰ ਕਿਵੇਂ ਐਸਟੈਬਲਿਸ਼ ਜਿਹੜੀ ਫਿਲਮ ਇੰਡਸਟਰੀ ਮੁੰਬਈਆਂ ਦੀ, ਜਿਹੜੀ ਕਿ ਪਹਿਲਾਂ ਵੀ 47 ਤੋਂ ਬਾਅਦ ਉਹਨਾਂ ਨੇ ਇੱਕ ਇੰਡੀਅਨ ਨੈਸ਼ਨਲਿਜ਼ਮ ਦੇ ਲਈ ਇਸਤੇਮਾਲ ਕੀਤਾ, ਸਿੱਧਾ ਸਿੱਧਾ ਉਹ ਤੁਹਾਨੂੰ ਹਿੰਦੂ ਤੋਂ ਵੀ ਪ੍ਰੋਪੇਗੈਂਡਾ, ਉਹ ਬਾਹੂਬਲੀ ਹੋਏ, ਪਦਮਨੀ ਹੋਏ, ਪਤਾ ਨਹੀਂ ਕੀ ਨਾ, ਉਹ ਝੂਠੇ ਇਤਿਹਾਸ, ਨਾ ਕੋਈ ਪਦਮਨੀ ਬਾਅਦ 'ਚ ਨਾਵਲ 200 ਸਾਲ ਬਾਅਦ ਆਇਆ, ਨਾ ਅਲਾਉਦੀਨ ਖਿਲਜੀ ਦੇ ਵੇਲੇ ਕੁਦੀ ਹੋ, ਪਰ ਮਕਸਦ ਉਹੀ ਕਿ ਵੀ ਤੁਸੀਂ ਫਾਲਸ ਹਿੰਦੂਤਵੀ ਨੈਰੇਟਿਵ ਵਿੱਚ ਝੂਠੇ ਕਰੈਕਟਰ ਸਿਰਜੋ। ਔਰ ਦੂਸਰਾ ਹੁਣ ਕਿਉਂਕਿ ਇਹਨਾਂ ਨੂੰ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਸ਼ਰਮਿੰਦਗੀ ਦਿੰਦਾ। ਇਹਨਾਂ ਦੇ 4000 ਸਾਲ ਦੇ ਇਤਿਹਾਸ 'ਚ ਜਿੱਥੇ ਕਿ ਕੋਈ ਵੀ ਲਫ਼ਜ਼ ਸ਼ਹੀਦ ਦੇ ਲਈ ਨਹੀਂ ਹੈ, ਸ਼ਹੀਦ ਤਾਂ ਅਰਬੀ ਫਾਰਸੀ 'ਚੋਂ ਆਇਆ ਲਫ਼ਜ਼ ਹੈ, ਔਰ ਇਹਨਾਂ ਦੇ ਲਈ ਕਿਉਂਕਿ ਕਾਨਸੈਪਟ ਹੀ ਨਹੀਂ ਸੀ ਸ਼ਹੀਦ ਕਿਹਨੇ ਹੋਣਾ ਸੀ। ਔਰ ਜਿੱਥੇ ਗੁਲਾਮੀ ਔਰ ਦੂਸਰੇ ਦਾ ਪਾਰਟ ਹੈ, ਔਰ ਜਿੱਥੇ ਇਹਨਾਂ ਦਾ ਤੁਲਸੀਦਾਸ, ਜਿਹੜੀ ਤੁਲਸੀ ਰਮਾਇਣ ਕਰੋੜਾਂ ਘਰਾਂ 'ਚ ਪੜ੍ਹੀ ਜਾਂਦੀ ਹੈ, ਇਹ ਕਹਿੰਦਾ ਹੈ ਕਿ ਭਾਈ ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਸਕਲ ਤਾੜਨਾ ਕੇ ਅਧਿਕਾਰੀ, ਇਹ ਇਹਨਾਂ ਦੀ ਬਰਾਬਰੀ ਦਾ ਕਾਂਸੈਪਟ ਹੈ, ਇਕੁਆਲਿਟੀ ਹੈ ਇਹਨਾਂ ਦੀ, ਕਿ ਭਾਈ ਢੋਲ ਵੀ ਔਰ ਪਸ਼ੂ ਵੀ ਔਰ ਗਵਾਰ ਵੀ ਔਰ ਔਰਤ ਵੀ ਔਰ ਸ਼ੂਦਰ ਵੀ, ਇਹਨਾਂ ਨੂੰ ਡਾਂਗ ਵਰਾਓ। और उन्होंने जस्टिफाई करते हैं नहीं ताड़न का मतलब ये नहीं होता है, ताड़न का मतलब ढोल को ऐसे होता है, स्त्री को देखना होता है, आंख रखो उस पर। इस किस्म का एक अजकल फ्रॉडिया जिहा बिंद्रावन च राधा राधा करने वाला प्यारे लाल के की बिठाया हुआ है, कई पग्गां वाले भी जाके उहदे कोल बैठ इहदी इंटरप्रिटेशन कर रहे सी कि जी गोस्वामी जी ने ऐसे नहीं कहा, गोस्वामी जी ने ऐसे कहा। ਹੁਣ ਇਹਨਾਂ ਦੇ ਕੋਲ ਇਹ ਜਿਹੜਾ ਬਾਲੀਵੁੱਡ ਦਾ ਮੀਡੀਅਮ ਆਇਆ ਹੈ, ਇਹਦੇ ਥੱਲੇ ਇਹਨਾਂ ਨੇ ਕਿਵੇਂ ਕਸ਼ਮੀਰ ਫਾਈਲਸ ਦੇ ਨਾਂ ਥੱਲੇ ਸਾਰੀ ਕਸ਼ਮੀਰ ਸਟਰਗਲ ਜਿਹੜੀ ਹੈ ਉਹਨੂੰ ਨੈਗੇਟ ਕਰਕੇ ਰਾਦਰ ਆਪਣੇ ਜਿਹੜੇ ਜ਼ੁਲਮ ਕਰ ਰਹੇ ਨੇ ਉਹਦੀ ਥਾਂ ਉਹਨਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਅਸੀਂ ਸਿਸਟਮੈਟ ਹਾਲਾਂ ਵੈਸੇ ਤਾਂ 47 ਤੋਂ ਬਾਅਦ ਹੀ ਜਿਹੜਾ ਦੌਰਾ ਸੀ ਉਹ ਸਿੱਖਾਂ ਨੂੰ ਤੁਸੀਂ ਸ਼ਰਾਬੀ, ਟੈਕਸੀ ਡਰਾਈਵਰ, ਚੁਟਕਲੇ ਸੁਣਾਉਣ ਵਾਲਾ, ਦੂਜੇ ਤੀਜੇ, ਹੁਣ ਐਨੀਮੇਟਡ ਫਿਲਮਾਂ ਦਾ ਵੀ ਜ਼ਮਾਨਾ ਆ ਗਿਆ, ਦੂਜੇ ਉਸ ਕਿਸਮ ਦੇ ਕਾਰਟੂਨ, ਜੇ ਪੈਸੇ ਬਣਾਉਣੇ ਨੇ ਤੁਸੀਂ 2-4 ਬੱਲੇ 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 ਵਾਲੇ 2-4 ਗਾਣੇ ਰੱਖ ਦਿਓ, ਵਿੱਚ ਪੰਜਾਬੀ ਬੀਟ ਦੇ ਦਿਓ ਔਰ ਦੂਸਰਾ ਉਹਦੇ ਥੱਲੇ ਪੈਸੇ ਬਣਾਓ। ਲੇਕਿਨ ਤੁਸੀਂ ਐਂਡ ਰਿਜ਼ਲਟ ਉਹਦਾ ਦੇਖੋਗੇ ਕਿ ਉਭਾਰ ਹਿੰਦੂਤਵਾ ਦਾ, ਉਹ ਬਾਂਦਰ ਮਿਲੇ ਹੋਏ ਨੇ ਇਹਨਾਂ ਨੂੰ, ਧਰਮਿੰਦਰ ਉਹਦਾ ਮੁੰਡਾ, ਦੂਜੇ ਤੀਜੇ ਉਹਨਾਂ ਨੂੰ ਜਿਹੜਾ ਕਦੇ ਗਦਰ 1 ਗਦਰ 2 ਦੇ ਥੱਲੇ ਇਸ ਕਿਸਮ ਦੀਆਂ ਜਿਹੜਾ ਉਹ ਸਿੱਖਾਂ ਨੂੰ ਬਦਨਾਮ ਕਰਨ ਦਾ। ਹੁਣ ਇੱਕ ਫਿਲਮ ਜਿਹੜੀ ਕਿ ਐਨੀਮਲ ਦੇ ਨਾਂ ਥੱਲੇ
ਜਿਹਦੇ ਬਾਰੇ ਅੱਜ ਸੀ ਜੇ ਉਹਨੇ ਪਤਾ ਨਹੀਂ 2 ਦਿਨਾਂ ਜਾਂ 4 ਦਿਨਾਂ 'ਚ 800 ਕਰੋੜ ਬਣਾਇਆ। ਦੂਜਾ ਇੱਕ ਗੀਤ ਵੈਲੀ, ਅਰਜਨ ਵੈਲੀ ਦੇ ਨਾਂ ਥੱਲੇ, ਉਹਨੂੰ ਕਿਸੇ ਨੇ ਵੈਲੀ, ਅਰਜਨ ਵੈਲੀ ਨੂੰ ਹਰੀ ਸਿੰਘ ਨਲੂਏ ਦੇ ਮੁੰਡੇ ਦੀ ਔਲਾਦ ਨਾਲ ਜੋੜਿਆ। ਉਹ ਕੋਈ ਨਹੀਂ, ਮੈਂ ਉਹਨਾਂ ਦੇ ਜਿਹੜੇ ਫੋਕ ਸਾਰੇ ਨੂੰ ਰਿਸਰਚ ਕਰਨ ਵਾਲੇ ਨੇ ਉਹਨਾਂ ਦੀ ਇੱਕ ਟਾਕ ਸੁਣ ਰਿਹਾ ਸੀ ਕਦੀ। ਦੋਦਰ ਪਿੰਡ ਹੈ, ਉੱਥੋਂ ਦਾ ਇੱਕ ਬਦਮਾਸ਼, ਕੋਈ ਲਾਗਾ ਦੇਗਾ ਨਹੀਂ। ਔਰ ਉਹ ਜਿਹੜਾ ਕਰੈਕਟਰ ਜਾਂ ਉਹ ਟ੍ਰੀਟ ਦਿਖਾਣੇ ਨੇ ਕਿ ਜੀ ਤੁਸੀਂ ਉਹ ਬਦਮਾਸ਼ੀ ਔਰ ਸਮੋਕਿੰਗ ਵੀ ਔਰ ਸ਼ਰਾਬ ਵੀ ਤੇ ਦੂਜਾ ਵੀ ਆਪਣੇ ਵੀ ਜਿਹੜੇ ਨੇ ਉਹ ਲੱਗੇ ਹੋਏ ਨੇ ਕਿ ਜੀ ਦੇਖੋ ਅਰਜਨ ਵੈਲੀ ਉਹ ਫੋਕ ਰੋਡ ਦਾ ਹੀਰੋ। ਇਹ ਉਹੀ ਕੁਛ ਕ੍ਰੀਏਟ ਠੀਕ ਇੱਕ ਵੀਰ ਨੇ ਕਿਹਾ, ਉਹਨਾਂ ਨੇ ਕਿਹਾ ਕਿ ਪੰਜਾਬੀ ਕਰੈਕਟਰ ਦੇ ਵਿੱਚੋਂ ਬਦਮਾਸ਼ੀ, ਲਲਕਾਰਨਾ, ਦੂਜਾ ਤੀਜਾ, ਉਹ ਜੇ ਉਹਦੇ 'ਚ ਸਿੱਖੀ ਨਾ ਆਏ ਤੇ ਉਹ ਤਾਂ ਫਿਰ ਉਸ ਕਿਸਮ ਦੇ ਗੁੰਡੇ ਬਦਮਾਸ਼ ਹੀ ਪੈਦਾ ਹੁੰਦੇ ਨੇ ਜਿਹੋ ਜੇ ਅੱਜ ਇੱਕ ਕਲਚਰ ਕ੍ਰੀਏਟ ਕੀਤਾ ਜਾ ਰਿਹਾ। ਜੇ ਉਹਨੂੰ ਕੋਈ ਨੱਥ ਪਾ ਕੇ ਉਹਨਾਂ ਟ੍ਰੇਟਸ ਨੂੰ ਪੋਜ਼ਿਟਿਵਿਟੀ 'ਚ ਕਨਵਰਟ ਕਰ ਸਕਦਾ ਹੈ ਤੇ ਉਹ ਸਿੱਖੀ ਦਾ ਕਿਰਦਾਰ ਹੈ ਜਿਹਦੇ 'ਚੋਂ ਫਿਰ ਜੁਝਾਰੂ ਔਰ ਸੂਰਮੇ ਬਣਦੇ ਨੇ। ਸਾਡੇ ਭੈਣ ਜੀ ਅਮਨਜੋਤ ਕੌਰ ਇਸ ਐਨੀਮਲ ਫਿਲਮ ਨੂੰ ਜਿਹਨਾਂ ਨੇ ਦੇਖਿਆ ਔਰ ਉਹ ਇੰਨੇ ਪਰੇਸ਼ਾਨ ਕਿ 2 ਉਹਨਾਂ ਨੇ ਈਮੇਲਸ ਉੱਪਰੋਂ ਥੱਲੇ ਲਿਖੀਆਂ। ਕੱਲ ਅਸੀਂ ਵੈਸੇ ਡਿਸਕਸ ਕਰਨੀ ਸੀ ਬਟ ਆਲਰੇਡੀ ਘੜੀ ਕਾਫੀ ਤੇਜ਼ੀ ਨਾਲ ਘੁੰਮ ਰਹੀ ਸੀ, ਪਰ ਅੱਜ ਮੈਨੂੰ ਲੱਗਿਆ ਕਿ ਭਾਈ ਹੁਣ ਇਸ ਦਾ ਅਸੀਂ ਗੱਲ ਜ਼ਰੂਰ ਕਰੀਏ। ਉਹਨਾਂ ਨੇ ਇਸ ਨੂੰ ਜਿਹੜਾ ਕਿ ਭਾਈ ਇਹ ਉਹਨਾਂ ਨੇ ਕਿਵੇਂ ਇੱਕ ਲੁਕਵੇਂ ਅੰਦਾਜ਼ ਦੇ ਵਿੱਚ ਵੀ ਔਰ ਜ਼ਾਹਰਾ ਅੰਦਾਜ਼ 'ਚ ਵੀ ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਵੀ, ਈਸਾਈਆਂ ਨੂੰ ਵੀ ਟਾਰਗੇਟ ਕੀਤਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਨਿਊ ਬਾਲੀਵੁੱਡ ਫਿਲਮ with Ranbir Kapoor and Anil Kapoor has released this weekend and it's named Animal. It is being bashed everywhere as the most vulgar and violent misogynistic film in recent decades in Indian cinema. कि भाई ये वल्गर भी है पर इस किस्म दे नहीं वो पैसे बन रहे हैं जी बहुत बड़ा और बहुतियां दा एक सी जी क्यों पॉपुलर है जी वो वैली अर्जन वैली गाना जी उन्हें उन्होंने करता है इस लैवल दे उत्ते अज ਉੱਥੋਂ ਦੀ ਜਿਹੜੀ ਮੈਜੋਰਿਟੀ ਹੈ ਉਹਨੂੰ ਉਹਨਾਂ ਨੇ ਕਰ ਦਿੱਤਾ ਹੈ ਜੀ। ਇਟ ਇਜ਼ ਡੀਪਲੀ ਐਕਸਪਲਿਸਿਟ ਸੀਨਸ ਐਂਡ ਲੈਂਗੁਏਜ। The first part is that main lead is apparently supposed to be a Sikh, yet he and his whole family cut hair and also have havans at home. ਹੁਣ ਇਹ ਉਹਨਾਂ ਨੇ ਉਸ ਕਿਰਦਾਰ ਨੂੰ ਇਹ ਦਿੱਤਾ ਹੈ ਵਾਲ ਸਿਰ ਮੁੰਨਿਆ ਹੋਇਆ ਔਰ ਘਰ 'ਚ ਹਵਨ ਵੀ ਉਹੀ ਸਿੱਖਾਂ ਨੂੰ ਜਿਹੜਾ ਡੈਥ ਕਿਸ ਦੇ ਨਾਲ ਆਪਣੇ 'ਚ ਲਿਆਣਾ। Ranbir Kapoor is murderer, vulgar, druggie, smoker, womanizer, almost rapist type character in this film and has an army of turbaned Sikh henchmen accompanying him everywhere who kill others for him or sing and cheer for him when he is killing others. ਉਹੀ ਸਿੱਖਾਂ ਦਾ ਕਿ ਮਰਸਨਰੀ ਨੇ ਹਾਰਲਮ ਇੱਧਰ ਰੱਖ ਲਓ ਉੱਧਰ ਰੱਖ ਲਓ ਹੂ ਹਾ ਹਾ ਇਹੀ ਕੰਮ ਹੈ ਇਹਨਾਂ ਦਾ। ਇਹ ਕਿਰਦਾਰ ਉਹਨਾਂ ਨੂੰ ਦਿੱਤਾ ਹੈ ਔਰ they have shown Sikhs as armed henchmen and paid mercenaries. They have also shown Sikhs using drugs and smoking or easily getting killed by other rivals by tying their mouth and hands and chopping their head brutally in gang wars. ਕਿ ਵੀ ਐਵੇਂ ਉਹ ਕੋਈ ਅੜਨ ਵਾਲੇ ਵੀ ਨਹੀਂ ਨੇ, ਉਹ ਈਜ਼ੀਲੀ ਉਹਨਾਂ ਦਾ ਮੂੰਹ ਬੰਨਿਆ ਤਾਂ ਉਹਨਾਂ ਦਾ ਧੌਣ ਜਿਹੜੀ ਆ ਲਾ ਕੇ ਉਹ ਮਾਰੀ। I have not seen the film nor plan to because it is A-rated and too vulgar and explicit. ਕਿ ਭਾਈ ਇਹ ਗਰੁੱਪ 'ਚ ਰੱਖੀ ਹੋਈ ਔਰ ਵਲਗਰ ਹੈ ਔਰ ਬਿਲਕੁਲ ਜਿਹੜੀ ਹੈ ਉਹ whatever I saw of its leaked clips and read of it online is disgusting. ਕਿ ਜੋ ਦੇਖਿਆ ਪੜ੍ਹਿਆ ਉਹ ਨਾਕਾਬਲੇ ਬਰਦਾਸ਼ਤ ਹੈ। The film has caricatured and demonized Sikhs so badly and even shown them as perverts, justifying eve teasing in schools against their classmates. कि कुड़ियां छेड़ना दूजा तीजा ਉਹਨੂੰ ਵੀ ਨਿਆਂ ਸੰਗਤ ਔਰ ਦੂਸਰਾ ਠਹਿਰਾ ਰਹੇ ਨੇ ਕਿ ਇਹ ਸਭ ਚਲਤਾ ਹੈ ਦੇ ਨਾਂ ਥੱਲੇ। They have also demonized Muslims by showing main villain as a Muslim who is too violent, druggy and pervert, who married young woman as his third bride and openly abused her in public at wedding itself. ਮੁਸਲਮਾਨ ਕਰੈਕਟਰ ਵੀ ਲੱਭਿਆ ਕਿ ਉਹਨੇ ਤੀਜੀ ਸ਼ਾਦੀ ਕੀਤੀ ਔਰ ਉਹ ਪਬਲਿਕਲੀ ਉਹਨੂੰ ਮਾਰਕੁੱਟ ਕਰਦਾ ਜਾਂ ਉਹਨੂੰ ਅਬਿਊਜ਼ ਕਰਦਾ। This has also shown Sikh characters mocking menstruation and threatening pregnant woman and her baby and also making a crass joke on sanitary pads, including main lead who is probably Mona Sikh played by Ranbir Kapoor. ਕਿ ਵੀ ਉਹ
ਵਿਮਨ ਦਾ ਮੈਂਸਟਰੂਏਸ਼ਨ ਜਾਂ ਸੈਨੀਟਰੀ ਪੈਡਸ ਉਹਨੂੰ ਲੈ ਕੇ ਵੀ ਭੱਦੇ ਸ਼ਬਦਾਵਲੀ ਔਰ ਭੱਦੇ ਜੋਕ ਉਹ ਉਸ ਤੋਂ ਕਰਵਾ ਰਹੇ ਨੇ। This is probably one of the worst assault on Sikh image by Bollywood. Bollywood ਵੱਲੋਂ ਇਹ ਸਭ ਤੋਂ ਮਾੜਾ ਹਮਲਾ ਹੈ। They even misused Arjun Valley song to equate Nalwa's son to unhinged murderer and gangsters like Ranbir Kapoor with an iconic Sikh warrior. ਹਾਲਾਂਕਿ ਉਹਦਾ ਕੋਈ ਤਾਲੁਕ ਵੀ ਨਹੀਂ ਹੈ, ਉਹ ਜਸਟ ਪ੍ਰਮੋਸ਼ਨ ਦੇ ਲਈ ਉਹਨੂੰ ਤੁਸੀਂ ਉਸ ਕਿਸਮ ਦੇ ਗਲਤ ਨੈਰੇਟਿਵ ਦੇ ਵਿੱਚ ਲਿਆਓ। Now songs about Sikh historical warriors are being used as background music for film heroes who are killing personal enemies mercilessly in gang wars। ਕਿ ਵੀ ਇਹ ਜਿਹੜੇ ਇਸ ਕਿਸਮ ਦੇ ਗੁੰਡੇ ਨੇ ਉਹਨਾਂ ਨੂੰ ਤੁਸੀਂ ਦਿਖਾ ਕੇ ਔਰ ਬੈਕਗਰਾਉਂਡ ਜਿੱਦਾਂ ਦੇ ਚਲਾ ਕੇ ਤੁਸੀਂ ਸਿੱਖ ਹੀਰੋਜ਼ ਨੂੰ ਵੀ ਡਿਮੋਨਾਈਜ਼ ਕਰ ਰਹੇ ਹੋ। This film is made by director Sandeep Reddy Vanga, who is from South, and earlier made equally violent film Kabir Singh, where female lead was a Sikh girl who fell in love with main lead, who was abusive, druggy, and also attacked her family and threatened to kill heroine's dadi and disrupted heroine's wedding and impregnated heroine before marriage. And heroine also left her Sikh family and wedding to be with hero and his family। ਇਹਦੀ ਡਾਇਰੈਕਟਰ ਵੱਲੋਂ ਜਿਹੜੀ ਹੈ ਉਹ ਪਹਿਲੀ ਫਿਲਮ ਦਾ ਜ਼ਿਕਰ ਹੈ ਕਿ ਭਾਈ ਉਹਨੇ ਉਹਦੇ 'ਚ ਵੀ ਸਿੱਖਾਂ ਦੇ ਦੀ ਜਿਹੜੀ ਹੈ ਸਿੱਖ ਕੁੜੀ ਨੂੰ ਯੂਜ਼ ਕਰਕੇ ਔਰ ਉਹ ਸਾਰੀ ਜਿਹੜੀ ਹੈ ਡਿਮੋਨਾਈਜ਼ਿੰਗ ਬਣਾਈ। The director has a habit of using Punjabi songs and Sikh characters and show them in a bad light, ਕਿਉਂਕਿ ਵਿਕਦਾ ਹੈ ਸੌਦਾ। ਉਹਨੂੰ ਕਿਹਾ ਜੀ ਉਹ ਕਰੈਕਟਰ ਉਹ ਸ਼ੋਅ ਕਰੋ ਪੰਜਾਬੀ ਸੌਂਗ ਪਰ ਰੱਖੋ ਉਹਨਾਂ ਨੂੰ ਬਦਮਾਸ਼ੀ ਦੇ ਦਾਇਰੇ 'ਚ। This time he has crossed all limits, ਉਹਨੇ ਸਾਰੀਆਂ ਸੀਮਾਵਾਂ ਲੰਘ ਦਿੱਤੀਆਂ ਨੇ। It is up to Sikhs to see if they will allow this representation of own community। ਇਹ ਸਿੱਖ ਨੂੰ ਬਰਦਾਸ਼ਤ ਕਦੋਂ ਤੱਕ ਕਰਦੇ ਰਹਿਣਗੇ। I wonder why are SGPC ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ asleep even now। ਉਹਨਾਂ ਦੇ ਵੀ ਮੂੰਹ ਬੰਦ ਕਰ ਦਿੱਤੇ ਹੋਣੇ ਨੇ, ਇਹ ਤਾਂ ਇਹਨਾਂ ਨੂੰ ਯਾਦ ਹੈ ਕਿਵੇਂ ਕਰਨਾ ਹੈ। A special condemnation and shame should be reserved for actual Sikh actors or workers associated with this disgusting film। How much will we tolerate? ਉਹਨਾਂ ਨੇ ਕਿਹਾ ਵੀ ਜਿਹੜੇ ਅਸਲੀ ਕੋਈ ਸਿੱਖੀ ਸ਼ਕਲੋ ਸੂਰਤ ਵਾਲੇ ਪੈਸੇ ਦੇ ਕੇ ਉਹਨਾਂ ਨੇ ਇਸ ਫਿਲਮ 'ਚ ਇਸਤੇਮਾਲ ਕੀਤੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਔਰ ਫਿਰ ਉਹਨਾਂ ਦੀ ਫੋਲੋ ਅਪ ਈਮੇਲ ਉਹ ਬਰੀਫ ਹੈ। ਉਹਨਾਂ ਨੇ ਕਿਹਾ this is my second email on this ਘਟੀਆ A-rated Bollywood film Animal starring Ranbir Kapoor and directed by South Indian filmmaker Sandeep Reddy Vanga। This Vanga guy has routinely targeted Sikhs in his last two films, be it Kabir Singh or now Animal। मैं already zikr kita hai। He has shown Sikh Punjabi men as druggy, smoker, alcoholic, promiscuous, unhinged, mentally unstable, forever ready to kill and abuse anyone। ये image Sikhan da wo bana raha hai। If in Animal he has shown Sikh guards of Ranbir Kapoor forever ready to kill, laughing and excited if he kills anyone and joining him in to brutally kill others। ये already Ranbir also smokes and blows smoke of his cigarette in face of his turbaned Sikh guard who has no issues with it and is followed him like a loyal dog। ਕਿ ਉਹ ਸਮੋਕ ਵੀ ਕਰ ਰਿਹਾ ਤੇ ਜਿਹੜਾ ਪੱਗ ਵਾਲਾ ਸਿੱਖ ਗਾਰਡ ਹੈ ਉਹਦੇ ਵੱਲ ਧੂਆਂ ਵੀ ਸੁੱਟਦਾ ਤੇ ਉਹ ਕੋਈ ਪਰਵਾਹ ਨਹੀਂ ਕਰਦਾ, ਉਹ ਆਪਣੀ ਲਾਇਲਟੀ ਡੌਗ ਬਣਿਆ ਹੈ। Ranbir Kapoor plays a half Sikh type person whose whole family is deeply misogynistic, abusive, corrupt into gang wars। He also abuses women in worse terms। Animal shows Sikh men with tilaks and doing havan। ਕਿ ਉਹਨਾਂ ਦੇ ਤਿਲਕ ਵੀ ਲਾ ਦਿੱਤੇ ਨੇ, ਹਵਨ ਵੀ ਕਰਵਾ ਰਹੇ ਨੇ। Ranbir is almost like Nazi in this film, also makes Nazi salute while addressing workers at his factory which has Hitler style swastika as its logo। ਕਿ ਵੀ ਉਹਨੂੰ ਉਹਦੇ ਨਾਲ ਵੀ demonize ਕਰੋ। This film has also insulted other minorities like Christians by showing Ranbir Kapoor play recordings of cheap sounds in a church and by showing Muslim villain who has multiple wives and abuses them physically in public। Film also shows a Muslim girl who is characterless and is seen in vulgar scenes with Ranbir Kapoor who has an affair with her and also makes her lick his shoes। ਇਸ ਲੈਵਲ ਤੇ ਉਹਨਾਂ ਦਾ ਵੀ, ਕਿਉਂਕਿ ਹੁਣ ਇਹਨਾਂ ਦਾ ਏਜੰਡਾ ਤਾਂ ਹਿੰਦੂਤਵਾਦ ਆ, ਮੁਸਲਮਾਨਾਂ ਸਿੱਖਾਂ ਈਸਾਈਆਂ ਨੂੰ ਜਿਹੜਾ ਉਹ ਬਦਨਾਮ ਕਰਨ ਦਾ ਔਰ ਉਹਨਾਂ ਨੂੰ ਡਿਮੋਨਾਈਜ਼ ਕਰਨ ਦਾ। Muslims are also calling this film Islamophobic
for showing Muslim characters so badly in this film. भी मुसलमान भी इतराज कर रहे हैं. What is shocking is how this film is breaking records at box office, and director has also announced its sequel, and right-wing men are promoting it on social media and boasting how it put women and minorities in their place. ਹਿੰਦੂ ਜਿਹੜੇ ਨੇ ਉਹ ਬਾਕਸ ਆਫਿਸ ਹਿੱਟ ਕਰ ਰਹੇ ਨੇ, ਉਹ ਕਹਿੰਦੇ ਆਹੀ ਤਰੀਕਾ ਹੈ ਔਰਤਾਂ ਨੂੰ ਵੀ ਸਬਕ ਸਿਖਾਉਣ ਦਾ ਔਰ ਮਾਈਨੋਰਿਟੀਜ਼ ਨੂੰ ਵੀ. The film also has Modi style one-liners referring to Make in India, Atmanirbhar Bharat and घर में घुस के मारेंगे. ਉਹੀ ਜਿਹੜਾ ਅਸੀਂ ਸ਼ੁਰੂ ਚ ਕਿਹਾ ਕਿ ਭਾਈ ਇਹਨਾਂ ਨੂੰ ਇਹੀ ਪੈਟਰਨਾਈਜ਼ ਕਰ ਰਹੇ ਨੇ. It also shows Ranbir Kapoor walk naked in own garden in broad daylight in public as he is a psycho character. ਉਹਨੂੰ psycho ਔਰ ਉਹ ਕਰ ਰਿਹਾ. It is total shame how this director Sandeep Reddy Vanga shows Punjabi and Sikhs in bad light and girls from Sikh and Muslim background as ready to be slaves for vulgar, abusive, pervert, psycho, druggy men and ready to forget own self-respect and own family honor for sake of psycho men who abuse them anyway. Is light khada kita hai. This filmmaker also shows Sikhs and Muslims forever indulging in premarital and extramarital affairs. कि ਇਹ ਵਿਆਹ ਤੋਂ ਪਹਿਲਾਂ ਵੀ ਔਰ ਵਿਆਹ 'ਚ ਵੀ ਲਾਇਲ ਨਹੀਂ ਹੈਗੇ. ਸਿੱਖਾਂ ਔਰ ਮੁਸਲਮਾਨਾਂ ਦਾ ਇਹ ਕਰੈਕਟਰ ਸ਼ੋ ਕੀਤਾ ਹੈ. The characters in this film behave like criminals but call themselves alpha males. ਕਿ ਮਰਦ ਦਾ ਜਿਹੜਾ ਆਪਣੇ ਆਪ ਨੂੰ ਰੁਤਬਾ ਦਿੰਦੇ ਨੇ ਪਰ ਹੈ ਸਾਰੇ criminal ਨੇ. This is one of most violent, vulgar and cheap films to come out Bollywood in last 3 decades. 3 ਦਹਾਈਆਂ 'ਚ ਇਹ ਸਭ ਤੋਂ violent ਔਰ vulgar ਔਰ cheap ਹੈ. Highly polarizing film, and it's a shame that it's doing well among Punjabis as it has Punjabi songs or shows Ranbir with Sikh guards. ਇਹਦੇ ਤੇ ਖੁਸ਼ ਨੇ. ਦੇਖੋ ਜੀ ਸਾਡੇ ਗਾਰਡ ਨੇ ਔਰ ਅਰਜਨ ਵੈਲੀ ਗਾਣਾ ਵਾਹ 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 ਸਾਰੇ ਰਿਕਾਰਡ ਤੋੜ ਰਿਹਾ ਜੀ. Foolish Punjabis are so starved for attention that they watch any film which has remotely Punjabi theme or shows any Sardar. ਵੀ ਇਹਨੇ ਇੱਕ ਉਧਰੇ ਹੋਏ ਨੇ ਕਿ ਵੀ ਉਹਨਾਂ ਨੂੰ ਕੋਈ ਨਜ਼ਰ ਆ ਜਾਏ ਕਿ ਜੀ ਗਾਣਾ ਆ ਗਿਆ, ਸਰਦਾਰ ਆ ਗਿਆ. ਹੈਵ ਦੇ ਨੋ ਸਪਾਈਨ, ਕੋਈ ਰੀੜ ਦੀ ਹੱਡੀ ਨਹੀਂ ਬਚੀ. ਵਾਈਜ਼ SGPC ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਟਿਲ ਸਾਇਲੈਂਟ ਐਟ ਓਬਜੈਕਸ਼ਨੇਬਲ ਸੀਨਸ ਇਨ ਦਿਸ ਫਿਲਮ. ਸੋ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਪੀੜ ਦੇ ਨਾਲ ਆਪਣੀ ਪੀੜ ਵੀ ਮਿਲਾਉਂਦੇ ਹਾਂ. ਬਿਲਕੁਲ. ਪਰ ਇਹ ਗੁਲਾਮ ਕੌਮਾਂ ਔਰ ਜਦੋਂ ਤੁਸੀਂ ਜਿਹਨੂੰ ਪਰ ਅਧੀਨ ਹੁੰਦੇ ਹੋ ਤਾਂ ਫਿਰ ਇਹੀ ਹੁੰਦਾ ਹੈ ਜਿਸ ਨੂੰ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜਿਓ ਸਰੀਰੋਂ ਦੇ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ. ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. ਅਗੇਨ 410 204 2084. ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ. ਸੋ ਵਿਊਅਰਸ ਐਨੂਅਲ ਸੈਕਸ਼ਨ 'ਚ ਆਪਾਂ ਪਹੁੰਚ ਚੁੱਕੇ ਹਾਂ. ਇਸ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਾਈਟ ਹਾਊਸ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਅਮਰੀਕਾ ਦੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਯੋਨਾਥਨ ਫਾਈਨਰ ਵੱਲੋਂ ਜੋ ਭਾਰਤ ਦਾ ਦੌਰਾ ਕੀਤਾ ਗਿਆ ਉਸ ਵਿੱਚ ਅਮਰੀਕਾ ਦੀ ਧਰਤੀ ਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਯੋਜਨਾ ਦਾ ਮੁੱਦਾ ਪ੍ਰਮੁੱਖ ਤੌਰ ਤੇ ਉਠਾਇਆ ਗਿਆ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਵੀ ਅਮਰੀਕਾ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅੱਜ ਦੀ ਡੇਟ 'ਚ. ਬਿਲਕੁਲ. ਕਿ ਭਾਰਤੀ ਹਕੂਮਤ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਖਾਲਿਸਤਾਨੀ ਐਕਟਿਵਿਸਟ ਨੂੰ ਨਿਸ਼ਾਨਾ ਬਣਾਉਣ ਦਾ ਖੂਨੀ ਖੇਡ ਜੋ ਖੇਡਣਾ ਸੀ
ਉਸ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਨੂੰ ਇਸ ਦੇ ਲਈ ਜਵਾਬਦੇਹ ਬਣਾਉਣਾ, ਇਸ ਦੇ ਉੱਤੇ ਅਮਰੀਕਾ ਨੇ ਪੂਰਾ ਪ੍ਰੈਸ਼ਰ ਬਿਲਡ ਕੀਤਾ ਹੋਇਆ। ਹਾਲਾਂ ਅਸੀਂ ਇਹ ਦੇਖਦੇ ਹਾਂ ਕਿ ਇਹ ਸਾਰੀ ਕਹਾਣੀ ਗੁਰਪਤਵੰਤ ਸਿੰਘ ਪੰਨੂ ਦੇ ਦੁਆਲੇ ਔਰ ਉਸ ਤੋਂ ਪਹਿਲਾਂ ਹਰਦੀਪ ਸਿੰਘ ਨਿੱਜਰ ਦੇ ਹਵਾਲੇ ਨਾਲ ਇਹ 1 ਜੂਨ ਤੋਂ ਹੀ ਸ਼ੁਰੂ ਹੋ ਕੇ 30 ਜੂਨ ਤੱਕ ਮੁੱਕ ਜਾਂਦੀ ਹੈ। ਔਰ 30 ਜੂਨ ਤੱਕ ਪਹੁੰਚਦਿਆਂ ਨਿਖਿਲ ਗੁਪਤਾ ਵੀ ਅਮਰੀਕਨ ਜਿਹੜਾ ਏਜੰਸੀਆਂ ਦੇ ਕਬਜ਼ੇ 'ਚ ਸੀ, ਉਹਨੂੰ ਉਹਨਾਂ ਨੇ ਗ੍ਰਿਫਤਾਰ ਕਰਵਾ ਦਿੱਤਾ ਸੀ ਚੈੱਕ ਰਿਪਬਲਿਕ ਦੇ ਵਿੱਚ। ਔਰ ਫਿਰ 30 ਜੂਨ ਤੋਂ ਲੈ ਕੇ ਜੇ ਤੁਸੀਂ 18 ਸਤੰਬਰ ਤੱਕ ਦੇਖੋ, ਜੁਲਾਈ, ਅਗਸਤ, ਸਤੰਬਰ, ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇੰਕਸ਼ਾਫ ਕੀਤਾ, ਉਦੋਂ ਤੱਕ ਹੁਣ ਇਸ ਗੱਲ ਦੇ ਤਾਂ ਪੂਰੇ ਸਿਸਟੇਵਾਰ ਨੇ ਕਿ ਵੀ ਬਾਈਡਨ ਨੇ 1-to-1 ਮੀਟਿੰਗ 'ਚ ਵੀ ਮੋਦੀ ਨੂੰ, ਉਹਨਾਂ ਦੇ ਜੈਕ ਸਲੀਵਾਨ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, CIA ਚੀਫ ਗਿਆ, ਦੂਜਾ ਗਿਆ, ਪਰ ਇਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਰਿੰਗੀ। ਔਰ ਨਤੀਜੇ ਦੇ ਤੌਰ ਤੇ ਜਦੋਂ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਤੇ ਇਹ ਕਿਵੇਂ ਸੂਈ ਕੁੱਤੀ ਵਾਂਗ ਇਹਨਾਂ ਦਾ ਸਾਰਾ ਮਹਿਕਮਾ ਉੱਤੋਂ ਥੱਲੇ ਤੱਕ ਉਹਨਾਂ ਨੇ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ, ਉਸ ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲ ਚੁੱਕੇ। ਔਰ ਫਿਰ ਇਹ ਕਹਾਣੀ ਉਦੋਂ ਉਹਨੂੰ ਇੱਕ ਨਵਾਂ ਟਵਿਸਟ ਆਇਆ ਜਦੋਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੀ ਮੇਨ ਐਨਫੋਰਸਮੈਂਟ ਜਿਹੜੀ ਡਰੱਗ ਐਨਫੋਰਸਮੈਂਟ ਔਰ ਅਮਰੀਕਾ ਦੀ ਨਿਊਯਾਰਕ ਦੀ ਮੇਨ ਅਦਾਲਤ ਦੇ ਵਿੱਚ 15 ਸਫ਼ਿਆਂ ਦੀ ਜਿਹੜੀ ਹੈ ਇੰਡਾਇਕਟਮੈਂਟ ਉਹ ਫਾਈਲ ਕੀਤੀ ਗਈ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਵੇਂ ਇਸ ਗੁਪਤੇ ਨੂੰ ਹੀ ਕਿਹਾ ਗਿਆ ਪਰ ਕੋ ਕੰਸਪੀਰੇਟਰ, ਜਿਹਨੂੰ CC1 ਕਿਹਾ ਜਾ ਰਿਹਾ, ਐਕਚੁਅਲੀ ਇਹ ਕੋ ਕੰਸਪੀਰੇਟਰ ਹੈ, ਉਹ ਇੰਡੀਆ ਦਾ ਮੇਨ ਬੰਦਾ ਜਿਹੜਾ ਇੰਡੀਅਨ ਇੰਪਲੋਈ ਉਹਨੂੰ ਕਿਹਾ ਗਿਆ ਔਰ ਉਸ ਦੀ ਬੈਕਗਰਾਉਂਡ ਵੀ ਦਿੱਤੀ ਗਈ ਜਿਹਦੀ ਸ਼ਨਾਖਤ ਇਹਨਾਂ ਕੋਲ ਹੈ। ਔਰ ਜਦੋਂ ਇਹ ਟ੍ਰਾਇਲ 'ਚ ਜਾਏਗਾ ਉਹ ਸਾਰੇ ਵੇਰਵੇ ਵੀ ਸਾਹਮਣੇ ਆਉਣਗੇ। ਫਿਰ ਇਹ ਵੀ ਗੱਲਬਾਤ ਘੁੰਮ ਰਹੀ ਹੈ ਕਿ 30 ਦੇ ਕਰੀਬ ਜਿਹੜੇ ਐਕਟਿਵਿਸਟ ਸੀ ਜਿਨ੍ਹਾਂ ਦੀ ਲਿਸਟ ਤਿਆਰ ਸੀ ਔਰ ਜਿਨ੍ਹਾਂ ਦੇ ਉੱਤੇ ਕੰਮ ਕੀਤਾ ਜਾਣਾ ਸੀ ਐਲੀਮੀਨੇਟ ਕਰਨ ਦਾ, ਇਹ ਸਾਰਾ ਵੀ ਸਾਹਮਣੇ। ਲੇਕਿਨ ਅਮਰੀਕਾ ਨੇ, ਜਿਵੇਂ ਇੰਡੀਆ ਨੇ ਕੈਨੇਡਾ ਦਾ ਨੂੰ ਰਾਦਰ ਬਿਲਿਟਲ ਕਰਕੇ ਜਿਹੜਾ ਉਹ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ, ਅਮਰੀਕਨ ਦਬਾਅ ਦਾ ਨਤੀਜਾ ਹੈ ਕਿ ਵੀ ਇੰਡੀਆ ਨੇ ਜਿੱਥੇ, ਔਰ ਅਸੀਂ ਅੱਗੇ ਜ਼ਿਕਰ ਕੀਤਾ ਵੀ ਅਮਰੀਕਾ, ਕੈਨੇਡਾ ਔਰ UK ਨੇ ਇਹਨਾਂ ਦੇ ਤਿੰਨੋਂ ਹੀ ਰਾਹ ਨੇ ਉਹਦੇ ਹੈਡ ਬਾਹਰ ਕੱਢੇ ਨੇ। ਆਸਟ੍ਰੇਲੀਆ ਦਾ ਵੀ ਅਸੀਂ ਕਿਹਾ ਵੀ ਉਹਨਾਂ ਦਾ ਹਾਈ ਕਮਿਸ਼ਨ ਕੈਨਬਰਾ 'ਚ ਔਰ ਇੱਕ ਕੌਂਸਲ ਜਨਰਲ ਉਹ ਵੀ 3 ਤੇ 5 ਦਸੰਬਰ ਨੂੰ ਜਿਹੜੇ ਨੇ ਉਹ ਸੇਵਾ ਮੁਕਤ ਹੋਏ ਨੇ ਉੱਥੋਂ, ਭਾਵੇਂ ਉਹਨਾਂ ਨੂੰ ਟਰਾਂਸਫਰ ਦੇ ਨਾਂ ਥੱਲੇ ਹੀ ਕੱਢਿਆ ਗਿਆ। ਹੁਣ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਦਾ ਦਬਾਅ ਕਿਸ ਲੈਵਲ ਦਾ ਹੈ ਕਿ ਈਵਨ ਅਸੀਂ ਡਿਸਕਸ ਤਾਂ ਕੀਤਾ ਕਿ ਵੀ ਇਹ ਜੋਨਾਥਨ ਫਾਈਨਰ ਜਿਹੜੇ ਡਿਪਟੀ ਸਿਕਿਉਰਿਟੀ ਡਿਪਟੀ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨੰਬਰ 2 ਮੈਨ, ਉਹ ਗਏ, ਪਰ ਇੰਡੀਅਨ ਮੀਡੀਆ ਨੇ ਪ੍ਰੈਜ਼ੈਂਟ ਕੀਤਾ ਕਿ ਜੀ ਉਹਨਾਂ ਨੇ ਜਿਹੜੀ ਜੈਕ ਸਲਵਾਨ ਨੇ ਜਨਵਰੀ ਦੇ ਵਿੱਚ ਡਾਇਲੌਗ ਸ਼ੁਰੂ ਕੀਤਾ ਸੀ ਉਹਦੇ ਫੋਲੋ ਅਪ ਲਈ ਆਏ ਔਰ ਗੱਲਬਾਤ ਹੋਈ, ਹੋ ਸਕਦਾ ਹੈ ਦੂਸਰਾ ਵੀ ਡਿਸਕਸ ਕੀਤਾ ਹੋਇਆ। ਪਰ ਅੱਜ ਵਾਈਟ ਹਾਊਸ ਨੇ ਬੜੀ ਕਲੈਰਿਟੀ ਦੇ ਨਾਲ, ਔਰ ਇਹ ਦੋਨੋਂ ਜਿਹੜੇ ਮੇਨ ਨੇ, ਰॉयटर ਨਿਊਜ਼ ਏਜੰਸੀ ਦੀ ਮੇਨ ਖਬਰ ਹੈ, ਸੀਨੀਅਰ US ਆਫੀਸ਼ੀਅਲ ਵਿਜ਼ਿਟਸ ਇੰਡੀਆ, ਡਿਸਕਸਿਸ ਅਲੈਜਡ ਪਲਾਟ ਟੂ ਕਿਲ ਸਿੱਖ ਸੈਪਰੇਟਿਸਟ। ਗਿਆ ਹੀ ਉਹ ਇਸ ਲਈ ਹੈ ਕਿ ਗੁਰਪਤਵੰਤ ਪੰਨੂ ਦਾ ਜੋ ਤੁਸੀਂ ਮਾਰਨ ਦੀ ਪਲਾਨ ਸੀ ਉਸ ਨੂੰ, ਔਰ ਈਵਨ ਹਿੰਦੁਸਤਾਨ ਟਾਈਮਜ਼ ਨੇ ਵੀ ਇਹੀ ਹੈਡਲਾਈਨ ਲਾਈ ਹੈ, US ਡਿਪਟੀ NSA ਰੇਜ਼ਡ ਪਲਾਟ ਟੂ ਕਿਲ ਖਾਲਿਸਤਾਨੀ ਲੀਡਰ ਵਿਦ ਇੰਡੀਆ, ਵਾਈਟ ਹਾਊਸ। ਔਰ ਉਹਨਾਂ ਨੇ ਇਹ ਕਿਹਾ, ਅੱਜ ਦਾ ਵਾਈਟ ਹਾਊਸ ਸੈਡ, ਇਹ ਵਾਈਟ ਹਾਊਸ ਨੇ ਅੱਜ ਬਰੀਫ ਕੀਤਾ ਹੈ, the White House said Jonathan Feiner has informed the Indian officials of the importance of holding accountable anyone found responsible for the alleged plot to kill a Khalistani leader on American soil। ਉਹਨਾਂ ਨੇ ਕਿਹਾ ਵੀ ਜੋ ਵੀ ਹੈ ਇਹ ਤੁਹਾਨੂੰ ਜਿਹੜਾ ਹੈ ਹੋਲਡ ਕਰਨਾ ਪਏਗਾ ਅਕਾਊਂਟੇਬਲ, ਇਹਦੀ ਇੰਪੋਰਟੈਂਸ। ਔਰ ਇਹ ਜਿਹੜਾ ਉਹਨਾਂ ਨੇ ਵਾਈਟ ਹਾਊਸ ਵੱਲੋਂ ਅੱਜ ਕਿਹਾ ਗਿਆ, ਫਾਈਨਰ ਜਿਹੜਾ ਦਿੱਲੀ 'ਚ ਸੀ, ਇੰਡੀਆ US ਇਨੀਸ਼ੀਏਟਿਵ, ਔਰ ਦੂਸਰੀ ਇਹ ਖਬਰ ਉਸੇ ਹੀ ਸੈਂਸ 'ਚ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਹੀ ਵਾਜ਼ ਦਾ ਫਸਟ US ਸਿਕਿਉਰਿਟੀ ਅਫੀਸ਼ੀਅਲ to hold publicly acknowledged meetings with Indian leadership since American prosecutors alleged last week that Indian national Nikhil Gupta had worked with an official purportedly responsible for intelligence in a thwarted plot
टू असैसिनेट सिक्स फॉर जस्टिस लीडर गुरपतवंत सिंह पन्नू और ये फाइनर एक्नॉलेज्ड इंडियाज एस्टैबलिशमेंट ऑफ ए कमेटी ऑफ इनकुआरी वो सारे चो सो असी समझते हैं भी ये सारे दे चलते हैं जिथे सिख लीडरशिप का एक वड्डा हिस्सा उन्होंने तो जिमें सप सुंघिया होया पर मैं देख रहा सी कि MP धर्मवीर गांधी जड़े पटियाला तो ने एक्स MP उन्होंने कहा कि निज्जर पन्नू वालियां साजिशां बड़ियां खतरनाक ते खौफनाक हैं अपराधक सियासत जे विदेशों विच अजे घिनौने जुर्मां ते उतर सकती है तो इत्थे की कुछ कर सकती है जरा सोचो ते सावधान कि भी जे उत्थे कर सकते ने जाके ते इत्थे की करते होणगे जां की करनगे सो असी सानू इस गल दा अफसोस है भी इस मुद्दे दे उत्ते पंजाब विचलियां और पंजाब तो बाहर भी दिल्ली वाले दूजे तीजे जिन्हां नू इत्थे जे तरनजीत संधू नू बाहर दा दरवाजा दिखाया तो उन्होंने बड़ी तकलीफ हुई सिरसे तो लैके दूजियां तक कि जी ये ਜਿਹੜਾ ਮਰਿਆਦਾ ਤੇ ਉਹਨਾਂ ਨੂੰ ਹੁਣ ਇਹ ਨਜ਼ਰ ਨਹੀਂ ਆ ਰਿਹਾ ਕਿ ਭਾਈ ਅਮਰੀਕਾ ਕੈਨੇਡਾ ਔਰ UK ਇਵਨ ਆਸਟ੍ਰੇਲੀਆ ਨੇ ਵੀ ਸਟੈਂਡ ਲਿਆ ਹੋਇਆ ਵੀ ਤੁਸੀਂ ਆਪਣਾ ਮੂੰਹ ਚੋਂ ਕੁਝ ਫੁੱਟੋ ਸੋ ਤੁਸੀਂ ਹੁਣ ਜੀ ਡਾਕਟਰ ਸਾਹਿਬ ਸੋ ਆਪਾਂ ਪਹਿਲਾਂ ਹੀ ਸਭ ਦਾ ਸ਼ੁਕਰੀਆ ਅਦਾ ਕਰਦੇ ਤੁਸੀਂ ਬਹੁਤ ਹੀ ਅੱਛੇ ਜਿਹੜੇ ਮੈਸੇਜ ਨੇ ਸਾਨੂੰ ਭੇਜੇ ਨੇ ਔਰ ਬਲਿਹਾਰ ਸੋਈ ਜੀ ਆਜ਼ਾਦੀ ਹਾਲ ਹੈ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਔਰ ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਨ ਸਿੱਖੋ ਕਹਿੰਦੇ ਨੇ ਕਿ ਆਪ ਦੇ ਘਰ ਬਿਨਾ ਇਹ ਬਿਮਾਰੀਆਂ ਦਾ हल नहीं होना और इसी तरह दविंदरजीत ढिल्लों जी कहते हैं वह भी फतेह बुलाते हैं कहते हैं अपना न्यू कंट्री बनाना है तो फिर अपने जोड़े वीर इंटैलीजेंस टीम बनाने चाहिए ने ताकि दुष्टां ते जिहड़ी है निगाह रख सके सो इसी तरह मैसेज आ गया सरपंच जस गिल जी भी वह भी कहते हैं भाई साहब भाई डॉक्टर सरदार अमरजीत सिंह जी ते रिस्पैक्टेड भैन जी नीलम कौर जी गुरफतेह जी और खालसा जिंदाबाद एंड साडे कहंदे आर्मी एंड इसी तरह मैसेज आएगा साडे कोल सिंह गरचा जी भी खालसा जिंदाबाद कहंदे ने एंड इसी तरह बलकार सिंह जी कहंदे असी गढ़ने झंडे ਸਿੰਘੋ खालसा राज दे एंड गोविंदर सिंह बल जी भी कहंदे भाई अमृतपाल सिंह जी खालसा जिंदाबाद फिर कहते हैं भाई साहब अमृतपाल हुण जी उन्होंने सेम ही किया मैसेज उन्होंने एंड बलकार सिंह जी सानू फतेह बुलाते हैं खालसा जिंदाबाद कहते हैं निहंग सिंह जी कहते हैं कि ढोर शूदर और नारी तीनों ताड़न के अधिकारी तजिंदर सिंह जी भी ढोल शूदर ढोल पशु शूदर और नारी सकल ताड़ना के अधिकारी हाँ जी तजिंदर सिंह जी भी फतेह बुलाते हैं सानू एंड इसी तरह निहंग जी कहते सिखा वास्ते ही कानून ने हिंदुओं वास्ते क्यों नहीं है सो इसी तरह फिर उन्होंने मैसेज है सुनिक नू भी पहुंचाया जावे 95 करोड़ पाउंड्स क्यों रखे है एंड इस तरह एन सिंह जी कहते हैं भाई रोडे की पाकिस्तान में असल कहानी की हो सकती है सो करम सिंह जी भी कहते डॉक्टर साहब आई एम वेरी हैप्पी टू हियर अबाउट यू गुड हेल्थ I hope you Neelam Kaur or and the rest of the team TV84 team live long and healthy life. Thank you so much. And Gurjot Singh जी कृपा करके एक वीडियो रिपोर्ट भाई लखबीर सिंह रोडे दी हाल ही पाकिस्तान विच हुई मौत उपर बनाई जावे। देखो अज ही मेरी गलबात भाई लखबीर सिंह रोडे दे सपुत्र ने सरदार भगत सिंह टोरंटो च जी उन्हां दे नाल हुई उन्हां तो मैं जानना चाहया कि उन्हां दी सेहत दा पक्क की सी और क्योंकि कुछ मीडिया रिपोर्टां सी कि उन्हां दी बाईपास सर्जरी हुई उन्होंने भगत सिंह होरां ने कहा भी वो बाईपास सर्जरी उन्हां दी लगभग 6 साल पहला हुई सी और हुण दे दौर च उन्होंने कहा कि भी उन्हां दी जिहड़ी है वो 15 तरीक नूं गल हुई 15 दिन पहला उदों टैस्टां वगैरह लई जा रहे सी मैडिकल दे ਜਾਂ दूसरे फिर दसिया गया कि भाई उन्होंने जी है हार्ट की प्रॉब्लम हुई और उन्होंने कहा कि भी अखीर वेले जिन्होंने सिंह ने संस्कार जिन्होंने किया उन्होंने कहा भी उन्होंने वो हैल्थी जी लुक सी उन्होंने चेहरा रौनक वाला सी सो क्योंकि गुआढ़ी मुल्क दे विच भी हुण उस किस्म की जानकारी अंदरूनी की है और बहुत कुछ जिहड़ा वो गुप्त वाला ही चलता है लेकिन इस कोई दो रावां नहीं ने कि भाई लखबीर सिंह रोडे एक वड्डी शख्सियत सन जिन्होंने
ਪਰਿਵਾਰਕ ਤੌਰ ਤੇ ਵੀ ਜੋ ਕੁਰਬਾਨੀਆਂ ਕੀਤੀਆਂ ਸਨ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ, ਔਰ ਖੁਦ ਵੀ। ਔਰ ਮੈਂ ਇਹੀ ਭਗਤ ਸਿੰਘ ਹੋਰਾਂ ਨੂੰ ਵੀ ਕਹਿ ਰਿਹਾ ਸੀ, ਮੈਂ ਕਿਹਾ ਵੀ ਜਦੋਂ ਜਿਹੜੇ ਪੇਰੈਂਟਸ ਇਸ ਪਾਸੇ ਤੁਰਦੇ ਨੇ ਉਹਨਾਂ ਦੇ ਬੱਚੇ ਬੱਚੀਆਂ ਕਿਵੇਂ ਸਫ਼ਰ ਕਰਦੇ ਨੇ, ਔਰ ਇਹ ਕਿੰਨਾ ਦੁਖਦਾਈ ਹੈ ਕਿ ਵੀ ਹੁਣ ਉੱਥੇ ਉਹਨਾਂ ਦਾ ਤੁਸੀਂ ਕੋਈ ਪਰਿਵਾਰ ਦਾ ਜੀ ਜਾਂ ਦੂਜਾ ਕੋਈ ਸੰਸਕਾਰ ਤੱਕ ਵੀ ਨਹੀਂ ਪਹੁੰਚ ਸਕਦਾ, ਕਿਉਂਕਿ ਇੱਥੇ ਵੀ ਬਹੁਤ ਸਾਰੀਆਂ ਪਾਬੰਦੀਆਂ ਨੇ। ਬਹੁਤ ਸਾਰੇ ਅਮਰੀਕਾ ਕੈਨੇਡਾ 'ਚ ਐਕਟਿਵਿਸਟ, ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੂੰ ਨੋ ਫਲਾਈ ਲਿਸਟ 'ਚ ਪਾਇਆ ਹੋਇਆ। ਤੁਸੀਂ ਉੱਡ ਹੀ ਨਹੀਂ ਸਕਦੇ, ਜਹਾਜ਼ 'ਚ ਨਹੀਂ ਜਾ, ਵਿਦਨ ਕੈਨੇਡਾ ਵੀ ਤੁਸੀਂ ਟਰੈਵਲ ਨਹੀਂ ਕਰ, ਜਾਂ ਵਿਦਨ ਅਮਰੀਕਾ ਵੀ ਤੁਸੀਂ ਟਰੈਵਲ ਨਹੀਂ ਕਰ ਸਕਦੇ। ਸੋ ਇਹਨਾਂ ਹਾਲਾਤਾਂ 'ਚ ਨੇ। ਔਰ ਉਹਨਾਂ ਦੀ ਯਾਦ 'ਚ ਭਾਈ ਲਖਬੀਰ ਸਿੰਘ ਰੋਡੇ ਦੇ ਫਰਾਈਡੇ ਅਖੰਡ ਪਾਠ ਸਾਹਿਬ ਰੱਖ ਕੇ ਐਤਵਾਰ ਟੋਰਾਂਟੋ ਜਿਹੜਾ ਉਹਨਾਂ ਦੀ ਅੰਤਮ ਅਰਦਾਸ ਹੈ ਜੀ। ਸੋ ਵੀਰ ਨੇ ਬਾਰ-ਬਾਰ ਪੁੱਛਿਆ ਤੇ ਮੈਂ ਇਹ ਜਾਣਕਾਰੀ ਦੇ। ਜਸਪੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਇਸੇ ਤਰ੍ਹਾਂ ਜੋਰਾ ਰਾਏ ਖਾਲਸਾ ਜ਼ਿੰਦਾਬਾਦ, ਐਂਡ ਇਸੇ ਤਰ੍ਹਾਂ 47 ਵਾਲੇ ਵੀਰ ਸਿੰਘ ਵਾਲੇ ਜਿਹੜੇ ਹੈਗੇ ਨੇ, ਜਰਨੈਲ ਸੁਬੇਗ ਸਿੰਘ ਜ਼ਿੰਦਾਬਾਦ, ਐਂਡ ਬੱਬਰ ਸ਼ੇਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, ਐਂਡ ਅਵਤਾਰ ਸਿੰਘ ਬਰਮਾ ਜ਼ਿੰਦਾਬਾਦ, ਐਂਡ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜ਼ਿੰਦਾਬਾਦ, ਐਂਡ ਫਿਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਲਿਖਿਆ, ਐਂਡ ਆਲ ਅਬਾਊਟ ਟਰੂਥ। ਮੇਰਾ ਖਿਆਲ ਹੈ ਵੀ ਹੁਣ ਅਸੀਂ ਆ ਜਾਈਏ ਫੇਸਬੁੱਕ ਤੇ। ਹਾਂਜੀ। ਰਣਜੋਤ ਸਿੰਘ ਸ਼ੁਕਰੀਆ ਜੀ ਭਾਈ ਸਾਹਿਬ। ਕਮਲ ਸਿੰਘ ਲਿਖਦੇ ਨੇ, ਜਿਸ ਤਰ੍ਹਾਂ ਹੁਣ ਸਿੱਖ ਮੁੱਦਾ ਦੁਨੀਆ ਦੇ ਮੀਡੀਆ ਤੇ ਲੋਕਾਂ ਵਿੱਚ ਛਾਇਆ ਹੋਇਆ, ਹੁਣ ਸਿੱਖਾਂ ਨੂੰ, ਭਾਰਤ ਵਿਚਲੀ ਸਿੱਖਾਂ ਦੀ ਹਾਲਤ ਨੂੰ ਵੀ ਸੁਰਖੀ ਬਣਾਉਣਾ ਚਾਹੀਦਾ ਹੈ ਕਿ ਕਿਵੇਂ ਬਰਤਾਨੀਆ ਦੇ ਜੰਮੇ ਸਿੱਖਾਂ ਨੂੰ ਵੀ ਗੈਰ ਕਾਨੂੰਨੀ ਤੌਰ ਤੇ ਜੇਲ੍ਹਾਂ ਵਿੱਚ ਰੱਖਿਆ ਹੋਇਆ, ਨਾ ਤਾਂ ਕੋਈ ਕੇਸ ਚਲਾਇਆ ਜਾ ਰਿਹਾ, ਨਾ ਹੀ ਜ਼ਮਾਨਤ ਦਿੱਤੀ ਜਾ ਰਹੀ ਹੈ। ਜੇ ਕਿਸੇ ਸਿੱਖ ਨੂੰ ਉੱਥੋਂ ਦੀ ਅਖੌਤੀ ਨਿਆਂ ਪ੍ਰਣਾਲੀ ਨੇ ਮੌਤ ਦੀ ਸਜ਼ਾ ਵੀ ਦਿੱਤੀ ਹੈ ਤਾਂ ਨਾ ਉਸ ਸਜ਼ਾ ਨੂੰ ਲਾਗੂ ਕੀਤਾ ਜਾ ਰਿਹਾ, ਨਾ ਕੋਈ ਫੈਸਲਾ, ਸਗੋਂ 12 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੰਦ ਰੱਖਿਆ ਹੋਇਆ ਹੈ, ਜਦ ਕਿ ਸਜ਼ਾ ਭੁਗਤਣ ਵਾਲਾ ਵਿਅਕਤੀ ਵਾਰ-ਵਾਰ ਕਹਿ ਰਿਹਾ ਕਿ ਮੇਰੀ ਸਜ਼ਾ ਲਾਗੂ ਕਰੋ, ਤਾਂ ਕਿ ਸੰਸਾਰ ਨੂੰ ਇਹ ਵੀ ਪਤਾ ਲੱਗੇ ਕਿ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਿਖਰ ਤੇ ਭਾਰਤ ਦਾ ਨੰਬਰ ਹੈ। ਤੁਸੀਂ ਬਿਲਕੁਲ ਠੀਕ ਫਰਮਾਇਆ ਸਰ ਕਮਲ ਸਿੰਘ ਜੀ। ਬੌਬ ਸਿੰਘ ਜੀ ਨੇ TV 84 ਦੀ ਸਮੁੱਚੀ ਟੀਮ ਨੂੰ ਫਤਿਹ। ਫਿਰ ਉਹਨਾਂ ਨੇ ਕਿਹਾ ਵੀ ਗੁਜ਼ਾਰਿਸ਼ ਹੈ ਸਮੂਹ ਸੰਗਤ ਸਰੋਤਿਆਂ ਨੂੰ, ਹਿੰਦੂ ਤਵੀ ਟੁਚੇ ਦਾ TV ਬਾਲੀਵੁੱਡ ਨੂੰ ਟੋਟਲ ਬਾਈਕਾਟ ਕੀਤਾ ਜਾਏ, ਹਰ ਸੋਸ਼ਲ ਮੀਡੀਆ ਅਕਾਊਂਟ ਤੈ ਇਹਨਾਂ ਦੇ ਭੱਦੇ ਬੇਤੁਕੇ ਨਾਟਕਾਂ ਜਾਂ ਫਿਲਮਾਂ ਨੂੰ ਨਕਾਰ ਦਿੱਤਾ ਜਾਏ। ਅਸੀਂ ਬਿਲਕੁਲ ਐਂਡੋਰਸ ਕਰਦੇ ਹਾਂ ਕਿ ਭਾਈ ਇਹਨਾਂ ਨੂੰ ਬਿਲਕੁਲ ਟੋਟਲੀ ਇਹਨਾਂ ਤੇ ਥੁੱਕੋ, ਇਹਨਾਂ ਦਾ ਬਾਈਕਾਟ ਕਰੋ। ਔਰ ਖਾਲਸਾ GP ਸਿੰਘ ਲਿਖਦੇ ਨੇ, ਕੌਮੀ ਯੋਧਿਆਂ ਨੇ 78 ਤੋਂ 85 ਤੱਕ ਜੋ ਜੰਗ ਲੜੀ, ਕਿਸੇ ਵੀ ਤਰ੍ਹਾਂ 18ਵੀਂ ਸਦੀ ਦੇ ਯੋਧਿਆਂ ਦੀ ਸੂਰਮਗਤੀ ਤੋਂ ਘੱਟ ਨਹੀਂ ਤੇ ਨਾ ਹੀ ਗੁਰੂ ਸਾਹਿਬਾਨਾਂ ਦੀਆਂ ਜੰਗਾਂ ਦੇ ਜੌਹਰਾਂ ਤੋਂ ਕੁਝ ਘੱਟ ਹੈ ਜੀ। ਜਿੱਥੇ ਗੜੀ ਚਮਕੌਰ ਸਾਹਿਬ ਹੈ ਉੱਥੇ ਉਹੀ ਸੂਰਮਗਤੀ ਜੂਨ 84 ਸ਼੍ਰੀ ਅਕਾਲ ਤਖਤ ਸਾਹਿਬ ਤੇ ਦੇਖੀ ਜਾ ਸਕਦੀ ਹੈ। ਸੂਬਾ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਦੇ ਹਿੱਸੇ ਆਇਆ ਤਾਂ ਅਜੋਕਾ ਸੂਬਾ ਬੇਅੰਤਾ ਬੁੱਚੜ ਭਾਈ ਦਿਲਾਵਰ ਸਿੰਘ ਤੇ ਸਾਥੀਆਂ ਨੇ ਸੋਧਿਆ। ਕਿਸੇ ਸਮੇਂ ਔਰੰਗਾ ਗੁਰੂ ਸਾਹਿਬ ਜੀ ਨੇ ਸ਼ਬਦਾਂ ਦੇ ਤੀਰਾਂ ਨਾਲ ਤੇ ਤਾਜ਼ੀ ਮਿਸਾਲ ਉਸੇ ਦੀਆਂ ਗੋਲੀਆਂ ਨਾਲ ਇੰਦਰਾ ਪਾਪਣ ਦਾ ਸੋਧਾ। ਪਰ ਮੁਗਲਾਂ ਤੇ ਅੰਗਰੇਜ਼ਾਂ ਨਾਲੋਂ ਅੱਜ ਦਾ ਦੁਸ਼ਮਣ ਸਾਮ ਦਾਮ ਛਲ ਕਪਟ 'ਚ ਸਭ ਤੋਂ ਅੱਗੇ ਹੋਣ ਦੇ ਬਾਵਜੂਦ ਵੀ ਗੁਰੂ ਕੀ ਕਲਾ ਐਸੀ ਵਰਤੀ, ਤਾਜ਼ਾ ਸ਼ਹੀਦੀਆਂ ਤੋਂ ਬਾਅਦ ਦੁਨੀਆ ਦੀ ਆਬਾਦੀ ਦਾ ਛੋਟਾ ਕਿਣਕਾ ਮਾਤਰ ਗਿਣਤੀ ਵਾਲੀ ਕੌਮ ਦੀ ਵੀ ਸੰਸਾਰ ਦੀਆਂ ਤਾਕਤਾਂ ਤੇ ਮੀਡੀਆ 'ਚ ਇਸ ਦੀ ਚਰਚਾ ਜ਼ੋਰਾਂ ਤੇ ਹੈ ਜੀ। ਸੈਂਕੜੇ ਟਰੋਲ ਆਰਮੀਆਂ ਗੁਰੂ ਦੀ ਕਰਾਮਾਤ ਸਾਹਮਣੇ ਜ਼ੀਰੋ ਨੇ ਜੀ। ਸਭ ਆਪਣਾ ਫਰਜ਼ ਨਿਭਾਈਏ, ਗੁਰੂ ਜੀ ਤੇ ਭਰੋਸਾ ਰੱਖ ਕੇ ਉਹ ਆਪ ਹੀ ਭਲੀ ਕਰਨਗੇ। ਇਸ ਤੋਂ ਬਿਹਤਰ ਖਾਲਸਾ GP ਸਿੰਘ ਜੀ ਕੋਈ ਵੀ ਕੁਛ ਨਹੀਂ ਕਿਹਾ ਜਾ ਸਕਦਾ। ਤੁਸੀਂ ਪੁਰਾਤਨ ਇਤਿਹਾਸ ਔਰ ਅਜੋਕੇ ਇਤਿਹਾਸ ਨੂੰ ਜਿਹੜਾ ਕੰਪੇਅਰ ਕਰਦੇ ਆ, ਦੱਸਿਆ ਵੀ ਅੱਜ ਵੀ ਉਹੀ ਸੂਰਮਗਤੀ ਤੇ ਉਹੀ ਯੋਧਾ ਤੇ ਉਹੀ ਗੁਰੂ ਦੀ ਕਲਾ ਹੈ। ਰਿੰਕੂ ਚਾਲ ਫਤਿਹ ਬੁਲਾਉਂਦੇ ਨੇ, ਦੀਪ ਸਿੰਘ ਕਹਿੰਦੇ ਨੇ ਰਿਸ਼ੀ ਸੁਕਨ ਦਾ ਪੱਕਾ ਹੱਥ ਹੋਵੇਗਾ ਜੇ ਉਸਨੇ ਇਨਕੁਆਰੀ ਨਾ ਕਰਵਾਈ, ਉਹ ਹੈ ਹੀ ਜ਼ਿੰਮੇਵਾਰ ਹੈ ਜੀ ਇਹ ਸਾਰੇ ਲਈ। ਔਰ ਅਖੀਰਲਾ ਕਮੈਂਟ ਮੈਂ ਕਿਰਪਾਲ ਸਿੰਘ ਚੀਮਾ ਜੀ ਜਿਹੜੇ ਲਗਾਤਾਰਤਾ ਨਾਲ ਸਾਨੂੰ ਲਿਖਦੇ ਨੇ, ਔਰ ਉਸ ਤੋਂ ਪਹਿਲਾਂ ਮੈਂ ਦੀਪ ਸਿੰਘ ਉਹਨਾਂ ਦਾ ਹੈ ਕਿ ਮੂਤ ਪੀਣੇ ਗਪੌੜਾ ਨੇ ਤੇ ਸੀਤਾ ਦਾ ਜਨਮ ਘੜੇ ਵਿੱਚ ਕਰਤਾ, ਮਹਾਭਾਰਤ ਦੇ ਵਿੱਚ ਇੰਟਰਨੈਟ ਜੜਤਾ, ਮੋਰ ਦੇ ਰੋਣ ਅਥਰੂਆਂ ਨਾਲ ਮੋਰਨੀ ਬੱਚਾ ਪੈਦਾ ਕਰਤਾ,
ਪਲਾਸਟਿਕ ਸਰਜਰੀ ਨਾਲ ਬੱਚੇ ਦਾ ਤੜ ਹਾਥੀ ਦੇ ਸਿਰ ਧਰਤਾ, ਗਣੇਸ਼ ਮੋੜਤਾ, ਕੀ ਕਹਿਣਾ ਗਪੌੜਾਂ ਦਾ। ਮੁਹੰਮਦ ਜਾਵੇਦ ਕਹਿੰਦੇ ਨੇ ਨੋ ਹਿੰਦੀ ਨਾ ਹਿੰਦੁਸਤਾਨ, ਪੰਜਾਬ ਦਾ ਹੱਲ ਖਾਲਿਸਤਾਨ। ਔਰ ਮੈਂ ਹੁਣ ਅਖੀਰਲਾ ਕਮੈਂਟ ਕਿਰਪਾਲ ਸਿੰਘ ਚੀਮਾ ਜੀ ਦਾ ਪੜ੍ਹ ਰਿਹਾ। ਆਜ਼ਾਦੀ ਜਾਂ ਗੁਲਾਮੀ, ਖਾਲਸੇ ਦੀ ਫਤਿਹ ਨਾਲ ਪੂਰੀ ਮਨੁੱਖਤਾ ਦੀ ਆਪਣੀ ਫਤਿਹ ਜੁੜੀ ਹੋਈ ਹੈ ਭਾਈ, ਕਿਉਂਕਿ ਖਾਲਸਾ ਹੀ ਤਾਂ ਮਨੁੱਖਤਾ ਦੇ ਭਲੇ ਲਈ ਜੂਝਦਾ ਹੈ ਭਾਈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਨਿਰਮਲ ਪੰਥ ਹੀ ਅਸਲ ਵਿੱਚ ਖਾਲਸਾ ਪੰਥ ਹੈ ਭਾਈ। ਖਾਲਸੇ ਦੀ ਫਤਿਹ ਵਿੱਚ ਹੀ ਤੁਹਾਨੂੰ ਖਾਲਿਸਤਾਨ ਦੀ ਦਾਤ ਪ੍ਰਾਪਤ ਹੋਣੀ ਹੈ ਭਾਈ। ਰਾਜ ਦਾ ਕਾਰਜ ਅਗਰ ਸ਼ੁੱਧ ਹੱਥਾਂ ਖਾਲਸਾਈ ਮਰਿਆਦਾ ਨਾਲ ਹੋਵੇ ਤਾਂ ਜੀਵਨ ਸ਼ਕਤੀ ਹੋਰ ਵੀ ਵਧੀਆ ਤਰੀਕੇ ਨਾਲ ਕਾਰਜ ਕਰਦੀ ਹੈ ਭਾਈ। ਕੌਮ ਦੀ ਜੀਵਨ ਸ਼ਕਤੀ ਨੂੰ ਖਾਲਸੇ ਦੀ ਕਮਾਨ ਹੇਠਾਂ ਇਕੱਠਾ ਕਰਨ ਨਾਲ ਰਾਜ ਦਾ ਸੰਕਲਪ ਹੋਰ ਵੀ ਛੇਤੀ ਪੂਰਾ ਹੋਵੇਗਾ ਭਾਈ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਬ੍ਰੈਕਟ ਚ ਕਿਹਾ ਫਿਰ, ਖਾਲਸਾ ਹੀ ਹੈ ਜਿਸ ਅੰਦਰ ਤਿੰਨੇ ਗੁਣ ਸ਼ਕਤੀਆਂ ਹਨ ਭਾਈ, ਦਾਨੀ, ਭਗਤ, ਸੂਰਮਾ। ਖਾਲਸਾ ਦਾਨੀ ਵੀ ਹੈ, ਖਾਲਸਾ ਭਗਤ ਵੀ ਹੈ, ਖਾਲਸਾ ਸੂਰਮਾ ਵੀ ਹੈ। ਇਤਿਹਾਸ ਪੜ੍ਹ ਕੇ ਵੇਖ ਲਵੋ ਕਿ ਇਸ ਤਰ੍ਹਾਂ ਖਾਲਸੇ ਨੇ ਇਸ ਮਨੁੱਖਤਾ ਦੇ ਭਲੇ ਲਈ ਸਰਬੰਸ ਤੱਕ ਕੁਰਬਾਨ ਕੀਤਾ ਹੈ ਭਾਈ। ਪਿਤਾ ਗੁਰੂ ਨੂੰ ਸਿਰਫ ਮੱਥਾ ਟੇਕਣ ਤੇ ਦਾਤਾਂ ਮੰਗਣ ਤੱਕ ਹੀ ਸੀਮਤ ਨਾ ਕਰੋ ਭਾਈ। ਆਪਣੀਆਂ ਤਾਂ ਸਾਰੀਆਂ ਮਨਵਾਈ ਜਾਂਦੇ ਹੋ, ਕਿਤੇ ਇੱਕ ਪਿਤਾ ਗੁਰੂ ਜੀ ਦੀ ਵੀ ਮੰਨ ਲਿਆ ਕਰੋ ਭਾਈ। ਆਖਰ ਵਿੱਚ ਇਸ ਸੰਸਾਰ ਵਿੱਚ ਖਾਲਸੇ ਤੋਂ ਵੱਡੀ ਹੋਰ ਕੋਈ ਵੀ ਸ਼ੈ ਸ਼ਕਤੀ ਨਹੀਂ ਹੈ ਜੋ ਸਾਨੂੰ ਰਾਜ ਦੀ ਬਖਸ਼ਿਸ਼ ਕਰ ਸਕੇ ਭਾਈ। ਆਪਣੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਖਾਲਸੇ ਦੇ ਰੂਪ ਵਿੱਚ ਰਾਜ ਕਰੇਗਾ ਖਾਲਸਾ ਦੀ ਅਰਦਾਸ ਬੇਨਤੀ ਕਰਕੇ ਆਜ਼ਾਦੀ ਦੇ ਮੈਦਾਨੇ ਜੰਗ ਵਿੱਚ ਆਉਣ ਦੀ ਤਿਆਰੀ ਕਰ ਲਵੋ ਭਾਈ, ਕਿਉਂਕਿ ਸਿਰ ਵਾਲਿਆਂ ਨੂੰ ਹੀ ਗੁਲਾਮ ਕੀਤਾ ਜਾ ਸਕਦਾ ਹੈ, ਬਿਨਾਂ ਸੀਸ ਵਾਲਿਆਂ ਨੂੰ ਨਹੀਂ ਕੀਤਾ ਜਾ ਸਕਦਾ ਭਾਈ। ਬਾਬਾ ਦੀਪ ਸਿੰਘ ਜੀ ਦੀ ਉਦਾਹਰਣ। ਗੁਰੂ ਪਾਤਸ਼ਾਹ ਖਾਲਸੇ ਦੀ ਚੜ੍ਹਦੀ ਕਲਾ ਕਰਨ ਤੇ ਖਾਲਸੇ ਦੀ ਹਰ ਮੈਦਾਨ ਫਤਿਹ ਹੋਵੇ। ਅੰਤ ਵਿੱਚ ਫੈਸਲਾ ਤੁਹਾਡਾ ਹੈ ਭਾਈ, ਆਜ਼ਾਦੀ ਜਾਂ ਗੁਲਾਮੀ। ਬਹੁਤ ਬਹੁਤ ਸ਼ੁਕਰੀਆ ਸਰ ਕਿਰਪਾਲ ਸਿੰਘ ਜੀ, ਬਹੁਤ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।